ਇੱਕ ਪ੍ਰੈਸ ਕਾਨਫਰੰਸ ਕਰਕੇ ਤੇ ਐ ਟਾਕੀ ਨਾਲ ਹੱਥ ਸਾਫ ਕਰਦਾ ਗੰਦੀ ਟਾਕੀ ਚ ਤੇਲ ਵਾਲੀ ਬਾਹਰ ਆ ਰਿਹਾ। ਮੋਟਰਸਾਈਕਲ ਮਕੈਨਿਕ ਦੀ ਮੁਲਕ ਨਹੀਂ ਚੱਲਣ ਦਿਆ ਤੇ ਉਹਨੂੰ ਵੱਖੀ ਭਾਨੇ ਪਾਇਆ ਰੇੜੀ ਤੇ ਭਾਈ ਇੰਨੀ ਬਰਫ਼ ਲੱਦ ਲਿਆਇਆ ਦੁਕਾਨ ਤੇ ਆਣ ਕੇ ਖੋਤਾ ਕੰਬਦਾ ਵੀਰੇ ਏਦਾਂ ਏਦਾਂ अस्सलाम वालेकुम नादरीन, टी टाइम में खुश आमदीद। ਹੋਰ ਮਾਰ किस ਲਓ चीज ਦੀਆਂ ਤਾੜੀਆਂ ਮਾਰੀਆਂ ਤੂੰ? ਚਲੋ ਇਹ ਦੱਸੋ। ਇੱਕ ਵਾਰੀ ਫੇਰ ਮਾਰ ਲੈਣ ਤੂੰ ਫੇਰ ਦੱਸ। ਤੇ ਸੋਚ ਵੀ ਨਹੀਂ ਸੀ ਮਾਰੀਆਂ ਇੱਕ ਵਾਰੀ। ਪਿਛਲੇ ਸ਼ੋਅ ਦੀਆਂ ਬਕਾਇਆ ਸੀ। ਹਾਂਜੀ ਉਹ ਤੁਸੀਂ ਗੱਲ ਕੋਈ ਜ਼ਰੂਰੀ ਕਰਨੀ ਸੀ ਨਾ, ਉਹ ਮਿਸ ਹੋ ਗਈ। ਸਾਜੀ ਕਿਹੜੀ ਜ਼ਰੂਰੀ ਗੱਲ ਤੁਸੀਂ ਅੱਜ ਕੱਲ ਬਹੁਤ ਜ਼ਰੂਰੀ ਗੱਲਾਂ ਕਰਦੇ ਪਏ ਹੋ, ਮੈਨੂੰ ਸਮਝ ਨਹੀਂ ਲੱਗਣ ਡਈ। ਤੁਸੀਂ ਲੱਤ ਠੀਕ ਹੋਈ ਹੈ? ਨਹੀਂ ਸਾਜੀ ਲੱਤ ਨਹੀਂ ਮੇਰੀ ਸਹੀ ਹੋਈ। ਸਹੀ ਨਹੀਂ ਹੋਈ? ਨਹੀਂ ਸਾਜੀ ਇਧਰਲੀ ਸੀ। ਆਹੋ ਲੱਤ ਵੀ ਤੁਹਾਡੀ ਹਾਲਾਤ ਤੇ ਹੀ ਗਈ, ਨਹੀਂ ਅੱਲਾ ਸਹੀ। ਖੈਰ ਕਰੇਗਾ, ਕੋਈ ਗੱਲ ਨਹੀਂ, ਹੋ ਜਾਊਗੀ ਸਹੀ। ਰੋਟੀ ਥੋੜੀ ਕਰਕੇ ਦੇਖ ਲਓ ਕਿਹੜੀ ਰੋਟੀ ਜਿਹੜੀ ਇੰਨੀ ਰੋਟੀ ਤੈਨੂੰ ਪਤਾ ਹੀ ਨਹੀਂ ਮੇਰੀ ਡਾਈਟ ਦਾ, ਤੈਨੂੰ ਪਤਾ ਵਾ ਰੋਟੀ ਤੇ ਮੈਂ ਖਾਂਦਾ ਹੀ ਨਹੀਂਗਾ। ਉਹ ਬਸ ਰੋਟੀ ਤਾਂ ਵੈਸੇ ਹੀ ਖੂਨ ਚੂਸਦੀ ਆ। ਲੋ ਤੁਹਾਡੇ ਜਿੰਨੀ ਰੋਟੀ ਕੌਣ ਖਾਂਦਾ, ਅੱਲਾ ਮਾਫੀ ਦੇਵੇ। ਕਿਸੇ ਦਾ ਹੋਟਲ ਚੱਲੇ ਨਾ ਤੇ ਉਹ ਤੁਹਾਡੇ ਘਰ ਦੇ ਨਾਲ ਬਣਾ ਲੈਂਦਾ, ਉਦੋਂ ਚੱਲ ਜਾਂਦਾ। ਤੁਹਾਨੂੰ ਇਹ ਨਹੀਂ ਪਤਾ ਰੋਟੀ ਬੰਦਾ ਖਾ ਜਾਂਦੀ ਹੈ। ਸਾਜੀ ਫੇਰ ਹੈਗਾ ਇਹਦੇ ਸੱਚੀ ਮੁੱਚੀ ਦੀ ਗੱਲ ਦੱਸਾਂ, ਇਹਦੇ ਸਕੇ ਭਰਾ ਨੇ ਨਾਸ਼ਤੇ ਦੀ ਦੁਕਾਨ ਸਵੇਰੇ ਨਾ, ਅਸੀਂ ਰਾਤ ਨੂੰ ਉਹਦੇ ਘਰ ਜਾਣਾ ਨਾ, ਤੇ ਉੱਥੇ ਬੋਰਡ ਪੇ ਹੁੰਦਾ ਲਿਖਿਆ ਹੁੰਦਾ ਸੀ ਪੋਮਾ ਕਿ ਪਤਾ ਨਹੀਂ ਕੀ ਨਾਸ਼ਤਾ ਤੇ ਗੁੱਡੂ ਹੈ ਗੁੱਡੂ ਨਾਸ਼ਤਾ ਤੇ ਸਿਰੀ ਪਾਏ ਤੇ ਬੌਂਗ ਪਾਏ, ਜਿਹੜੀਆਂ ਮਤਲਬ ਰਾਤ ਨੂੰ ਲੇਟ ਨਾਈਟ ਖਾਣ ਵਾਲੀਆਂ ਚੀਜ਼ਾਂ ਉਹ ਵੀ ਨਾਸ਼ਤੇ 'ਚ ਲਿਖੀਆਂ ਨੇ। ਨਹੀਂ ਉਹ ਲਿਖਿਆ ਹੁੰਦਾ ਸੀ, ਹੁੰਦਾ ਨਹੀਂ ਸੀ। ਲਿਖਿਆ ਹੁੰਦਾ ਸੀ ਸਿਰਫ ਚਨੇ ਹੁੰਦੇ ਸੀ ਉਹਦੇ ਕੋਲ ਵਿਚਾਰੇ ਕੋਈ ਚਨੇ ਦੇ ਨਾਲ। ਉਹ 15 ਦਿਨ ਨਹੀਂ ਵਿਚਾਰਾ ਕੱਢ ਸਕਿਆ। ਇਹਦੇ ਭਰਾ ਨੇ ਜਿਹੜਾ ਨਾਸ਼ਤਾ ਲਾਇਆ ਸੀ ਨਾ, ਤੇ ਉਹ ਸਾਲਨ ਨਾਲ ਦੇ ਘਰੋਂ ਲੈਂਦਾ ਹੁੰਦਾ ਸੀ ਆਪਣੇ। ਨਹੀਂ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਕੀ ਗੱਲ 15 ਦਿਨ? ਕਹਿੰਦਾ ਭਾਣ ਮਾਸ਼ਾਅੱਲਾ ਗਾਹਕੀ ਬੜੀ ਸੀ, ਲੇਕਿਨ ਇੱਕੋ ਸ਼ਕਲਾਂ ਦੇ ਗਾਹਕ ਰੋਜ਼ ਆਈ ਜਾਂਦੇ ਸੀ। ਇੱਕੋ ਹੀ ਸ਼ਕਲਾਂ ਦੇ ਮਤਲਬ ਤੋਂ ਘਰੋਂ ਹੀ। ਅੱਛਾ ਅੱਛਾ। ਉਦੋਂ ਉਹਨੇ ਕਿਹਾ ਮੇਰੇ ਫਿਕਸ ਗਾਹਕ ਲੱਗੇ ਸੀ 13-14, ਉਸਤਾਦ ਜੀ ਨਹੀਂ ਹੁਣ ਮੈਂ ਉਹ ਹੀ ਖਾਈ ਜਾਂਦੇ ਸੀ। ਹੁਣ ਮੈਂ ਦੁਬਾਰਾ ਰੈਸਟੋਰੈਂਟ ਪਾ ਕੇ ਦੇ ਰਿਹਾ ਸਾਜੀ ਇਨਸ਼ਾਅੱਲਾ ਤਾਲਾ ਤੁਹਾਡੇ ਨਾਮ ਉਹਨੂੰ ਕਾਹਦਾ ਪਾ ਕੇ ਦੇ ਰਿਹਾ ਤੂੰ? ਆਪਣੇ ਲੰਗਰ ਦਾ ਸੋਚ ਰਿਹਾ। ਨਹੀਂ ਆਪਣੇ ਲੰਗਰ ਦਾ ਕੀ, ਆਪਣਾ ਲੰਗਰ ਕਿੰਨਾ ਕੁ ਖਾ ਲਾਂਗੇ। ਇਹਨਾਂ ਜੇ ਵੱਡਾ ਭਰਾ ਕੋ ਮੰਗ ਲਿਆ ਤੇ ਉਹਨੇ ਕਹਿ ਦਿੱਤਾ ਬਗੈਰ ਤਾਂ ਵੱਡੇ ਭਰਾ ਕੋ ਪੈਸੇ ਮੰਗ ਲਈ, ਤੇ ਛੋਟੇ ਮੰਗ ਲਓ। ਉਹਨੇ ਕਿਹਾ ਤੂੰ ਕਾਹਦਾ ਵੱਡਾ ਵਾ, ਛੋਟਿਆਂ ਦਾ ਇੰਨਾ ਵੀ ਹੱਕ ਨਹੀਂ। ਜੇ ਅੰਮੀ ਨੂੰ ਕਹਿ ਦੇਣਾ ਅੰਮੀ ਜੀ ਪੈਸੇ ਵੇ ਦਦ ਨੂੰ ਪਾਲ ਕੇ ਕੀਤਾ, ਹੁਣ ਅਸੀਂ ਪੈਸੇ ਦਿਆਂਗੇ ਨਾਸ਼ਤੇ ਤੇ। ਬੱਕਰਾ ਲੈ ਲਿਆ ਤੂੰ? ਸਾਜੀ ਹਾਂਜੀ ਮੈਨੂੰ ਪਤਾ ਲੱਗਾ ਰਾਤੀ ਇੱਕ ਬੰਦਾ ਦੱਸ ਰਿਹਾ ਸੀ ਕਿ ਫੈਸਲ ਨੇ ਜਨਾਬ ਜੀ ਐਡਾ ਕੁ ਬੱਕਰਾ ਲਿਆ। ਕਿੱਦਾਂ ਐਡਾ ਕੀ ਕਰ? ਉਹਨੇ ਕਿਹਾ ਉਸਤਾਦ ਜੀ ਟੈਂਟ ਲੱਭਦਾ ਫਿਰੇ ਕਿ ਮੈਂ ਇੱਧਰ ਵੀ ਟੈਂਟ ਲਾਉਣੇ, ਇੱਧਰ ਵੀ ਟੈਂਟ ਲਾਉਣੇ, ਤੇ 2 ਟੈਂਟ ਲਾਤੇ ਤੇ ਵਿੱਚ ਬੱਕਰਾ ਨਹੀਂ ਲੱਭ ਰਿਹਾ। ਇੱਕ ਦੋਸਤ ਦੀ ਫੋਤੀ ਤੇ ਗਿਆ, ਉਹਨੇ ਜਨਾਜ਼ਾ ਪੜ੍ਹ ਕੇ ਐਲਾਨ ਕੀਤਾ ਕਿ तमाम ਮਹਿਮਾਨ ਜਦੋਂ ਖਾਣੇ ਦਾ ਨਾ ਆਇਆ ਘਰੋਂ ਖਾਣ ਜਾ ਕੇ। ਇਹ ਦਿਲ ਵੇਖ। ਹਾਂ ਉਹਨੇ ਕਿਹਾ ਨਹੀਂ ਹੈ। ਅੱਛਾ ਯਾਰ ਇੱਕ ਬੰਦੇ ਦਾ ਅਗਲੇ ਦਾ ਬੰਦਾ ਮਰ ਜਾਂਦਾ, ਉੱਥੋਂ ਨੂੰ ਰੋਟੀਆਂ ਪੈ ਜਾਂਦੀਆਂ। ਹਾਂਜੀ ਹਾਂਜੀ ਦੱਸੋ ਏਡਾ ਛੋਟਾ ਮਾਮਾ ਚੰਗਾ ਭਲਾ ਘਰ ਬੈਠਾ ਵਾ, ਉਹਨੂੰ ਕੋਈ ਪਤਾ ਹੀ ਨਹੀਂ ਆਪਣੇ ਲੋ ਠੀਕ ਆ। ਉਹਨੇ ਨਾਨਕਿਆਂ ਦੀ ਪੈ ਗਈ। 25,000 ਰੁਪਇਆ ਮੈਂ ਜੋੜਿਆ ਵੀ ਆ, ਚਲੋ ਕੋਈ ਦਾਰੀ ਕੁਰਬਾਨੀ ਲੈ ਲਾਂਗੇ। ਇੱਕਦਮ ਉਹਨੂੰ ਫੋਨ ਆਉਂਦਾ ਕਿ ਵੀ ਉਹ ਬਹਿਨੋਈ ਫੌਤ ਹੋ ਗਿਆ, ਹਾਂ। ਤੇ ਉਹ ਮਾਮੇ ਦੀ ਰੋਟੀ ਹੈ ਪਹਿਲੇ ਦਿਨ, ਉਹ ਵਿਚਾਰੇ ਦੀ, ਉਹ ਦੂਜੇ ਦਿਨ ਫਲਾਣੇ ਦੀ, ਤੀਜੇ ਦਿਨ। ਸਮਝ ਨਹੀਂ ਆ ਰਹੀ ਯਾਰ ਇਹ ਕੀ ਹੈ ਹਿਸਾਬ ਕਿਤਾਬ। ਇਹ ਹੋਣਾ ਚਾਹੀਦਾ। ਨਹੀਂ ਇਹ ਹੁੰਦਾ ਵਾ ਕਿ ਦੁੱਖ ਦਾ ਟਾਈਮ ਆ, ਮੁਸ਼ਕਿਲ ਦੀ ਘੜੀ ਆ, ਇੱਕ ਤੇ ਅਗਲੇ ਦਾ ਜੀ ਮਰ ਗਿਆ ਤੇ ਉੱਤੋਂ ਰੋਟੀ ਵੀ ਉਹ ਪਕਾਉਣ। ਉਹ ਰੋਟੀ ਫਿਰ ਅਸੀਂ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਨਾ ਉਹਨਾਂ ਦੇ, ਉਹ ਫਿਰ ਨਹੀਂ ਮਾਮੇ ਦਾ ਕਹਿੰਦੇ ਜੀ ਮਾਮੇ ਦਾ ਹੱਕ ਬਣਦਾ, ਇਹ ਮੈਂ ਕਹਿ ਰਿਹਾ। ਹਾਂ ਮਾਮਾ ਅਗਰ ਮਾੜਾ ਵਾ, ਦੇਖੋ ਨਾ ਤੇਰੀ ਗੱਲ ਠੀਕ ਆ, ਜਿਹੜਾ ਸਹਿਬੇ ਸੀ ਤਾਂ ਉਹ ਦੇ ਦੇਵੇ, ਨਹੀਂ ਤੇ 3 ਜਣੇ ਰਲ ਕੇ ਦੇ ਦੇਣ, 4 ਜਣੇ ਰਲ ਕੇ ਦੇ ਦੇਣ। 50,000 ਦੀ ਰੋਟੀ 5 ਜਣੇ 10,000 ਪਾ ਕੇ ਰਲ ਦੇਣ। ਨਹੀਂ ਜੀ ਰੋਟੀ ਮਾਮੇ ਦੀ ਬਣਦੀ, ਇਹ ਕੀ ਹੈ? ਸਾਜੀ ਤੋਂ 4-4 5-5 ਰਲ ਨਹੀਂ ਸਕਦੇ, ਨਵਾਂ ਰੋਲਾ ਪੈ ਜਾਂਦਾ। ਉਹ ਮਾੜਾ ਵੀ ਕਹਿੰਦਾ ਨਹੀਂ ਹੁਣ ਮੈਨੂੰ ਕਹਿ ਦਿੱਤਾ ਮੈਂ ਉੱਤੇ ਹੀ ਲੱਤ ਰੱਖਣੀ, ਮੈਂ ਹੀ ਪਕਾਵਾਂਗਾ। ਉਹ ਜੇ 5 ਜਣੇ ਰਲੇ ਨੂੰ ਦਿਲ ਕਰੇ ਆਪਣੇ ਬਾਹਰੋਂ ਵੀ 5-5 ਅਫਸੋਸੀਏ ਸੱਦ ਲੈਣ, ਵੀ ਰੋਟੀ ਆਪਣੀ ਖਾਓ। ਉਸਤਾਦ ਜੀ ਇਹ ਦੌਰ ਚ ਮਰਨਾ ਕਿਹੜਾ ਸੌਖਾ। ਹੁਣ ਤਾਇਆ ਜੀ ਫੌਤ ਹੋਏ, 90,000 ਰੁਪਇਆ ਕਬਰ ਵਾਲੇ ਨੇ ਲਿਆ। ਠੀਕ ਹੈ ਭਾਣ ਉਹ ਤੇ ਉਹਨੇ ਇਸ ਤੋਂ ਲਿਆਣਾ ਕਿ ਕਿਉਂਕਿ ਉਹਨਾਂ ਨੇ ਕਿਹਾ ਵੀ ਇਸ ਕਬਰਸਤਾਨ 'ਚ ਅਗਰ ਦੱਬਣਾ ਇੱਕ ਤੇ ਕਿਸੇ ਨੂੰ ਪਤਾ ਨਾ ਲੱਗੇ, ਤੇ ਦੂਜਾ ਹੈ ਕਿ ਪੈਸੇ ਦੀ ਡਬਲ ਲੈਣੇ। ਨਹੀਂ 90,000 ਰੁਪਇਆ ਲੱਗਾ ਉਹ ਉਹ ਲੈਣਾ ਹੀ ਸੀ ਨਾ, ਉਹਨੇ ਸਮਝ ਨਹੀਂ ਲੱਗੀ ਗੱਲ ਦੀ। ਗੁਪਤ ਤੇ ਕਬਰ ਬਣਵਾਈ। ਕੀ ਕਰਦੇ ਹੁੰਦੇ ਤੇ ਵਿੱਚ ਕੀ ਸਨੋਕਰ ਕਲੱਬ ਬਣਾ ਕੇ ਦਿੱਤਾ। ਅੱਲਾਹ ਪਿਤਾ ਜੀ ਚਵਲਾ ਮਾਰਦਾ ਪਿਆ। ਯਾਰ ਔਰ ਮਰਨਾ ਵੀ ਬਹੁਤ ਮੁਸ਼ਕਿਲ ਆ। ਕਮ ਤੋਂ ਕਮ ਤੁਹਾਡੇ ਕੋਲ 2 ਲੱਖ ਰੁਪਇਆ ਹੋਣਾ ਚਾਹੀਦਾ ਮਰਨ ਵਾਸਤੇ ਵੀ। 90,000 ਦੀ ਕਬਰ 90,000 ਰੁਪਇਆ ਲਿਆ ਕਬਰ ਕਾਰਨਰ ਤੇ ਸੀ, ਕਾਰਨਰ ਤੇ ਨਹੀਂ ਯਾਰ ਇਹਦੀ ਅੱਲਾ ਮਾਫੀ ਦੇਵੇ, ਮਜ਼ਾਕ ਨਾ ਕਰੋ ਕਬਰਾਂ ਕੁਬਰਾਂ ਵਾਲਾ, ਬੜੀ ਬਹੁਤ ਅੱਲਾ ਪਾਕ ਇਹ ਅੱਲਾ ਬਚਾਵੇ।
ਇਹਦਾ ਕੋਈ ਮਜ਼ਾਕ ਨਹੀਂ। ਪਰ ਤੁਸੀਂ ਜੋੜੇ ਨੇ ਪੈਸੇ 2 ਲੱਖ ਰੁਪਇਆ, ਤੁਸੀਂ ਘਰ ਫੜਾਇਆ ਆਪਣਾ। ਉਸਤਾਦ ਜੀ ਤੂੰ ਮਰਨਾ ਨਹੀਂ, ਤੈਨੂੰ ਮਰਨਾ ਭੁੱਲਿਆ ਤੂੰ ਜੀ ਕਿਹਾ 2 ਲੱਖ ਚਾਹੀਦਾ ਵਾ ਹਾਂ। ਕਿ ਜਦੋਂ ਤੂੰ ਮਰਨਾ ਉਹ ਵੀ ਮੇਰੇ ਤੇ ਭਾਰ ਆ। ਉਹ ਤੇ ਕਮ ਸੇ ਕਮ ਜੋੜ ਕੇ ਘਰ ਫੜਾਇਆ, ਉਹ ਤੇ ਕਮ ਸੇ ਕਮ ਫੜਾਇਆ, ਬੜੀ ਕਮ ਸੇ ਕਮ ਉਹ ਤੇ ਫੜਾਇਆ ਯਾਰ। ਉਹ ਬਸ ਕਰੋ ਉਸਤਾਦ ਜੀ, ਉਹ ਸਾਈ ਸਾਰਾ ਮੇਰਾ ਖਰਚਾ A to Z ਤੁਹਾਡੇ ਸਿਰ ਤੇ ਵੇ, ਤੁਸੀਂ ਕਰਨਾ ਹੈ, ਠੀਕ ਹੈ ਨਾ। ਮਰਨ ਤੋਂ ਬਾਅਦ ਤਨਖਾਹ ਉਹ ਇਹਨਾਂ ਦੀ ਮਿਹਰਬਾਨੀ ਹੋਏਗੀ, ਉਹ ਅਦਰਵਾਈਜ਼ ਮੇਰੇ ਮਾਸ਼ਾਅੱਲਾ ਮੈਨੂੰ ਇੰਨਾ ਕਿ ਮੈਨੂੰ ਯਕੀਨ ਹੈਗਾ ਅੱਲਾਹ ਇਹ ਪਾਕ ਪ੍ਰਾਪਰਟੀਆਂ ਜਿਹੜੀਆਂ ਨੇ ਜ਼ਿੰਦਗੀ ਉਹ ਕਰੇ। ਕਿਰਾਇਆ ਹੁੰਦਾ ਵਾ, 2.5-3 ਲੱਖ ਰੁਪਏ ਦਾ ਕਿਰਾਇਆ ਆ ਜਾਂਦਾ ਵਾ। ਜ਼ਿੰਦਗੀ ਕਰੇ ਕਿ ਉਸਤਾਦ ਜੀ ਮੈਂ ਮੇਰਾ ਇੱਕ ਸਵਾਲ ਹੈ ਤੁਹਾਨੂੰ ਕਿ ਇਹ ਤੁਹਾਨੂੰ ਜ਼ਿੰਦਾ ਬਾਰੇ ਚ ਕਿ ਮਰਿਆ ਬਾਰੇ ਚ? ਇਹ ਜਿੰਦਾ ਲੱਖ ਦਾ ਮਰਿਆ ਲੱਖ ਦੀ ਲਾਨਤ। ਨਹੀਂ ਉਸਤਾਦ ਜੀ ਬੇਸਿਕ ਹੈ ਨਾ, ਮੈਨੂੰ ਇੰਨਾ ਪਤਾ ਕਿ ਮੇਰੇ ਨਾਲ ਕਦੇ ਵੀ ਜ਼ਿਆਦਤੀ ਨਹੀਂ ਹੋਣੀ, ਕਿਉਂਕਿ ਮੈਂ ਰਹਿਮਦਿਲ ਹੈਗਾ ਵਾਂ। ਮੈਂ ਹਮੇਸ਼ਾ ਮੁਹੱਬਤਾਂ ਕੀਤੀਆਂ ਨੇ, ਮੁਹੱਬਤਾਂ ਵੰਡੀਆਂ ਨੇ ਤੇ ਮੁਹੱਬਤਾਂ ਹੀ ਮੈਨੂੰ ਮਿਲਣਗੀਆਂ। ਮੇਰੇ ਆਪਣੇ ਮੂੰਹੋਂ ਮੀਆਂ ਮਿੱਠੂ ਅੱਲਾ ਦੀ ਕਸਮ ਨਾਦਰੀ ਨੱਕ ਗਏ ਨੇ ਕਿ ਯਾਰ ਕੋਈ ਗੱਲ ਹੁੰਦੀ ਹੈ ਯਾਰ, ਇੰਨੀ ਬੰਦਾ ਆਪਣੀ ਤਾਰੀਫ ਕਰੀ ਜਾਂਦਾ ਭਾਈ, ਮੈਂ ਇਦਾਂ ਮੈਂ ਇਦਾਂ ਮੈਂ ਇਦਾਂ ਮੈਂ ਇਦਾਂ। ਯਾਰ ਤੇਰੇ ਚ ਕੋਈ ਮਾੜਾ ਮੋਟਾ ਕੋਈ ਫਾਲਟ ਵੀ ਹੋਊਗਾ ਹਾਂਜੀ ਕਦੀ ਉਸਤਾਦ ਜੀ, ਫਾਲਟ ਕਦੀ, ਹਾਂ ਕੋਈ ਤੇਰੇ ਤੋਂ ਕਦੀ ਕੋਈ ਨਾਰਾਜ਼ ਵੀ ਹੋਇਆ ਹੋਊਗਾ। ਮੁਹੱਬਤਾਂ ਵੰਡੀਆਂ ਨੇ, ਮੈਂ ਬੜਾ ਪਤਾ ਤੂੰ ਕੀ ਸਾਬਤ ਕਰਨਾ ਚਾਹ ਰਿਹਾ। ਉਹ ਸਿਲਸਿਲਾ ਮੁੱਕ ਗਿਆ ਬਹੁਤ ਦੇਰ ਦਾ। ਕਦੇ ਘਰੋਂ ਨਿਆਣਿਆਂ ਨੇ ਕੋਈ ਸ਼ੈ ਵੰਡੀ ਨਹੀਂ ਮੈਂ ਤੇ ਮੁਹੱਬਤਾਂ ਕਿਦਾਂ ਯਾਰ ਨਾਦਰੀ ਨਹੀਂ ਯਾਰ, ਸਿੱਧੀ ਗੱਲ ਹੈ ਯਾਰ। ਅਸੀਂ ਵੀ ਉਹਨੂੰ ਕਹਿੰਦੇ, ਲੇਕਿਨ ਅਸੀਂ ਮਾੜੇ ਵੀ ਆ ਚੰਗੇ ਵੀ ਆ, ਮਾੜਾ ਛੋਟਾ ਝੂਠ ਵੀ ਕਿਸੇ ਨੂੰ ਗੇੜਾ ਵੀ ਦੇ ਦੇਈਦਾ, ਕਿਸੇ ਨੂੰ 100 ਕੰਮ ਕਰ ਲਈਦਾ। ਇਹੀ ਤੇ ਅਸੀਂ ਹੁਣ 24 ਘੰਟੇ ਇਹੀ ਗੱਲ ਕਹੀ ਜਾਣੀ ਵੀ ਮੈਂ ਫਾਈਨਲ ਆ, ਮੈਂ ਇਦਾਂ ਮੈਂ ਇਦਾਂ ਮੈਂ ਆਪਣੀ ਮੈਂ ਉਸਤਾਦ ਜੀ ਇਹ ਤਾਂ ਮੈਂ ਕਿਹਾ ਹੀ ਨਹੀਂ ਗਾ, ਤੇ ਕੋਲੋਂ ਹੀ ਤੁਸੀਂ ਕਹਿਣ ਡਏ ਹੋ। ਇਹ ਵੀ ਇਹਨਾਂ ਦੇ ਰਿਸ਼ਤੇਦਾਰਾਂ ਦੀ ਫੌਤਗੀ ਹੋ ਗਈ, ਉਹਨੇ ਕਿਹਾ ਰੋਟੀ ਤੇਰੀ ਬਣਦੀ, ਤੇ ਅਗਲੇ ਦਿਨ ਇੱਕ ਰੋਟੀ ਲਈ ਨਹੀਂ ਰਿਸ਼ਤੇਦਾਰ ਫੌਤ ਗਈ, ਉਹਨਾਂ ਨੇ ਕਿਹਾ ਰੋਟੀ ਤੇਰੀ ਬਣ ਰਹੀ, ਉਹਨੇ ਕਿਹਾ ਜੀ ਮੇਰੀ ਤਾਂ ਬਣ ਰਹੀ ਘਰ, ਮੇਰੀ ਤਾਂ ਬਣ ਉਹਨਾਂ ਨੇ ਰਹੀ। ਕਿਹਾ ਤੇਰੀ ਰੋਟੀ ਬਣਦੀ, ਕਹਿੰਦਾ ਖਾ ਲਾਂਗੇ। ਉਹ ਨਹੀਂ ਯਾਰ, ਅਸੀਂ ਬੇਸਿਕ ਰਸਮਾਂ ਰੁਸਮਾਂ ਆਪ ਹੀ ਹੈ ਕਿ ਵੀ ਸਾਰੇ ਜਿਨ੍ਹਾਂ ਨੂੰ ਆਏ ਉਹਨਾਂ ਨੂੰ ਸੂਟ ਦੇਣੇ, ਰੋਟੀ ਦੇਣੀ। ਯਾਰ ਅਸੀਂ ਯਾਰ ਇਹ ਰਸਮਾਂ ਉਹਨਾਂ ਆਪ ਦੀਆਂ ਲੈਣਾ ਨੇ। ਕਿਹੜੀਆਂ ਉਹਨਾਂ ਦੀਆਂ? ਤੁਸੀਂ ਕਹਿ ਦਿਓ। ਇਹਦੇ ਭਰਾ ਨੇ ਬੜੇ ਕਾਰੋਬਾਰ ਕੀਤੇ ਨੇ ਉਸਤਾਦ ਜੀ, ਇਹ ਹੋਣ ਦੀ ਗੱਲ ਨਹੀਂ ਹੈਗੀ। ਇਹਨਾਂ ਨੇ ਚਿੜੀਆਂ ਵਾਲਾ ਕਹਿਣ ਲੱਗੇ। ਨਹੀਂ ਬਰਫ਼ ਲਾਈ ਇਹਨਾਂ ਨੇ ਤੇ ਘਰ ਬੈੱਡ ਤੇ ਨਾ ਮੈਟਰਸ ਤੇ ਲਾਈ ਵੀ ਖੁਰੇ ਕੀ ਘੱਟ। ਬਰਫ਼ ਲਾਈ ਆ, ਗਰਮ ਸੀਗਾ ਕਮਰਾ। ਬਰਫ਼ ਲਾਈ ਤੇ ਪਹਿਲਾ ਆਰਡਰ ਹੀ ਲਾਸ਼ ਨੂੰ ਲਾਉਣ ਵਾਲੀ ਦਾ ਆ ਗਿਆ। ਜਿਹੜੇ ਭਾਈ ਘਰ ਦੇ ਕਹਿੰਦਾ ਬਰਫ਼ ਲਿਆ ਤੇ ਬਲੌਗ ਰੇੜ ਕੇ ਲਿਆਉਂਦੇ ਆ ਘਰ, ਉਹਨਾਂ ਜਿਗਰ ਇੰਨੀ ਹੋ ਗਈ। ਬਰਫ਼ ਵੇਚਣ ਦੇ ਤੇ ਧਿਆਰ ਲਿਖ ਨਾਲ ਦੇ ਬਲਾਕ ਤੇ ਲਿਖੀ ਜਾ ਰਹੇ ਹੋ, ਚੋਈ ਜਾ ਰਹੇ। ਚਲੋ ਉਸਤਾਦ ਜੀ ਤੁਸੀਂ ਤੇ ਵੇਚ ਕੇ ਇਧਰਲੇ ਬਲਾਕ ਤੇ ਲਿਖੀ ਜਾ ਰਿਹਾ, ਉਹ ਨਾਲ ਚੋਈ ਜਾ ਰਿਹਾ। ਰਾਤ ਨੂੰ ਖਾਤਾ ਚ ਹੋ ਗਿਆ ਸਾਰਾ। ਬਰਫ਼ ਲਾਈ ਭਾਈ ਫੈਸਲ ਨੇ ਵਿੱਚ। ਪਰ ਰਾਤ ਨੂੰ ਥੱਲੇ ਜਿਹੜਾ ਖਾਤਾ ਨਾ, ਉਹਨੂੰ ਥੋੜਾ ਬਾਲਟੀ ਚ ਭਰ ਕੇ ਘਰ ਲੈ ਕੇ ਜਾ। ਲੋਕਾਂ ਨੇ ਕੀ ਹੋਇਆ, ਕਹਿੰਦਾ ਯਾਰ ਖਾਤਾ ਘਰ ਜਾ ਕੇ ਹਿਸਾਬ ਕਰਨਾ ਪੂਰੇ ਪਾਣੀ ਦਾ। ਪਾਣੀ ਲਾ ਕੇ ਕੈਲਕੂਲੇਟਰ ਲੈ ਤੇ ਉਹਨੂੰ ਜਾ ਕੇ ਫ੍ਰਿਜ ਚ ਕੋਲੇ ਰੱਖ ਰਿਹਾ ਵੀ ਸ਼ਾਇਦ ਜੰਮ ਕੇ ਫਿਰ ਉੱਤੇ ਦਿਖਿਆ। ਫਿਰ ਜਮਾ ਕੇ ਬਿੱਲ ਬਣਾ ਰਹੇ। ਭਾਈ ਫੈਸਲ ਨੇ ਭਾਈ ਬਰਫ਼ ਲਾਈ, ਇੱਕ ਬੰਦਾ 50 ਰੁਪਏ ਦੇ ਕੇ ਆਪਣੇ ਟੀਕੇ ਰਖਾਏ ਬਲਾ ਕੇ ਉਹ ਠੰਡੇ ਕਰਨ ਦੇ। ਟੱਪ ਦੇ ਵਿੱਚ ਨਾ ਕਮਰੇ 'ਚ ਪਾਣੀ ਰੱਖ ਕੇ ਤੇ ਤੂੰ ਝੱਲਾ ਮਾਰਨ ਡਿਆ। ਮੈਂ ਕਿਹਾ ਇਹ ਕੀ ਕਹਿੰਦਾ ਬਰਫ਼ ਬਣਾਉਣ। ਐਦਾਂ ਕਿੱਦਾਂ ਬਰਫ਼ ਬਣਦੀ? ਇਹ ਤਾਂ ਬਣਦੀ ਭਲਾ। ਯਾਰ ਤੇ ਤੇਰੀ ਬੇਵਕੂਫੀ ਹੈ, ਤੈਨੂੰ ਉਹ ਕਦੇ ਬੇਵਕੂਫੀ ਹੈ ਯਾਰ। ਯਾਰ ਐਡਾ ਵੀ ਨਹੀਂ ਕੋਈ ਹੁੰਦਾ। ਮੈਂ ਫਿਰ ਰਵੀਆਂ ਦੱਸਾਂ, ਤੁਸੀਂ ਉਹ ਐਡਾ ਜਾਹਲ ਬੰਦਾ ਉਸਤਾਦ ਜੀ। ਬਰਗਰਾਂ ਦੀ ਰੇੜੀ ਲਾਉਣੀ ਸੀ ਤੇ ਉਹ ਰੇੜੀ ਨਹੀਂ ਲੱਭੀ ਤੇ ਘਰੋਂ ਸ਼ੋਕੇਸ ਲਿਆ ਕੇ ਉਹਦੇ 'ਚ ਬਰਗਰ ਲਾਏ। ਕਿੰਨਾ ਪਾਗਲ ਆ। ਸ਼ੂਟਿੰਗ ਅਲਮਾਰੀ ਚ ਸ਼ੂਟਿੰਗ ਅਲਮਾਰੀ ਜੀ ਯਾਰ, ਕੈਸਾ ਚਾਲ ਆ। ਬਰਫ਼ ਜਮਾਈ ਹੋਈ ਸਿਲੀਕੋਨ ਪਾਉਂਦੇ ਆ, ਕਹਿੰਦਾ ਨਾ ਖੁਰਦੀ ਨਹੀਂ। ਬੂਟੀ ਪੀ ਕੇ ਬਰਫ਼ ਵੇਚਣ ਲੱਗਾ, ਇੱਕ ਬੰਦੇ ਨੇ 50 ਰੁਪਏ ਦੀ ਮੰਗੀ ਹੈ, ਪਹਿਲਾ ਸੂਆ ਉਂਗਲ ਤੇ ਮਾਰ ਲਿਆ। ਯਾਰ ਇਹਨੇ ਬਰਫ਼ ਲਾਈ ਉਸਤਾਦ ਜੀ, ਇੰਨਾ ਲਵੇਟ ਲੈ 20 ਦਾ ਗਾਹਕ ਆਇਆ ਤੇ ਖੋਲਦੇ ਹੁਣ ਚਲਾ ਗਿਆ। ਇਹ ਕੀ ਚੌੜ। ਰੇੜੀ ਤੇ ਭਾਈ ਇੰਨੀ ਬਰਫ਼ ਲੱਦ ਲਿਆਇਆ, ਦੁਕਾਨ ਤੇ ਆਣ ਕੇ ਖੋਤਾ ਕੰਬਦਾ ਵੀਰੇ ਇਦਾਂ ਇਦਾਂ ਕੱਢ ਲੈ। ਖਰਾ ਦੀਆਂ ਸੀ ਬਰਫ਼ ਵੇਚਦਾ ਸੀ, ਇੱਕ ਬੰਦਾ 30 ਦੀ ਬਰਫ਼ ਲੈਣਾ, ਖਰਾ ਚ ਬੰਨ ਕੇ ਨਾ ਉਹਨੂੰ ਐ ਟੂਲ ਲਾਉਂਦੇ ਆ। ਕਹਿੰਦਾ 30 ਦੀ ਭਾਵੇਂ ਇੰਨੀ ਕੁ ਬਹੁਤ। ਬਰਫ਼ ਵੇਚਦਾ ਸੀ ਤੇ ਠੰਡ ਲੱਗੀ ਤੇ ਆਪਣਾ ਰੇੜੀ ਤੇ ਅੱਗੇ ਤਸਲਾ ਕੋਲਿਆਂ ਦਾ ਰੱਖਿਆ। ਸਾਰੀ ਘੁਰ ਗਈ। ਅੱਛਾ ਬਰਫ਼ ਲਾਈਏ ਨਾ ਤੇ ਅਗਲਾ ਆ ਕੇ ਕਹਿੰਦਾ ਸੀ, ਉਹਨੂੰ ਪੁੱਛਦਾ ਸੀ ਕਾਹਦੇ ਲਈ, ਮਤਲਬ ਪਾਣੀ 'ਚ ਪਾਉਣ ਲਈ, ਜਿਹੜੇ ਉਹਨੂੰ ਫਿਰ ਤੋੜ ਕੇ ਛੋਟੀ ਜਿਹੜਾ ਗੋਲੇ ਬਣਾਉਣਾ ਉਹਨੂੰ ਰਗੜ ਕੇ ਦਿੰਦਾ। ਇੱਕ ਹਾਥੀ ਦੀ ਸੁੰਡ ਚ ਭਾਈ ਬਰਫ਼ ਪਾ ਕੇ ਪੀਸਣ ਦੇ। ਘਰੋਂ ਫੋਨ ਆਇਆ ਤੇ ਲੜ ਪਿਆ ਉਹਨਾਂ ਨੂੰ, ਉੱਚੀ ਗਾਲਾਂ ਕੱਢਣ ਤੇ ਬਰਫ਼ 'ਚ ਠੁੱਡਾ ਮਾਰ ਕੇ ਪੈਰ ਤੋੜ ਲਿਆ। ਅੱਛਾ ਕਈ ਬਰਫ਼ ਵੇਚਣ ਵਾਲਾ ਨਾ ਬੜਾ ਟ੍ਰਿਕ ਹੁੰਦਾ, ਤੋੜਦੇ ਨੇ ਨਾ, ਤੋੜ ਕੇ ਤੇ ਹੁਣ ਇੰਨੀਆਂ ਇੱਧਰ ਡਿੱਗ ਪਈਆਂ ਤੇ ਹੁਣ ਐ ਪਾਉਣੀ ਨਾ ਕਰ, ਉਹਦੇ ਨਾਲ ਡਿੱਗੀ ਆ ਵੀ
ਐ ਪਾ ਕੇ ਉਹਨਾਂ ਨੂੰ ਕਹਿਣਾ ਆ ਵੀ ਲੈ ਆ ਵੀ ਲੈ ਆ ਵੀ ਲੈ ਮਤਲਬ ਉਹ ਖਿਰਪੀਆਂ ਜਿਹੀਆਂ ਪਾਲਾ ਦੇ ਉਹਨੂੰ ਕਹਿਣਾ ਲੈ ਵੀ ਬੜੇ ਡਰਾਮੇ ਹੁੰਦੇ ਨੇ ਕਈ ਨਹੀਂ ਉਹਨਾਂ ਦਾ ਟ੍ਰਿਕ ਹੁੰਦਾ ਸਹੀ ਸਵੇਰ ਸਿੱਧੇ ਹੀ ਮਾਰਦੇ ਨੇ ਯਾਰ ਉਹ ਦੇਖਿਆ ਤੂੰ ਹਰ ਕੰਮ ਦਾ ਆਪਣਾ ਇੱਕ ਟ੍ਰਿਕ ਹੁੰਦਾ ਫੈਸਲ ਸਾਹਿਬ ਤੁਸੀਂ ਕੰਮ ਦੇਖੋ ਲੋਕਾਂ ਦੇ ਤੂੰ ਕਹੇਗਾ ਯਾਰ ਇਹ ਕਿੱਦਾਂ ਕਰ ਲੈਂਦੇ ਨੇ ਇਹ ਕਿੱਦਾਂ ਹੁੰਦਾ ਵਾ ਯਕੀਨ ਕਰ ਇੱਕ ਸਾਜੀ ਟਿਕਟੋਕਰ ਆ ਉਹ ਬਰਫ਼ ਵਾਲੇ ਕਾਰਖਾਨੇ 'ਚ ਕੰਮ ਕਰਦਾ ਉਹ ਵੀਡੀਓ ਭਲਾ ਕੀ ਬਣਾਉਂਦਾ ਕਿ ਗੇਟ ਆ ਬਰਫ਼ ਵਾਲੇ ਕਾਰਖਾਨੇ ਦਾ ਤੇ ਬਲਾਕ ਰਿੜਿਆ ਆ ਰਿਹਾ ਸਲੋ ਮੋਸ਼ਨ 'ਚ ਤੇ ਉੱਤੇ ਉਹ ਇੰਜ ਉਹ ਯਾਰ ਇੱਕ ਹੋਰ ਵੀ ਜਿਹੜੇ ਬੋਰੀਆਂ ਲਾਉਂਦੇ ਟਰੱਕ ਤੋਂ ਉਹ ਇੱਕ ਆਇਆ ਸੀ ਉੱਥੋਂ ਸਿੱਟਦਾ ਵਾ ਤੇ ਸਿੱਧਾ ਉਹ ਫਿਕਸ ਹੁੰਦੀ ਯਾਰ ਓਏ ਭਾਜੀ ਟ੍ਰਿਕ ਆ ਯਾਨੀ ਆਪਣਾ ਆਪਣਾ ਹਰ ਬੰਦੇ ਦਾ ਕੰਮ ਦਾ ਇੱਕ ਹਿਸਾਬ ਆ ਇੱਕ ਬੰਦੇ ਨੇ ਆਖਿਆ ਸਰ ਮੁਲਕ ਨਾ ਆਪਣਾ ਰੁਕ ਗਿਆ ਚੱਲ ਨਹੀਂ ਰਿਹਾ ਕਹਿੰਦਾ ਪਤਾ ਕਰੇ ਕਿਸੇ ਨੇ ਹੈਂਡ ਬ੍ਰੇਕ ਖਿੱਚੀ ਹੈ ਮਤਲਬ ਦੀ ਟਿਊਨਿੰਗ ਕਰਾਉਣ ਵਾਲੀ ਕਾਰ ਮਕੈਨਿਕ ਸੀ ਸਦਰ ਬਣ ਗਿਆ ਤੇ ਜੈਕ ਨੂੰ ਕੌਮੀ ਮਸ਼ੀਨ ਦਾ ਖਿਤਾਬ ਦੇ ਦਿੱਤਾ ਜੈਕ ਨੂੰ ਕਾਰ ਮਕੈਨਿਕ ਸੀ ਭਾਈ ਸਦਰ ਬਣ ਗਿਆ ਇੱਕ ਕਿਸੇ ਸ਼ਹਿਰ ਦਾ ਮਾਹੌਲ ਖਰਾਬ ਹੋ ਗਿਆ ਤੇ ਉਹਨਾਂ ਨੂੰ ਕਹਿੰਦੇ ਉਹਦੇ ਪੈਰ ਝਾੜੋ ਕੱਢ ਕੇ ਨਾ ਉਹਨੇ ਇਹੀ ਕੀਤੀ ਸੀ ਗੱਲ ਕਾਰ ਮਕੈਨਿਕ ਸੀ ਸਦਰ ਬਣ ਗਿਆ ਤੇ ਅਸੈਂਬਲੀ ਹਾਲ ਦਾ ਦਰਵਾਜ਼ਾ ਲਾਇਆ ਉਹ ਬੋਨਟ ਲਗਾਇਆ ਇੰਜ ਕਿ ਉਹਦੇ ਮੱਥੇ 'ਚ ਵੱਜ ਗਿਆ ਸਿੱਧਾ ਕਾਰ ਮਕੈਨਿਕ ਸੀ ਸਦਰ ਬਣ ਗਿਆ ਚਾਈਨਾ ਗਿਆ ਤੇ ਚਾਈਨਾ ਦੇ ਸਦਰ ਨਾਲ 에ਅਰਪੋਰਟ ਤੋਂ ਵਾਪਸ ਜਾ ਰਿਹਾ ਤੇ ਰਸਤੇ 'ਚ ਪੁੱਛ ਰਿਹਾ ਇਹਦੇ ਹਿੱਸੇ ਦਾ ਕੰਮ ਹੋਣ ਵਾਲਾ ਹੈ ਗੱਡੀ ਦੇ ਆਵਾਜ਼ ਆ ਰਹੀ ਇਹਨੂੰ ਠੀਕ ਕਰਾ ਲਓ ਇਹ ਕੰਮ ਵੱਜ ਜਾਣਾ ਨਹੀਂ ਤੇ ਰੋਕੋ ਜ਼ਰਾ ਸਾਈਡ ਤੇ ਤੇ ਚਾਈਨਾ ਦਾ ਸਦਰ ਵਿੱਚ ਬੈਠਾ ਤੇ ਆਪ ਥੱਲੇ ਵੜਿਆ ਕਪੜਾ ਵਿਛਾ ਕੇ ਕਾਰ ਮਕੈਨਿਕ ਸੀ ਚਾਈਨਾ ਦੇ ਸਦਰ ਨੂੰ ਉਹ ਯੂਜ਼ੇਬਲ ਗੱਡੀਆਂ ਦਿਖਾਉਂਦੇ ਆ 2014 ਲੈ ਲਓ ਜੀ ਦੀ ਬੜੀ ਟਾਇਰ ਇੰਜਨ ਜਰਮਨ ਇਹ ਲੋ ਹੱਥ ਦੀ ਗੱਡੀ ਹੈ ਘਰ ਤੇ ਚੱਲਦੀ ਗਿਆ ਅਸੈਂਬਲੀ ਦੇ ਵਿੱਚ ਸਿਲੰਡਰ ਰੱਖ ਕੇ ਕਹਿੰਦੇ 8 ਸਿਲੰਡਰੀ ਅਸੈਂਬਲੀ ਅਕਵਾਮੇ ਮੁਤਹਿਦਾ ਦੇ ਚੱਲਾ ਜਲਾਸਟ ਤੇ ਨਾਲ ਗੋਟੀ ਸੈੱਟ ਲੈ ਗਿਆ ਕਾਰ ਮਕੈਨਿਕ ਸਦਰ ਬਣ ਗਿਆ ਚਾਈਨਾ ਦੇ ਦੌਰੇ ਤੇ ਗਿਆ ਤੇ ਸਾਰੀਆਂ ਸ਼ਾਮਾਂ ਆਪਣੀ ਵਰਕਸ਼ਾਪ ਵਾਲੀਆਂ ਖਰੀਦਣ ਦਿਆ ਪਾਨੇ ਮਸ਼ੀਨਾਂ ਉਹ ਮੁਲਕ ਦਾ ਵੀ ਕੁਝ ਸੋਚਣਾ ਯਾਰ ਤੇਰੀ ਮਿਹਰਬਾਨੀ ਚਾਈਨਾ ਤੋਂ ਮੁਲਕ ਦੀ ਹਵਾ ਘੱਟ ਦੂਸਰੇ ਮੁਲਕ ਦਾ ਸਦਰ ਦੌਰੇ ਤੇ ਆਇਆ ਤੇ 에ਅਰਪੋਰਟ ਤੇ ਉਹਨੂੰ ਕਹਿੰਦੇ ਆਂਦੇ ਆਂਦੇ ਇਹਨੂੰ ਕਰ ਸੱਜੇ ਰੱਖ ਕੇ ਆਂਦੇ ਕਾਰ ਮਕੈਨਿਕ ਦੀ ਸਦਰ ਬਣ ਗਿਆ ਤੇ ਵਜ਼ੀਰਾਂ ਨੂੰ ਬੁਲਾਉਣ ਦਿਆ ਉਹ ਛੋਟੇ ਇੱਧਰ ਆ ਉਹਨਾਂ ਦਾ ਨਾਂ ਰੱਖੇ ਦੱਸੋ ਆ ਬੜੀ ਹਾਏ ਹਾਏ ਇੱਕ ਪ੍ਰੈਸ ਕਾਨਫਰੰਸ ਕਰਕੇ ਤੇ ਆ ਟਾਕੀ ਨਾਲ ਹੱਥ ਸਾਫ ਕਰਦਾ ਗੰਦੀ ਟਾਕੀ ਦਿੱਤੀ ਵਾਲੀ ਬਾਹਰ ਆ ਰਿਹਾ ਉਹ ਜਿਹੜਾ ਨਹੀਂ ਪਾਨਾ ਆਇਆ ਕਰਕੇ ਉਹ ਰੱਖਿਆ ਉੱਥੇ ਠਾਕ ਠਾਕ ਇੱਕ ਦੌਰੇ ਤੋਂ ਆਇਆ ਤੇ ਆਣ ਕੇ ਪੈਟਰੋਲ ਨਾਲ ਹੱਥ ਧੋਂਦੇ ਯਾਰ ਇਹਨੇ ਸਾਰੇ ਜਹਾਜ਼ਾਂ ਦੇ ਪਹੀਏ ਕਢਾ ਕੇ ਕਮਾਨੀਆਂ ਪਵਾਤੀਆਂ ਸਦਰ ਬਣਿਆ ਸਾਈਕਲ ਮਕੈਨਿਕ ਸੀ ਤੇ ਸਦਰ ਬਣ ਗਿਆ ਤੇ ਜਿੱਥੇ ਬੈਠਾ ਨਹੀਂ ਹੁੰਦਾ ਉਹਨਾਂ ਨੇ ਕੁਰਸੀ ਦਿੱਤੀ ਤੇ ਕੁਰਸੀ ਤੇ ਪਹਿਲੇ ਕਾਠੀ ਰੱਖੀ ਕੱਲੀ ਸਾਈਕਲ ਉਹਦੇ ਉੱਤੇ ਬੈਠਾ ਦੱਸ ਯਾਰ ਉਹਨੂੰ ਘਰ ਛੱਡ ਕੇ ਆ ਸਾਈਕਲ ਮਕੈਨਿਕ ਸੀ ਕਹਿੰਦਾ ਮੁਲਕ ਦਾ ਚੱਕਾ ਸਿੱਧਾ ਕਰ ਲਵਾਂ ਬਸ ਦੇਖੀ ਚੱਲਦਾ ਲੈ ਕਾਰ ਮਕੈਨਿਕ ਸੀ ਤੇ ਸਦਰ ਬਣ ਗਿਆ ਤੇ ਉਹਨੇ ਕਿਹਾ ਜੀ ਬੱਤੀ ਨਹੀਂ ਆਉਂਦੀ ਕਹਿੰਦਾ ਜੀ ਡੈਮ ਦਾ ਆਇਲ ਚੇਂਜ ਹੋਣ ਵਾਲਾ ਕਾਰ ਮਕੈਨਿਕ ਸੀ ਕਹਿੰਦੇ ਮੁਲਕ ਨਹੀਂ ਚੱਲਣ ਦਿਆ ਤੇ ਰੈਡੀਏਟਰ 'ਚ ਉਹਨਾਂ ਦੇ ਸਾਹਮਣੇ ਤਾਰਾਂ ਮਾਰੀ ਆ ਉਹਨਾਂ ਨੇ ਕਿਹਾ ਜੀ ਮੁਲਕ ਡੈਮ ਨਹੀਂ ਕਰਦਾ ਮੁਲਕ ਦੇ ਹਾਲਾਤ ਬੜੇ ਟੈਟ ਹੋਏ ਆਹੋ ਮੈਂ ਕਿਹਾ ਮੁਲਕ ਤੇ ਵੈਪਰ ਮਾਰ ਦੋ ਹੈ ਸਹੀ ਹੋ ਜਾਏਗੀ ਇਹਨਾਂ ਨੇ ਕਿਹਾ ਮੁਲਕ ਦੇ ਹਾਲਾਤ ਬਹੁਤ ਟੈਟ ਹੋਏ ਕਹਿੰਦਾ ਇੱਕ ਘੁਰੀ ਕੱਢ ਦਾਂਗੇ ਠੀਕ ਹੋ ਜਾਏ ਹਲ ਇਹ ਤਾਂ ਰਜ਼ੇਨ ਚ ਆਇਆ ਸੀ ਤੇ ਫਿਰ ਮੋਟਰਸਾਈਕਲ ਮਕੈਨਿਕ ਸੀ ਮੁਲਕ ਨਹੀਂ ਚੱਲਣ ਦਿਆ ਤੇ ਉਹਨੂੰ ਵੱਖੀ ਭਾਨੇ ਪਾਇਆ ਮੁਲਕ ਨੂੰ ਇਹਦਾ ਮੁਲਕ ਭਾਈ ਫੁੱਲ ਉਹ ਹੋਣ ਲੱਗਾ ਕੀ ਕਹਿੰਦੇ ਉਹਨੂੰ ਡਿਫਾਲਟ ਤੇ ਵਾਮ ਨਾਲ ਖਿਤਾਬ ਕਹਿੰਦਾ ਵੇਖ ਲਓ ਮੁਲਕ ਚੌਕ ਤੇ ਹੀ ਚੱਲ ਰਿਹਾ ਵਾ ਚੋਕ ਚੁੱਕੀ ਮੁਲਕ ਮੋਟਰਸਾਈਕਲ ਮਕੈਨਿਕ ਸੀ ਮੁਲਕ ਦਾ ਹੈਂਡਲ ਵਿੰਗਾ ਹੋਇਆ ਕੰਧ 'ਚ ਮਾਰ ਮਾਰ ਸਿੱਧਾ ਕਰਦਾ ਤੂੰ ਮਾਮਾ ਕਿਹਨੂੰ ਮੁਲਕ ਸਮਝਿਆ ਫਿੱਟੇ ਮੂੰਹ ਇੱਕ ਮੁਲਕ ਕਾਰ ਮਕੈਨਿਕ ਚਾਈਨਾ ਚੋਂ ਹਵਾ ਵਾਲੀ ਮਸ਼ੀਨ ਮੰਗਾ ਕੇ ਵਜ਼ੀਰ ਆਜ਼ਮ ਨੂੰ ਕਹਿੰਦਾ ਲੈ ਵੀ ਚਾਰੇ ਨੁੱਕਰ ਠਾਈ ਕਰ ਕਾਰ ਮਕੈਨਿਕ ਸੀ ਤੇ ਸਦਰ ਬਣ ਗਿਆ ਤੇ ਪਾਰਲੀਮੈਂਟ ਦੇ ਬੈਂਚਾਂ ਦੇ ਥੱਲੇੋਂ ਵੜ ਕੇ ਤਕਰੀਰ ਕਰਾਂਦੇ ਕਾਰ ਮਕੈਨਿਕ ਸੀ ਸਦਰ ਬਣ ਗਿਆ ਤੇ ਅਸੈਂਬਲੀ ਹਾਲ 'ਚ ਸਾਰੀਆਂ ਅਖਬਾਰਾਂ ਲਾਈਆਂ ਉਹਦੇ ਰੰਗ ਨਹੀਂ ਕਰਦੇ ਕਾਰਾਂ ਨੂੰ ਅਖਬਾਰਾਂ ਲਾਈਆਂ ਹੋਈਆਂ ਸਦਰ ਬਣ ਗਿਆ ਡੈਂਟਰ ਸੀ ਆ ਸੋਰੀ ਕਾਰ ਮਕੈਨਿਕ ਸੀ ਤੇ ਸਦਰ ਬਣ ਗਿਆ ਤੇ ਅਸੈਂਬਲੀ ਜਾਂਦੇ ਤੇ ਮਹੱਲੇ ਦਾ ਇੱਕ ਚਾਚਾ ਜਿਹਾ ਕਹਿੰਦਾ ਮੇਰੇ ਮੁੰਡੇ ਨੂੰ ਵੀ ਕੰਮ ਸਿਖਾ ਦੇ ਕਹਿੰਦਾ ਸਦਰ ਦਾ ਕਿ ਗੱਡੀਆਂ ਦਾ ਕਾਰ ਮਕੈਨਿਕ ਸੀ ਚਾਈਨਾ ਦੇ ਸਦਰ ਨੂੰ ਕਹਿੰਦੇ ਆ ਤੁਹਾਡੀ ਕਾਰ ਦੀ ਡਿੱਗੀ ਦਾ ਲਾ ਖਰਾਬ ਲੱਗਦਾ ਮੈਨੂੰ ਸਦਰ ਬਣ ਗਿਆ ਤੇ ਆਪਣੀ ਕੁਰਸੀ ਤੇ ਬੈਠਾ ਤੇ ਪਿੱਛੇ ਜਿਹੜੇ ਉਹਦੇ ਖੜੇ ਉੱਥੇ ਦੋਵੇਂ ਸ਼ਾਗਿਰਦ ਖੜੇ ਹੱਥ ਉਹਨਾਂ ਦੇ ਕਾਲੇ ਹੋਏ ਤੇ ਉਹ ਖੜੇ ਪਿੱਛੇ ਅੱਛਾ ਉਸਤਾਦ ਜੀ ਵੈਸੇ ਇਹਨਾਂ ਦਿਨਾਂ ਜਿਹਨਾਂ ਨੂੰ ਚਾਹੀਦਾ ਰੱਜ ਕੇ ਨਹਾਣ
ਤੁਹਾਡੀ ਤਬੀਅਤ ਜਿਹੜੀ ਨਾ ਪਾਗਲ ਤੂੰ। ਭਜਨ ਨਹਾਉਣ ਵਾਸਤੇ ਇੱਕ ਐਸੀ ਜਗ੍ਹਾ ਚਾਹੀਦੀ ਜਿੱਥੇ ਕੋਈ ਨਾ ਵੇਖਦਾ ਹੋਵੇ, ਉਹ ਪੂਰੇ ਘਰ 'ਚ ਹੈ ਨਹੀਂ। ਇਹਨਾਂ ਦੇ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਲੁਕਣ ਛੁਪੀ ਵੀ ਇੱਕ ਗੇਮ। ਜਦੋਂ ਇਹਨਾਂ ਦੇ ਘਰ ਦੇ ਜਦੋਂ ਸਾਰੇ ਜਾਣੇ ਕੰਧ ਵੱਲ ਮੂੰਹ ਕਰਕੇ ਖਲੋਤੇ, ਉਹਨਾਂ ਸਮਝੋ ਇੱਧਰ ਕੋਈ ਨਾ ਆ ਰਿਹਾ। ਵਾਹ ਉਸਤਾਦ ਜੀ, ਨਹੀਂ ਉਸਤਾਦ ਜੀ, ਨਹਿਰ ਸ਼ੁਕਰ ਤੇ ਕਰੋ ਇਹਨਾਂ ਉਸਤਾਦ ਦੇ ਜੀ। ਨਾ ਸਾਹਮਣੇ ਨਹਿਰ ਹੈਗੀ ਆ। ਆਹੋ ਉੱਥੇ ਬਣਾ ਲੈਣਾ ਵਾ। ਨਾ ਨਹੀਂ ਨਹੀਂ ਉੱਥੇ ਨਹੀਂ ਐ ਚਣਾ ਬੋਲ, ਤੇਰੇ ਘਰ ਦਾ ਜਿਹੜਾ ਗੁਸਲਖਾਨਾ ਉਹਦੇ 'ਚ ਬਾਦਸ਼ਾਹ ਨੇ ਨਾਤਾ ਜਾਂਦਾ, ਕੋਣੀਆਂ ਚਲਾਉਣੀਆਂ, ਇੰਜ ਕਰਨਾ ਇਧਰੋਂ ਵੱਜਣੀ, ਇੰਜ ਕਰਨਾ ਇਧਰੋਂ ਵੱਜਣੀ। ਹੁਣ ਇੰਜ ਖਲੋਤਾ ਤੂੰ ਕੀ ਕਰੇਗਾ? ਉਸਤਾਦ ਜੀ ਹੁਣ ਇੰਜ ਖਲੋ ਕੇ ਜਦੋਂ ਨਹਾਉਣਾ, ਇੱਧਰ ਤੇਰੇ ਹੱਥ 'ਚ ਸਾਬਣ ਤੇ ਸਿਰਫ ਤੂੰ ਇੰਜ ਨਹੀਂ ਕਰ ਸਕਦਾ। ਇੱਧਰ ਤੇ ਕੰਧ ਨਾ ਲੱਗਾ, ਇੱਧਰ ਵੀ ਕੰਧ ਨਾ ਲੱਗਾ, ਠੀਕ ਹੈ? ਤੇ ਬਸ ਇੰਜ ਜਿਵੇਂ ਆਧਾ ਵਰਸ ਹੈ, ਬਸ ਐ ਕਰ ਤੇ ਜਾਂ ਇੰਜ ਕਰਕੇ ਤੇ ਇੰਜ ਤੇ ਜਾਂ ਇੰਜ ਤੇ ਜਾਂ ਇੰਜ ਸਾਬਣ ਪਿੱਛੇ ਸਿੱਟ ਕੇ ਲੱਗ ਕਰ ਇੰਜ ਐ ਨਹਾਉਣਾ। ਕਿਆ ਬਾਤ ਹੈ। ਹਾਂਜੀ। ਤੁਹਾਡਾ ਵਾਸ਼ਰੂਮ ਤੇ ਬੰਦਾ 70 ਤੇ ਘੁੰਮ ਕੇ ਕਰਦਾ ਨਾ ਸਾਰਾ ਕੁਝ। ਬੜੀ ਗੱਲ, ਏਡੇ ਏਡੇ ਵਾਸ਼ਰੂਮ ਹੁੰਦੇ ਸਾਰਿਆਂ ਦੇ। ਉਹ ਨਹੀਂ ਫੈਸਲਾ ਉਹ ਬਹੁਤ ਯਾਰ ਬੱਸ ਕਰ ਜੇ ਯਾਰ, ਕਿੱਡਾ ਕੁ ਫੈਸਲ ਵਾਸ਼ਰੂਮ। ਸਾਹਿਬ ਇਹ ਐ ਵੜਨਾ ਪੈਂਦਾ ਤੇਰੇ ਵਾਸ਼ਰੂਮ 'ਚ, ਸਿੱਧਾ ਬੰਦਾ ਨਹੀਂ ਜਾ ਸਕਦਾ। ਜੇ ਮੈਂ ਗਲਤ ਮੈਨੂੰ ਨਾ ਯਾਰ, ਮੈਂ ਤੇਰੇ ਵਾਂਗੂ ਨਾ ਸ਼ੁਗਲ ਨਹੀਂ ਕਰਦਾ। ਉਸਤਾਦ ਜੀ, ਤੁਸੀਂ ਤੁਹਾਡੇ ਚੋਂ ਕਿਸੇ ਨੇ ਵੇਖਿਆ ਦਾ ਵਾਸ਼ਰੂਮ ਘਰ ਦਾ? ਦੱਸੋ ਕੀ ਆ ਉਹ? ਉਸਤਾਦ ਜੀ ਸਹੀ ਗੱਲ, ਸਹੀ ਕਹਿੰਦੇ ਉਸਤਾਦ ਜੀ। ਇਹ ਪਤਾ ਕੀ ਇਹ ਨਹਾਉਂਦੇ ਭਲਾ ਕਿੱਦਾਂ ਵਾ? ਸਾਬਣ ਇਹਨਾਂ ਨੇ ਸਾਰੇ ਕੰਨਾਂ ਤੇ ਲਾ ਕੇ ਤੇ ਇੰਜ ਇੰਜ ਰਗੜਦੇ। ਯਾਰ ਤੁਸੀਂ ਸਿੱਧੀ ਹੋ ਜਾ ਕੇ ਨਾ ਅੱਗੇ ਜਿੱਦਾਂ ਵਾਸ਼ਰੂਮ ਨਾ ਓਡੀ ਉਹ ਥੱਲੇ ਲੈਟਰੀਨ ਆ, ਯਾਨੀ ਲੈਟਰੀਨ ਦਾ ਇਧਰੋਂ ਅਗਲੀ ਕੰਧ ਨਾਲ ਲੱਗਾ, ਇਧਰੋਂ ਪਿਛਲੇ ਨੂੰ, ਤੁਸੀਂ ਕਿੱਦਾਂ ਬਹਿਣਾ? ਉਹ ਮੈਂ ਅੰਦਰ ਗਿਆ, ਸੇਲ ਉੱਤੋਂ ਦਰਵਾਜ਼ਾ ਨਹੀਂ ਹੈਗਾ, ਅੰਦਰ ਜਾ ਕੇ ਸੇਲ ਆਉਣ ਮੂੰਹ ਕਰਕੇ ਖਲੋ ਜਾਂਦਾ, ਯਾਨੀ ਸੇਲ ਦਾ ਲੱਕ ਜਿਹੜਾ ਨਾ ਉਹ ਦਰਵਾਜ਼ਾ ਤੁਹਾਡਾ। ਕਾਰ ਮਕੈਨਿਕ ਤੇ ਉਹ ਅੱਗੋਂ ਸਿੱਧੇ ਚੱਲ ਜਾਂਦੇ ਨਾ। ਜਦੋਂ ਮੈਨੂੰ ਕਹਿੰਦਾ ਬਹਿ ਗਿਆ, ਮੈਂ ਕਿਹਾ ਤੂੰ ਇਹੀ ਸਮਝ। ਕੋਈ ਗੱਲ ਨਹੀਂ ਉਸਤਾਦ ਜੀ, ਅੱਲਾ ਵੱਡਾ ਘਰ ਵੀ ਦੇ। ਕਾਰ ਮਕੈਨਿਕ ਸੀ ਉਸਤਾਦ ਜੀ। ਯਾਰ ਇਹਨਾਂ ਦੇ ਵਾਸ਼ਰੂਮ 'ਚ ਸੱਪ ਨਿਕਲਿਆ ਤੇ ਬਾਹਰ ਨਿਕਲ ਕੇ ਓਹ ਮੈਂ ਕਿੱਥੇ ਆ ਗਿਆ। ਇਹਨਾਂ ਦੇ ਵਾਸ਼ਰੂਮ 'ਚ ਸੱਪ ਨਿਕਲ ਆ ਗਿਆ ਤਾਂ ਇੰਜ ਨਹੀਂ ਹੋ ਰਿਹਾ, ਸਿੱਧਾ ਜਾ ਰਿਹਾ, ਇੰਜ ਹੁੰਦਾ ਹੀ ਨਹੀਂ ਉਹ। ਉਸਤਾਦ ਜੀ ਕਾਰ ਮਕੈਨਿਕ ਸਦਰ ਬਣ ਗਿਆ, ਪ੍ਰੈਸ ਕਾਨਫਰੰਸ ਕਰਨ ਲੱਗਾ ਤੇ ਐ ਸੀਟ ਅੱਗੇ ਕਰਨ ਦੇ। ਜਹਾਜ਼ ਦੇ ਵਾਸ਼ਰੂਮ 'ਚ ਬੈਠਾ ਤੇ ਆ ਕੇ ਉਹਨੂੰ ਕਹਿੰਦੇ ਆ, ਉਹਦੀ ਨਰਸ ਨਹੀਂ ਹੁੰਦੀ, ਉਹਨੂੰ ਕਹਿੰਦੇ ਆ ਨਰਸ ਨਹੀਂ ਹੁੰਦੀ, ਉਹ ਨਰਸ ਹੀ ਆ। ਤੁਸੀਂ ਉਹਨੂੰ ਕਹੋ ਮੇਰੇ ਸਿਰ ਵਿੱਚ ਦਰਦ ਹੋ ਰਿਹਾ, ਤੁਹਾਨੂੰ ਗੋਲੀਆਂ ਵੀ ਲਿਆ ਕੇ ਉਹ ਦਿਓ। ਸਰ ਨਹੀਂ ਨਰਸ ਯਾਰ 에ਅਰ ਹੋਸਟਸ ਜਿਹੜੀ ਹੁੰਦੀ ਉਹਨੂੰ ਆ ਕੇ ਕਹਿੰਦਾ ਕੀ ਗੱਲ ਆ, ਮੈਂ ਵਾਸ਼ਰੂਮ 'ਚ ਥੱਲੇ ਦੇਖਿਆ ਤੇ ਉਹ ਲੈਣਾ ਹੀ ਨਹੀਂ ਸੀ ਨਜ਼ਰ ਆ ਰਹੀ। ਉਹਨੇ ਕਿਹਾ ਉਹ ਟ੍ਰੇਨ ਹੁੰਦੀ। ਤਾਂ ਜੀ ਇੰਨਾ ਤੰਗ ਛੋਟਾ ਵਾਸ਼ਰੂਮ ਆ, ਇਹਨਾਂ ਦੇ ਵੜ ਜਾਣਾ ਤੇ ਇਹ ਨਹੀਂ ਪਤਾ ਚੱਲਦਾ ਕਿ ਕੰਧ ਨਾਲ ਟੂਟੀ ਲੱਗੀ ਕਿ ਬੰਦਾ ਲੱਗਾ। ਤਾਂ ਜੀ ਇਹਨੇ 3-4 ਚੋਰ ਫੜੇ ਨੇ, ਇਦਾਂ ਡਕੈਤ ਆਏ ਆ ਤੇ ਇਹਨੇ ਜਾਣ ਕੇ ਉਹਨੇ ਕਿਹਾ ਕਿੱਥੇ ਸਾਰਾ ਕੁਝ ਪਿਆ? ਨੇ ਕਿਹਾ ਜੀ ਵਾਸ਼ਰੂਮ ਦੇ ਸਾਹਮਣੇ ਛੱਤ ਅੰਦਰ ਉਹਦਾ ਉੱਪਰ ਨਹੀਂ ਰੋਸ਼ਨਦਾਨ, ਉਹਦੇ 'ਚ ਉਹ ਅੰਦਰ ਵੜੇ ਨੇ। 15 ਤੇ ਫੋਨ ਕਰਤਾ, ਉਹ ਜਿੰਨੀ ਦੇਰ ਨੂੰ ਵਿਚਾਰੇ ਫਸਾ ਕੇ ਬਾਹਰ ਆਉਣਾ ਹੁੰਦੇ ਨੂੰ ਬਾਹਰ ਪੁੱਛ ਖੜੀ। ਤਿੰਨ ਡਾਕੂ ਫੜੇ ਨੇ ਇਦਾਂ। ਹਾਂਜੀ ਮਨ ਭਾਈ ਹੁਣ ਡਾਕੂ ਨੂੰ ਕਹਿੰਦੇ ਲਾ ਵੀ ਐਸ ਘਰ 'ਚ ਜਾਣਾ ਨਾ, ਵਾਸ਼ਰੂਮ 'ਚ ਨਹੀਂ ਜਾਣਾ। ਵਾਸ਼ਰੂਮ ਗਾਰ 'ਚ ਬਣਾ, ਵਾਸ਼ਰੂਮ ਡਾਕੂਆਂ ਦੀ ਕੜਿੱਕੀ ਆ ਉਹ। ਬੜੀ ਗੱਲ। ਇਹਨਾਂ ਦੇ ਵਾਸ਼ਰੂਮ 'ਚ ਸਾਬਣ ਇੰਜ ਤੇ ਨਹੀਂ ਜਾਂਦਾ, ਇੰਜ ਜਾਂਦਾ ਸਾਬੜਾ। ਸਹੀ ਗੱਲ। ਭਾਂਜੇ ਇਹਨਾਂ ਦੇ ਸਿੰਧਬਾਦ ਹੀ ਜਾਂਦੇ, ਉਹ ਕਹਿੰਦੇ ਭੂਤ ਬੰਗਲਾ ਜਾਣਾ ਤੇ ਵਾਸ਼ਰੂਮ 'ਚ ਲੈ ਜਾਂਦਾ ਉਹਨਾਂ ਨੂੰ। ਫੈਸਲ ਸਾਹਿਬ ਵੈਸੇ ਕੁਰਬਾਨੀ ਹਰ ਸਾਲ ਮਾਸ਼ਾਅੱਲਾ ਕਰਦੇ ਰਹੇ ਤੁਸੀਂ? ਤੈਨੂੰ ਮੈਨੂੰ ਰਾਤੀ ਜੈਨਵਨ ਦਿਨ ਦੱਸ ਰਿਹਾ, ਮੈਨੂੰ ਕਿਸੇ ਨੇ ਦੱਸਿਆ ਕਿ ਫੈਸਲ ਸਾਹਿਬ ਬੱਕਰਾ ਲੈ ਰਹੇ ਨੇ ਐਡਾ 23,500 ਵਾਲਾ, ਉੱਥੋਂ ਲਾਗੋਂ ਹੀ RF ਟੈਪ ਕੋ ਸੌਦਾ ਇਹਦਾ ਕਰਾ ਰਿਹਾ ਤੇ ਉਹਨੂੰ ਤੋਂ ਇਹ ਕਹਿ ਰਹੇ ਨੇ ਕਿ ਵੀ ਕੁਰਬਾਨੀ ਕਰਨੀ ਹੈ ਨਾ, ਤੇ ਮਤਲਬ ਠੀਕ ਆ, ਖੀਰਾ ਵਾ ਬੱਚਾ ਲੈ ਐਡਾ ਕਾ, ਤੇ ਉਹਦੇ ਲਵਾਜ਼ਮਾਤ ਇੰਤਜ਼ਾਮ ਤੂੰ ਜਾ ਕੇ ਦੀ ਗਲੀ 'ਚ ਵੇਖਣੇ ਵੱਡੇ ਯਕੀਨ ਕਰੋ। ਸ਼ਹੀਨ ਲਾਈਟਾਂ ਵਾਲਿਆਂ ਕੋਲ ਇਹਨੇ ਲਾਈਟਾਂ ਵੱਡੀਆਂ ਮੋਹ ਕੇ ਪੂਰੀ ਗਲੀ 'ਚ ਲਵਾਈਆਂ ਨੇ ਕਿ ਮੇਰਾ ਬੱਕਰਾ ਚੋਰੀ ਨਾ ਹੋ ਜੇ। ਕਨਾਤਾਂ ਲਾਈਆਂ ਗਲੀ ਦੇ ਇੱਧਰ ਵੀ ਰਸਤਾ ਲੰਘ ਨਹੀਂ ਸਕਦੇ ਤੁਸੀਂ। ਨਹੀਂ ਮੈਂ ਪਹਿਲੀ 3 ਮੰਜੀਆਂ ਡਾਈਆਂ ਨੇ ਭਰਾਵਾਂ ਨੇ, ਤਿੰਨਾਂ ਭਰਾਵਾਂ ਨੇ ਮੰਜੀਆਂ ਡਾਈਆਂ ਨੇ, ਤੂੰ ਬੱਕਰਾ ਫਿਰ ਰਿਹਾ ਐਨੂੰ। ਇੱਕ ਨਿੱਕਾ ਜਿਹਾ ਬੱਕਰਾ ਤੇ ਟਰਾਲੀਆਂ ਵਾਲਿਆਂ ਨਾਲ ਰੋਕ ਕੇ ਪੱਠਿਆਂ ਦੀਆਂ ਗੱਲਾਂ ਕਰਦੇ। ਏਡਾ ਛੋਟਾ ਬੱਕਰਾ ਲੈ ਆਓ ਕਿਤੇ ਖੁਰਲੀ 'ਚ ਸੋ ਗਿਆ ਤੇ ਪੂਰਾ ਮਹੱਲੇ 'ਚ ਲੱਭਣ ਦੇ ਸਾਰੇ ਭਾਈ। ਵੈਸੇ ਤਾਂ ਮਾਸ਼ਾਅੱਲਾ ਕਾਹਦੀ ਕੁਰਬਾਨੀ ਕਰਦੇ ਆ? ਮੇਰਾ ਖਿਆਲ ਆ ਕਿ ਉਸਤਾਦ ਹੀ ਸਿਵਾ ਕਰ ਦੇਣੇ ਜਿੱਦਾਂ ਮੇਰੇ ਨਾਲ ਹੋ। ਯਾਰ ਇਹਨੇ ਏਡਾ ਕ ਬੱਕਰਾ ਲੈਂਦਾ, ਇਹਨੇ ਕਸਾਈ ਨੂੰ ਫੋਨ ਕੀਤਾ, ਉਹ ਆਇਆ ਤੇ ਉਹਨੇ ਕਹਿੰਦਾ ਜੀ ਆ ਬੱਕਰਾ ਕਰਨਾ। ਇਹਨੇ ਕਿਹਾ ਜੀ, ਉਹਨੇ ਕਿਹਾ ਠੀਕ ਆ ਕਰ ਦਿਆਂਗੇ, 3000 ਰੁਪਏ ਦੇ ਦੇਣਾ। ਕਹਿੰਦਾ ਨਹੀਂ ਪੈਸੇ ਨਹੀਂ, ਤੁਸੀਂ ਗੋਸ਼ਤ ਲੈ ਲੈਣਾ ਇਹਦੇ 'ਚੋਂ। ਉਹਨੇ ਕਿਹਾ ਫਿਰ ਤੁਸੀਂ ਕੀ ਖਾਓਗੇ? ਉਹ ਕਹਿੰਦਾ ਗੋਸ਼ਤ ਲੈ ਕੇ ਵੀ 2000 ਨਾਲ ਲੈਣਾ। ਐਡਾ ਕਿਤੇ ਹੈਗਾ ਸੀ ਇਹਦਾ ਛੋਟਾ ਬੱਕਰਾ ਜਿਹਨੂੰ ਲੋਰੀਆਂ ਸੁਣਾ ਕੇ ਪੱਠੇ ਖਵਾਉਂਦਾ ਯਾਰ। ਐਡਾ ਕ ਬੱਕਰਾ ਉਹਨੇ ਜ਼ਿਬਾ ਕਰਕੇ ਨਾ, ਉਹਨੇ ਐਦਾਂ ਫੜ ਕੇ ਨਾ ਖਲ ਦੀ ਨੁੱਕਰ ਇਧਰੋਂ ਲੱਤ ਫੜ ਕੇ ਇੰਜ ਖਲ ਲਾਤੀ ਮੁਰਗੇ ਵਾਂਗੂ।
ਏਡਾ ਛੋਟਾ ਬੱਕਰਾ ਲੈ ਉਹਨੂੰ ਭਾਈ ਪੱਠਿਆਂ ਦੇ ਭੋਰੇ ਕਰਕੇ ਪਾਉਂਦੇ ਆ। ਲੈ ਸਹੀ ਗੱਲ। ਮੈਂ ਏਡਾ ਛੋਟਾ ਬੱਕਰਾ ਲਿਆਂਦਾ ਉਹਨੂੰ ਕੋਲਿਕ ਡ੍ਰੌਪਸ ਪਿਲਾਉਂਦੇ ਆ। ਕਿਉਂ ਕਰ ਮੇਂਗਣਾ ਤੋਂ ਬਾਅਦ ਮੈਂ ਪੈਂਪਰ ਵੀ ਲਾਇਆ ਉਹਨੂੰ, ਹਨਾ। ਐਡਾ ਛੋਟਾ ਬੱਕਰਾ ਲੈ ਕੇ ਆਇਆ ਵਾ, ਸਰੀ ਲੈ ਕੇ ਤੇ ਚੋਕਰ ਲਾ ਰਾਤ ਨੂੰ। ਸੀਰੀ ਲੈਕ ਤੇ ਚੌਕਰ ਪਿਲਾਉਂਦੇ ਆ। ਏਡਾ ਛੋਟਾ ਬੱਕਰਾ ਲੈ ਉਹ ਮਾਚਸ ਚ ਆਪਣੀ ਧੌਣ ਫਸਾ ਕੇ ਵੇਚ। ਕਿਹਦੇ ਚ ਮਾਚਸ ਯਾਰ? ਉਹਨੂੰ ਤੂੜੀ ਦਾ ਇਹ ਕੀ ਬਕਵਾਸ ਯਾਰ, ਤੁਸੀਂ ਤੇ ਬਹੁਤ ਹੀ ਛੋਟਾ ਕਰਦੇ। ਐਡਾ ਛੋਟਾ ਬੱਕਰਾ ਲਿਆਂਦਾ ਉਹਨੂੰ ਇੰਜ ਖਲਾਉਂਦਾ ਐ ਕਰਕੇ। ਉਹਦੇ ਤੂੜੀ ਦਾਣੇ ਚ ਬੈਂਟੀਆਂ ਵੀ ਸੁੱਟੀਆਂ। ਉਤਲੀ ਜੇਬ ਚ ਬੱਕਰਾ ਪਾਇਆ ਉਹਦੀ, ਤੇਰੀ ਬਾਹਰ ਆਈ। ਏਡਾ ਛੋਟਾ ਬੱਕਰਾ ਲੈਣਾ, ਲੱਤਾਂ ਤੇ ਪਾ ਕੇ ਹੁੰਦਾ ਆ ਲਿਓ ਯਾਰ ਕਿਆ ਸਕਦੇ। ਓਏ ਹੋਏ ਹੋਏ ਹੋਏ। ਮਾਸ਼ਾਅੱਲਾ ਫੈਸਲ ਸਾਹਿਬ ਹਰ ਸਾਲ ਕਰਦੇ ਕੁਝ। ਨਹੀਂ ਭਾਈ, ਮੈਂ ਸਾਰੀ ਜ਼ਿੰਦਗੀ ਨਹੀਂ ਕੀਤੀ ਕਦੇ ਵੀ ਨਹੀਂ ਕੀਤੀ ਭਰਾਵਾ। ਐਵੇਂ ਨਹੀਂ ਤੁਸੀਂ ਗੱਲਾਂ, ਤੁਸੀਂ ਬਾਅਦ ਚੋਂ ਗੱਲਾਂ ਕਰਨ ਲੱਗ ਪੈਂਦੇ ਹੋ ਯਾਰ। ਨਹੀਂ ਗੱਲਾਂ ਨਹੀਂ ਕਰਦੇ, ਅਸੀਂ ਸਿਰਫ ਇਹ ਜਾਣਨਾ ਚਾਹੁੰਦੇ ਕਿ ਵਾਕਈ ਕੁਰਬਾਨੀ ਤੁਹਾਨੂੰ ਲੱਗਦੀ ਤੁਸੀਂ? ਨਹੀਂ ਭਰਾਵਾ, ਮੈਨੂੰ ਸਦਕਾ ਜ਼ਕਾਤ ਵੀ ਲੱਗਦਾ ਵਾ, ਠੀਕ ਹੈ, ਸਾਰਾ ਕੁਝ ਲੱਗਦਾ ਸਾਹਿਬ। ਏਡਾ ਛੋਟਾ ਬੱਕਰਾ ਲੈ ਸਿਰਫ 20 ਰੁਪਏ ਵਾਲੇ ਮਸਾਲੇ ਨਾਲ ਹੀ ਸਾਰਾ ਪਾ ਇੱਕੋ ਹੀ ਪਾਇਆ। ਉਹ ਕੁੜੀ ਨਾਲ ਹਾਂਜੀ ਉਹਦਾ ਕਹਿੰਦਾ ਉਹਦਾ ਹੀ ਸਾਰਾ ਪੱਕ ਗਿਆ। ਐਡਾ ਛੋਟਾ ਬੱਕਰਾ। ਏਡਾ ਛੋਟਾ ਬੱਕਰਾ ਲਿਆਂਦਾ, ਕਸਾਈ ਨੂੰ ਬੁਲਾ ਕੇ ਕਹਿੰਦਾ ਇਹ ਕਰਨਾ ਵਾ। ਕਸਾਈ ਵੇਖ ਕੇ ਕਹਿੰਦਾ ਜਾ ਭਾਈ ਇੰਜ ਕਰਕੇ ਦਿਲ ਵਾਲਾ ਲਾਕੜ ਖੋਲ ਕੇ ਕਹਿੰਦਾ ਆ ਵੇ ਆ ਮੇਰੀ ਮਹਿਬੂਬਾ ਦੀ ਤਸਵੀਰ, ਆ ਬੱਕਰਾ। ਏਡਾ ਛੋਟਾ ਨਹੀਂ ਹੁੰਦਾ ਯਾਰ। ਯਾਰ ਉਹ ਤਾਂ ਐਡਾ ਕੁ ਹੋ ਗਿਆ ਯਾਰ। ਨਹੀਂ ਐਡਾ ਕੁ ਬੱਕਰਾ ਉਹ ਨਹੀਂ ਮਜ਼ਾਕ। ਮੈਂ ਤੁਹਾਨੂੰ ਜੈਨੂਇਨ ਗੱਲ ਦੱਸ ਰਿਹਾ, ਤੁਸੀਂ ਮਜ਼ਾਕ ਕਰ ਰਹੇ ਆ। 24,000 ਰੁਪਏ ਨੇ ਇਹਨੂੰ ਕਿਹਾ ਜੀ ਮੈਂ ਤੈਨੂੰ 12,000 ਕਰਕੇ ਦਿਆਂਗਾ 2 ਮਹੀਨਿਆਂ 'ਚ ਕੁਰਬਾਨੀ ਕਰਨੀ ਆ। ਤੇ ਇਹਨੇ ਤਕਰੀਬਨ 18-1900 ਦੇ ਸਿਰਫ ਰਿਸ਼ਤੇਦਾਰਾਂ ਨੂੰ ਫੋਨ ਕਰਤੇ ਆ। ਕਿਵੇਂ ਲੈ ਲਿਆ ਕੁਰਬਾਨੀ ਨਹੀਂ ਕਿ ਉਹਨਾਂ ਨੂੰ ਪੁੱਛਦਾ ਕੀ ਕਰ ਰਹੇ ਤੇ ਹੁਣ ਉਹ ਵੀ ਪੁੱਛਣਗੇ ਤੁਸੀਂ ਕੋਈ ਹਾਂਜੀ ਬੱਕਰਾ ਕਰ ਇਹ ਦੱਸਣਾ ਵਾ। ਨਹੀਂ ਤਾਂ ਸਾਜੀ ਬੱਕਰੇ ਦੇ ਵਿੱਚ ਯਾਨੀ ਉਹ ਇਹ ਹੋਣਾ ਚਾਹੀਦਾ ਕਿ ਲਾਜ਼ਮੀ ਵੱਡਾ ਸਾਰਾ ਹੋਵੇ, ਜਵਾਨ ਹੋਵੇ ਯਾਰ। ਨਹੀਂ ਤਾਂ ਸਾਜੀ ਜਿਹਦੀ ਚੱਕਤ ਨਹੀਂ ਹੋਵੇ ਬੰਦੇ ਦੀ। ਯਾਰ 8-10 ਮਹੀਨੇ ਦਾ ਜਿਹੜਾ ਹੁੰਦਾ, ਸਾਲ ਦਾ ਬੱਕਰਾ, ਉਹ ਜਿਹੜਾ ਲੱਗਦਾ ਦੋਂਦਾ, ਉਹ ਇਹ ਨਹੀਂ ਕਿ ਉਹ ਜਿਹੜੇ ਤੂੰ ਦੇਖ ਰਿਹਾ ਨਾ ਉਹ ਤਾਂ 4.5-5 ਮਹੀਨੇ ਦਾ ਵਿਚਾਰਾ। ਇੰਨਾ ਛੋਟਾ ਬੱਕਰਾ ਜਿਹਨੇ ਕੁਰਬਾਨੀ ਕੀਤੀ ਇਹਦੇ ਵਿੱਚ ਮੁਰਗੇ ਦਾ ਰਲਾ ਕੇ ਦੇ ਦਿੰਦਾ ਰਿਸ਼ਤੇਦਾਰ। ਸਾਫ ਫੜਿਆ ਗਿਆ। ਧੋਣ ਦੀ ਬੋਟੀ ਤੋਂ ਫੜਿਆ ਗਿਆ ਉਹਨੇ ਕਹੀ ਯਾਰ। ਨਹੀਂ ਕੱਲਾ ਮੁਰਗੇ ਦਾ ਦੇਈ ਜਾ ਰਿਹਾ ਤੇ ਲੋਕੀ ਕਹਿ ਰਹੇ ਤੇ ਮੁਰਗਾ ਕਹਿੰਦਾ ਨਹੀਂ ਇਹੀ ਨਿਕਲਿਆ ਵਿੱਚੋਂ। ਕਸਾਈ ਨੂੰ ਕਹਿਣ ਡਿਆ ਵਾ ਯਾਰ ਇਹਦੀ ਛੋਟੀ ਛੋਟੀ ਬੋਟੀ ਕਰੀ, ਤੇ ਉਹ ਕਹਿੰਦਾ ਭਾਈ ਵੱਡੀ ਹੋਣੀ ਵੀ ਨਹੀਂ। ਤੂੰ ਕਵੇਂ ਏਡਾ ਛੋਟਾ ਬੱਕਰਾ ਕੀਤਾ ਭਾਈ, ਜਿੱਥੇ ਕੀਤਾ ਸੀ ਉਹਨੇ ਖਲ ਦੇ ਨਾਲ ਹੀ ਉਹ ਜਗ੍ਹਾ ਸਾਫ਼ ਕਰ, ਧੋਣੀ ਨਹੀਂ ਪਈ। ਐਡਾ ਛੋਟਾ ਬੱਕਰਾ ਜਿਹੜੇ ਕਸਾਈ ਨੇ ਮੁੱਢੀ ਤੇ ਕੀਤਾ ਨਾ, ਅੱਧਾ ਗੋਸ਼ਤ ਮੁੱਢੀ ਤੇ ਰਹਿ ਗਿਆ, ਪਾਈਆ ਬਚਿਆ ਪਿੱਛੋਂ ਦਾ। ਮੁੱਢੀ ਤੋਂ ਖੁਰਚ ਚਲਾਉਂਦੇ ਉਹ ਚਿੜਚਿੜ ਦੇ ਨਾਲ ਸਾਰਾ ਸਿੱਖ ਗਿਆ, ਹਨਾ। ਚਿੜਚਿੜ ਦੇ ਨਾਲ ਸਾਰਾ ਇੰਨਾ ਕੁ ਬੱਕਰਾ ਹੋਣਾ ਚਾਹੀਦਾ ਕਿ ਬੱਕਰਾ ਜਿਹੜਾ ਵਾ ਕਦ ਆਮਦ ਜਾਂ ਉਹਦੀ ਉਮਰ ਦਾ ਹਿਸਾਬ ਹੁੰਦਾ। ਯਾਰ ਇੱਕ ਖੂਬਸੂਰਤ ਜਾਨਵਰ ਹੋਵੇ, ਜਵਾਨ ਹੋਵੇ, ਜ਼ਿਆਦਾ ਅੱਛੀ ਗੱਲ ਆ। ਵੈਸੇ ਮਤਲਬ ਚੌਗਾ ਵੀ ਹੋ ਜਾਂਦਾ, ਛਿੱਗਾ ਵੀ ਹੋ ਜਾਂਦਾ, ਇਹਦੇ 'ਚ ਕੋਈ ਨਹੀਂ ਹੈਗਾ ਹਿਸਾਬ ਕਿਤਾਬ। ਲੇਕਿਨ ਸਾਡਾ ਇੱਥੇ ਸਿਲਸਿਲਾ ਬੜਾ ਹੋਰ ਹੋ ਗਿਆ ਨਾ। ਅਸੀਂ ਸਭ ਤੋਂ ਪਹਿਲੇ ਕੁਰਬਾਨੀ ਦਾ ਮਕਸਦ ਇਹ ਨਾ ਕਿ ਕੁਰਬਾਨੀ ਦੇਣੀ ਅੱਲਾ ਦੀ ਰਾਹ। ਅਸੀਂ ਸਭ ਤੋਂ ਪਹਿਲੇ ਪੈਸੇ ਦਾ ਤੇ ਗੋਸ਼ਤ ਦਾ ਹਿਸਾਬ ਲਾਉਣਾ। ਮਤਲਬ ਸਿੱਧਾ ਹੀ ਤੁਸੀਂ ਪੁੱਛ ਲੈਂਦੇ ਹੋ ਕੁਰਬਾਨੀ ਦੇਣ ਲੱਗਿਆ, ਅਗਲੇ ਨੇ ਪੁੱਛਿਆ ਜੀ ਲੱਖ ਰੁਪਏ ਦਾ, ਲੱਖ ਰੁਪਏ ਇਹ 'ਚ ਗੋਸ਼ਤ ਕਿੰਨਾ ਕੁ ਹੋਣਾ? ਇੱਥੋਂ ਤੁਸੀਂ ਹੋਰ ਪਾਸੇ ਚਲੀ ਗਈ ਗੱਲ। ਨਹੀਂ ਤੇ ਇਹ ਪਤਾ ਹੀ ਨਾ ਕਰੀਏ ਵੀ ਗੋਸ਼ਤ ਕਿੰਨਾ ਹੋਣਾ। ਸੁਣ ਲਾ ਅਗਰ ਬੱਕਰਾ ਸੋਹਣਾ ਵਾ ਜਿੱਦਾਂ ਜਵਾਨ ਆ, ਸੋਹਣਾ ਵਾ, ਓਡਾ ਹੀ ਉਹਦੇ ਨਾਲੋਂ ਬਹੁਤੇ ਗੋਸ਼ਤ ਵਾਲਾ ਬੱਕਰਾ 70,000 ਦਾ ਮਿਲਦਾ ਪਿਆ। ਨਾਰਮਲ ਸੋਹਣਾ ਵੀ ਨਹੀਂ, ਚੌਗਾ ਵਾ। ਇੱਕ ਬੱਕਰਾ ਦੋਂਦਾ ਵਾ, ਸੋਹਣਾ ਵਾ, ਜਵਾਨ ਆ, ਗੋਸ਼ਤ ਉਹਦੇ ਨਾਲੋਂ ਘੱਟ ਆ, ਉਹ ਮੰਗਦਾ ਪਿਆ ਲੱਖ ਰੁਪਈਆ। ਕਹਿੰਦਾ ਮੈਂ ਲੱਖ ਤੋਂ ਘੱਟ ਨਹੀਂ ਦੇਣਾ। ਮੇਰੀ ਗੱਲ ਸਮਝ ਆ ਰਹੀ? ਫਜ਼ੀਲਤ ਅਫਜ਼ਲ ਉਹ ਜਵਾਨ ਬੱਕਰਾ ਵਾ। ਉਹਦਾ ਹੁਣ ਪੁੱਛਣਾ ਕਿ ਵੀ ਗੋਸ਼ਤ 'ਚ ਕਿੰਨਾ ਵਾ, ਤੇ ਫਿਰ ਜੇ ਤੂੰ ਗੋਸ਼ਤ ਦੇਖਣਾ ਵਾ ਤੇ ਫਿਰ ਤੂੰ ਚੌਗਾ ਛਿੱਗਾ ਲੈ ਲਾ, ਤੈਨੂੰ ਸਸਤਾ ਵੀ ਲੱਭ ਜਾਣਾ ਵਾ। ਗੋਸ਼ਤ ਵੀ ਉਹਦਾ ਨਾਲ ਇੱਕ ਪੱਕਾ ਵੀ ਗੋਸ਼ਤ ਹੋਊ, ਉਹਦਾ ਜਰਾ ਗਲੂ ਵੀ ਚੰਗਾ, ਉਹ ਲੈ ਲਓ। ਫਿਰ ਸਮਝ ਆ ਰਹੀ ਗੱਲ ਦੀ? ਤੁਸੀਂ ਤੇ ਦੇਖਣਾ ਰੇਟ ਮੰਡੀ ਦਾ ਇਹ ਰੇਟ ਚੱਲਦਾ ਪਿਆ। ਇਹ ਵੀ ਨਹੀਂ ਹੁਣ ਮੈਂ ਕਹਿ ਰਿਹਾ ਵੀ ਉਹ 2 ਮੰਗੇ ਤੇ ਤੁਸੀਂ ਸੋਹਣਾ ਕਰਕੇ 2 ਦਾ ਹੀ ਲੈ ਲਓ, ਨਹੀਂ। ਲੇਕਿਨ ਤੁਸੀਂ ਜਿੱਥੇ ਤੁਹਾਨੂੰ ਜਾਨਵਰ ਪਸੰਦ, ਬਹੁਤ ਸਾਰੇ ਲੋਕ ਨੇ ਨਹੀਂ ਵੇਖਦੇ ਗੋਸ਼ਤ, ਉਹ ਖੂਬਸੂਰਤ ਵੇਖਦੇ। ਵੈੜੀਆਂ ਵੱਡਾ ਕੱਦ, ਬੌਲਦ ਟੈਪ, 1.5 ਲੱਖ ਦੀ। ਛੋਟੀ ਵੈੜੀ ਖੂਬਸੂਰਤ, ਮੂੰਹ ਸੋਹਣਾ, ਰੰਗ ਤਿਤਰਾ ਮਿਤਰਾ, ਉਹ ਅਗਲੇ ਕਹਿੰਦੇ 1.5 ਤੋਂ ਘੱਟ ਨਹੀਂ ਦੇਣੀ। ਉਹ ਵੀ 1.5 ਦੀ, ਉਹ ਵੀ 1.5 ਦੀ। ਉਹ 'ਚ ਅੱਧਾ ਗੋਸ਼ਤ ਹੁੰਦਾ ਉਹਦੇ ਨਾਲੋਂ। ਸੋਹਣ ਦਾ ਮੁੱਲ ਹੁੰਦਾ। ਜਾਨਵਰ ਕਰੋ ਖੂਬਸੂਰਤ ਹੋਵੇ, ਜਵਾਨ ਹੋਵੇ, ਐਬ ਕੋਈ ਨਾ ਹੋਵੇ। ਐਬ ਤੋਂ ਮੁਰਾਦ
ਕਟਿੰਗ ਨਾ ਸੱਟ ਨਾ ਲੱਗੀ ਹੋਵੇ, ਲੱਤ ਪੈਰ ਨਾ ਟੁੱਟਾ ਹੋਵੇ, ਇਹ ਉਹ ਲੰਗੜਾ ਨਾ ਹੋਵੇ, ਯਾਨੀ ਪੈਰਾਂ ਤੇ ਹੋਵੇ ਪੂਰਾ ਜਵਾਨ ਲੇਕਿਨ ਉਹ ਜੀ। ਅਦਰਵਾਈਜ਼ ਅਗਰ ਇਹ ਨਾ ਹੁੰਦੀ ਗੱਲ ਤੇ ਫਿਰ ਪਾਣ ਜੋ ਜਾਨ ਦੇ ਬੱਕਰੇ ਡੈਮਨ ਜਿਹੜੇ ਵੱਡੀ ਤੇ ਹੋਇਆ ਕਰਨੇ ਸੀ। ਅਸੀਂ ਉਸਤਾਦ ਜੀ ਹੁਣ ਯਾਨੀ ਤੁਹਾਨੂੰ ਊਂਟ ਜਿਹੜਾ ਸਾਡੀ ਬਖਸ਼ੀਸ਼ ਆ ਕਿ ਸਾਡੀ ਫੈਮਿਲੀ ਊਂਟ ਹੀ ਕਰਦੇ, ਤੇ ਜੇ ਫਰਜ਼ ਕਰੋ ਸਾਡੇ ਕੋਲ ਹੁਣ ਊਂਟ ਤੋਂ ਇਲਾਵਾ ਸਕਤ ਵਾ ਬੱਕਰੇ 4 ਬੱਕਰੇ ਵੀ ਨਾਲ ਕਰ ਸਕਨੇ, ਤੇ ਊਂਟ ਦੀ ਉਨੀ ਯਾਨੀ ਸਾਨੂੰ ਯਾਰ ਗੱਲ ਹੀ ਹੈ ਨਾ, ਬਸ ਕਰ ਦੋ। ਕਹਿੰਦਾ ਊਂਟ ਕਰਦੇ ਆ। ਇਹਦੀ ਮੈਂ ਤੁਹਾਨੂੰ ਗੱਲ ਦੱਸਾਂ, ਪਿਛਲੀ ਤੇ ਬੂਟੀ ਪੀ ਕੇ ਬੱਕਰੇ ਤੇ ਈਦ ਮੁਬਾਰਕ ਲਿਖਣ ਲੱਗਾ, ਉੱਥੇ ਲਿਖਤਾ ਮੋਦੀ ਮੁਬਾਰਕ। ਮੋਤੀ ਮੁਬਾਰਕ? ਹਾਂ ਮੋਦੀ, ਉਹਨਾਂ ਨੇ ਛਿੱਤਰ ਫੇਰਿਆ। ਲੈ ਊਂਠ ਸਾਡੇ ਘਰ ਇੰਨੀ ਗੁਰਬਤ ਆ, ਤੁਸੀਂ ਬੱਕਰਾ ਲੈ ਕੇ ਆਏ ਸੀ ਤਾਂ ਬੱਕਰੇ ਨੇ ਕਹਿਤਾ ਸੀ ਜਬ ਖਿਲਾ ਨਹੀਂ ਸਕਤੇ ਤਾਂ ਖਰੀਦਤੇ ਕਿਉਂ ਹੋ। ਉਹਨੇ ਡਾਇਲੌਗ ਬੋਲਤਾ ਸੀ ਤੇ ਇਹਨੇ ਊਂਠ ਦੱਸੋ। ਨਹੀਂ ਔਰ ਡਬਿੰਗ ਵੇਖੀ ਜਿਹੜੀ ਮੈਂ ਕੀਤੀ ਬੱਕਰੇ ਵਾਲੀ, ਮੈਂ ਆਈਫੋਨ ਤੇ ਕੀਤੀ ਰਾਤੀ ਤੇ ਬੈਠੇ ਆਪੇ ਇਕੱਲਾ ਹੀ ਇੱਥੇ ਹੀ ਬੋਲ ਕੇ ਉੱਤੇ ਮੈਂ ਐਡੀਟਿੰਗ ਕਰਤੀ ਸਾਰੀ। ਸਹੀ ਬਹੁਤ ਅੱਛਾ ਜਾ ਰਿਹਾ ਉਸਤਾਦ ਜੀ। ਉਹ ਬੱਕਰੇ ਵਾਲੀ ਉਹ ਬੇਸਿਕ ਨਾ ਦੁਨੀਆ ਨੂੰ ਪਤਾ ਨਹੀਂ ਕਿ ਤੁਹਾਡਾ ਅਕਾਊਂਟ ਹੈ ਜ਼ਾਤੀ, ਕਿਹੜਾ ਉਹ ਜਿਹੜਾ ਟਿਕਟੌਕ ਦਾ ਤੁਹਾਡੇ ਫੇਕ ਕਿੰਨੇ ਬਣੇ ਨੇ? ਨਹੀਂ ਉਹ ਤੇ ਮੈਂ ਕਿਸੇ ਦਿਨ ਲਾਈਵ ਆ ਜਾਗਾ। ਆਹੋ ਕਿਸੇ ਦਿਨ ਲਾਈਵ ਬੜੇ ਸਾਲਾਂ ਬਾਅਦ ਮੈਂ ਡਬਿੰਗ ਸਮਾਂ ਤੇ ਮੈਂ ਡਬਿੰਗ ਕੀਤੀ ਸੀ ਬੱਕਰਿਆਂ ਦੀ, ਆਈ ਤੋਂ 10-12 ਸਾਲ ਪਹਿਲੇ ਸਮਾਂ ਨਿਊਜ਼ ਤੇ ਪਹਿਲੀ ਵਾਰੀ, ਉਹ ਬਹੁਤ ਚੱਲੀ ਸੀ। ਉਹ ਕਾਲੇ ਚਿੱਟੇ ਵਾਲਾ ਵੀ ਬੜਾ ਚੱਲਿਆ। ਹਾਂ ਨਹੀਂ ਉਹ ਜੈਨੂਇਨ ਸੀ। ਉਹਦੇ ਚ ਯਾਰ ਮੈਨੂੰ ਐਸੇ ਕਰੈਕਟਰ ਮਿਲੇ ਸੀ ਮੰਡੀ, ਜੈਨੂਇਨ ਆਈਟਮਾਂ ਕਰਦੇ ਮਿਲੇ ਸੀ। ਜਿਵੇਂ ਆ ਨਹੀਂ ਸੀ ਕਰੈਕਟਰ ਸੁੱਤਾ ਐਵੇਂ ਜਿਵੇਂ ਲਗਾ ਗਿਆ, ਸਹੀ ਗੱਲ। ਬਾਕੀ ਦੋਵੇਂ ਸਹੀ ਸੌ ਰਹੇ ਨੇ ਜਿੱਦਾਂ ਬੱਕਰੇ। ਇਹ ਕਰੈਕਟਰ ਇੰਝ ਸੌਂਦਾ ਵਾ ਵੀ ਜਿਵੇਂ ਨਾ ਬੰਦਾ ਕਹਿੰਦਾ ਵੀ ਉਹ ਪੜੋ ਇਹਨੂੰ, ਧੌਣ ਵੀ ਸੁੱਟ ਦਿੰਦਾ, ਧੌਣ ਹੀ ਸਿੱਟ ਦਿੰਦਾ ਵਾ। ਤੇ ਉਹ ਅੱਧੀ ਕੱਖ ਨਹੀਂ ਅਕਸਰ ਬੰਦਿਆਂ ਦੀ ਖੁੱਲੀ ਹੁੰਦੀ, ਵਿੱਚੋਂ ਉਹ ਵੀ ਨਜ਼ਰ ਆ ਰਹੀ ਹੁੰਦੀ, ਅੱਖ ਵੀ ਤੇ ਸੁੱਤੇ ਹੁੰਦੇ, ਉਹ ਟਾਈਪ ਦੀਆਂ ਅੱਖਾਂ ਕਰਦਾ। ਇਹ ਨਾ ਖਾਂਦਾ ਵੀ ਬਹੁਤ ਆ, ਮੈਂ ਹਿਸਾਬ ਉਹ ਏਦਾਂ ਹੀ ਨਾ ਮੈਂ ਮੰਡੀ ਗਿਆ ਤੇ ਉੱਥੇ ਵੀ ਮੈਨੂੰ ਕਰੈਕਟਰ ਮਿਲੇ ਸੀ। ਉਹਨੇ ਡਿੱਗ ਪਿਆ ਸੀ, ਮੈਂ ਉਹਦੇ ਅੱਗੇ ਮਾਈਕ ਕੀਤਾ ਤਾਂ ਘੜਮ ਥੱਲੇ, ਸੱਚੀ ਮੁੱਚੀ ਤੂੰ ਦੇਖ ਤੁਸੀਂ ਵੀਡੀਓ, ਉਹ ਥੱਲੇ ਡਿੱਗ ਪਿਆ, ਖਲੋਤਾ ਥੱਲੇ ਪਿਆ। ਮੈਂ ਕਿਹਾ ਕੀ ਹੋਇਆ? ਉਦੋਂ ਵੀ ਮੈਂ ਕਿਹਾ ਫੜਾ ਛੁਰੀ, ਫਿਰ ਉਹਨੂੰ ਛੁਰੀ, ਉਹ ਇੱਕਦਮ ਮੁੜ ਕੇ ਕਹਿੰਦਾ ਉਹ ਕਿਹੜੀ ਛੁਰੀ ਹੈ ਭਾਈ? ਓਏ ਟੀਵੀ ਵਾਲੇ ਨਹੀਂ ਸਭ ਤੋਂ ਬਦਰ ਗੱਲ ਉਹ ਸਮਾਂ ਦੋ ਬੱਕਰਾ ਤਾਂ ਦੇਖਦਾ, ਤੇ ਮੈਂ ਦੇਖਦਾ ਕਿ ਦੂਰ ਮੈਂ ਖੜਾ ਨਾ, ਤੇ ਉਧਰ ਦੇਖ ਕੇ ਕਹਿੰਦਾ ਓਏ ਉਹ ਸਮਾਂ ਲਿਆਈ। ਇਹ ਜਿਹੜੀ ਕੰਨ 'ਚ ਗੱਲ ਕੀਤੀ ਸੀ ਤੁਸੀਂ, ਉਹ ਵੀ ਉਹ ਐਂਡ ਤੇ ਇੱਕ ਬੱਕਰੇ ਦੇ ਮੈਂ ਕੰਨ 'ਚ ਗੱਲ ਕੀਤੀ ਨਾ, ਪਰਜਾ ਕਹਿੰਦਾ ਜਾ ਕੇ ਟਾਗਨ ਦਾ ਸ਼ੇਰ ਹੈ ਗਿਣਤੀ ਵਾਲਾ ਵੀ ਅੱਛਾ ਸੀ। ਗਿਣਤੀ ਵਾਲਾ ਬੱਚੇ। ਤੁਸੀਂ ਰਾਤੀ ਬਣਾਈ, ਉਹ ਪਿੱਛੋਂ ਕਹਿੰਦਾ ਵਾ ਸਲਾਨੀ ਵਾਲਿਆਂ ਦਾ ਨਾ ਮੰਗਾ ਲਈ। ਆਹੋ ਕਹਿੰਦਾ ਮੈਂ ਤੈਨੂੰ ਕਿੱਥੋਂ ਫੱਟੇ ਖਵਾਵਾਂ, ਕਹਿੰਦਾ ਸਲਾਨੀ ਤੋਂ ਮੰਗਾ ਲਾ। ਉਹ ਜੀ ਖਾਣਾ ਨਹੀਂ ਲੈ। ਨਹੀਂ ਤੇ ਨਾਲੇ ਉਸਤਾਦ ਜੀ ਕਹਿੰਦੇ ਨੇ ਜਿਹਦੇ ਕੋਲ ਚਾਂਦੀ ਹੋਵੇ, ਜ਼ੇਵਰ ਹੋਵੇ ਜਾਂ ਕੋਈ ਲੈਣ ਦੇਣ ਨਾ ਹੋਵੇ, ਉਹ ਕੁਰਬਾਨੀ ਕਰ ਉਹ ਸਕਦਾ। ਭਾਈ ਉਹ ਛੋਟੀ ਇੱਥੇ ਹੁੰਦਾ ਵਾ ਉਹਦਾ ਫਤਰਾਨਾ, ਨਹੀਂ ਇਹ ਉਹਦਾ ਹਿਸਾਬ ਆ ਕਿ ਸੋਨੇ ਦਾ ਇੰਨਾ % ਤੇ ਇੰਨਾ ਇਹ ਉਹਦਾ ਹੁੰਦਾ ਵਾ। ਤੇਰਾ ਪੁੱਠਾ ਹੀ ਦਿਮਾਗ ਹਿਸਾਬ। ਉਹ ਛੋਟੀ ਤੇ ਹੁੰਦਾ ਯਾਰ, ਵੱਡੀ ਤੇ ਨਹੀਂ ਹੁੰਦਾ। ਵੱਡੀ ਤੇ ਕੁਰਬਾਨੀ ਹੁੰਦੀ ਹੈ, ਕੁਰਬਾਨੀ ਹੁੰਦੀ ਹੈ। ਮੈਂ ਅਗਰ ਕੁਰਬਾਨੀ ਕਰਨੀ ਹੈ, ਬੱਕਰਾ, ਵੈਲਾ, ਊਂਟ, ਕੋਈ ਵੀ, ਲੇਕਿਨ ਮੈਂ ਪਹਿਲੇ ਵੇਖਣਾ ਕਿ ਮੇਰੇ ਤੇ ਕੋਈ ਕਰਜ਼ਾ ਨਹੀਂ ਤੇ ਨਹੀਂ ਹੈਗਾ। ਫਿਰ ਤੇ ਤੂੰ ਸਾਰੀ ਉਮਰ ਨਹੀਂ ਕਰ ਸਕਦਾ। ਨਹੀਂ ਕਰਜ਼ਾ ਕਿਹਨੂੰ ਕਹਿਣਾ ਤੂੰ? ਜਿਹੜੇ ਪੈਸੇ ਦੇਣੇ ਨੇ। ਨਹੀਂ, ਕਰਜ਼ਾ ਤੂੰ ਉਸ ਕਰਜ਼ਾ ਹੁੰਦਾ ਹੈ ਕਿ ਜਿਹੜਾ ਕਾਰੋਬਾਰ ਕਰ ਰਿਹਾ, ਠੀਕ ਹੈ ਜੀ, ਉਹਨੇ ਲੈਣੇ ਵੀ ਨੇ ਦੇਣੇ ਵੀ ਨੇ। ਠੀਕ ਹੋ ਸਮਝ ਆ ਰਹੀ? ਹੁਣ ਐ ਤਾਂ ਕਰਜ਼ ਹੀ ਆ, ਮਤਲਬ ਮਾਰਕੀਟ ਦਾ ਤੂੰ 10 ਲੱਖ ਰੁਪਇਆ ਦੇਣਾ, 7 ਤੋਂ ਲੈਣਾ ਵੀ, ਤੇਰੀ ਦੁਕਾਨ ਤੇ ਉਹ ਕੋਈ ਕਰਜ਼ਾ ਨਹੀਂ। ਇੱਕ ਕਰਜ਼ਾ ਹੁੰਦਾ ਹੈ ਕਿ ਬੰਦਾ ਮਾੜਾ ਵਾ, ਗਰੀਬ ਆ, ਉਹਨੇ ਕਿਸੇ ਦਾ ਕਰਜ਼ ਦੇਣਾ, ਕਾਰੋਬਾਰ ਉਹਦਾ ਹੈ ਨਹੀਂ, ਕਰਜ਼ਾ ਵਾਲੇ ਸਿਰ ਚੜੇ ਨੇ, ਉਹ ਪਹਿਲੇ ਉਹ ਦਵੇ। ਸਾਜੀ ਜਿਹੜੇ ਛੋਟੇ ਬੱਕਰੇ ਲੈਂਦੇ, ਉਹ ਸ਼ੋਬਾਜ਼ੀ ਹੈ, ਯਾਨੀ ਕਿ ਪੈਸੇ ਖਰਚ ਕੇ ਤੇ ਰਿਸ਼ਤੇਦਾਰਾਂ ਨੂੰ। ਛੋਟੇ ਬੱਕਰੇ ਆਹੋ ਕਿ ਰਿਸ਼ਤੇਦਾਰਾਂ ਨੂੰ ਯਾਰ ਗੱਲ ਹੈ ਨਾ ਕਿ ਨਹੀਂ ਇਹ ਨਹੀਂ ਗੱਲ ਹੈਗੀ। ਗੱਲ ਇਹ ਕਿ ਸ਼ੌਕ ਹੁੰਦਾ ਨਾ, ਤੁਹਾਡੀ ਗੁੰਜਾਇਸ਼ 30-35-40 ਹਜ਼ਾਰ ਦੀ ਹੈ, ਉਹ ਲੋਕੀ ਕਈ ਉਹਨਾਂ ਕੋਲ ਲੈ ਆਉਂਦੇ। ਨਹੀਂ ਲੇਕਿਨ ਇਹ ਸਪੈਸ਼ਲ ਫੋਨ ਕਰਕੇ ਦੱਸਣਾ ਕਿ ਹਾਂਜੀ ਹਾਂ ਉਹ ਤੇ ਮੈਂ ਕਹਿੰਦਾ ਤੂੰ ਗਲੀ 'ਚ ਤੇ ਵੜ, ਤੈਨੂੰ ਇੰਝ ਲੱਗਣਾ ਅੱਲਾ ਮਾਫੀ ਦੇਵੇ ਇੱਥੇ ਮਹਿਫਲ ਸਮਾਂ ਕੋਈ ਇੰਝ ਲਾਈਟਾਂ ਲੱਗੀਆਂ ਨੇ। ਅੱਛਾ ਉਸਤਾਦ ਜੀ, ਇੱਕ ਹੋਰ ਬੜਾ ਰੌਲਾ ਹੁੰਦਾ ਕਿ ਸਾਡੇ ਪਾਕਿਸਤਾਨ ਦੇ ਵਿੱਚ ਇੱਕ ਟ੍ਰੈਂਡ ਚੱਲ ਗਿਆ ਵੀ ਬੱਕਰੀ ਭਾਵੇਂ ਛੋਟਾ ਜਿਹਾ ਬੱਕਰੀ ਲੇਲੀ ਲਿਆ ਕੇ ਨਾ, ਤੇ ਉਹਨੇ ਕਨਾਤ ਲਾ ਕੇ ਪੂਰੀ ਗਲੀ ਬੰਦ ਕੀਤੀ। ਲੈ ਪਿਛਲੇ ਸਾਲ ਮੁਦੱਸਰ ਵਾਲੀ ਗਲੀ ਬੰਦ ਕੀਤੀ ਸੀ। ਹਾਂਜੀ, ਉਹ ਪੂਰੀ ਗਲੀ ਬੰਦ, ਅਸੀਂ ਅੰਦਰ ਗਏ ਤੇ ਭਾਵੇਂ ਇੰਨਾ ਕੁ ਬੱਕਰਾ ਬਚਿਆ। ਉਸਤਾਦ ਜੀ ਭਾਵੇਂ ਵਹਿੜਾ ਵੀ ਹੋਵੇ ਤੇ ਰਾਹ ਡੱਕਣਾ ਜਿਹੜਾ ਇਹ ਗਲਤ ਨਹੀਂ ਹੈਗਾ ਕਿਸੇ ਦੇ। ਫਰੀਦ ਸਾਹਿਬ ਗਲਤ ਫਿਰ ਕਦਮ ਤੇ ਆ ਜੀ, ਇਹ ਤੇ ਉਹ ਗੱਲ ਹੋ ਗਈ ਨਾ, ਗਲਤ ਛੱਡ ਦਿਓ ਫਿਰ। ਨਹੀਂ ਗਲਤ ਵਾਲਾ ਫਿਰ ਗਲਤ ਨੂੰ ਇਹਨੂੰ ਗਲਤ ਭਾਵੇਂ 1% ਵਾ, ਇਹਨੂੰ ਗਲਤ ਕਹਿਣਾ ਚਾਹੀਦਾ ਯਾਰ। ਫਿਰ ਕਿਹਨੂੰ ਕਹੇਗਾ ਨਾ ਗੱਲ ਸਾਜੀ, ਫਿਰ ਸਾਰੀਆਂ ਗਲਤੀਆਂ ਨੂੰ ਅਸੀਂ ਛੱਡ ਇਹਦੇ ਇਨਕਲੂਡ ਕਰ ਲਈਏ, ਫਿਰ ਇਹਨੂੰ ਵੀ ਸਹੀ ਕਹਿ ਲਈਏ ਯਾਰ। ਫਿਰ ਇਹ ਤਾਂ ਤੂੰ ਛੱਡ ਦੇ,
ਇਹ ਤੇ ਕੁਰਬਾਨੀ ਕਰ ਰਿਹਾ ਨਾ, ਤੂੰ ਈਦ ਤੇ ਹਰ ਦੂਜਾ ਬੰਦਾ ਕਰ ਰਿਹਾ, ਤੀਜਾ ਬੰਦਾ ਕਰ ਰਿਹਾ, ਤੇ ਉਹ ਬਾਹਰ ਕੁਰਬਾਨੀ ਹੋ ਰਹੀ ਹੈ, ਘਰ ਵਿਹੜੇ 'ਚ ਨਹੀਂ ਹੈਗੀ, ਲੇਕਿਨ ਕੁਰਬਾਨੀ ਦੇ ਵਿੱਚ ਫੇਰ ਵੀ ਨੰਗਣ ਦੀ ਜਗ੍ਹਾ ਹੁੰਦੀ ਹੈ। ਗਲੀ 'ਚ ਅਗਰ ਇੱਕ ਸਾਈਡ ਤੇ ਬੱਕਰੇ ਦੀ ਕੁਰਬਾਨੀ ਹੋ ਰਹੀ ਨਾ, ਤੁਸੀਂ ਇੱਧਰੋਂ ਮੋਟਰਸਾਈਕਲਾਂ, ਸਾਈਕਲ, ਪੈਦਲ ਲੰਘ ਸਕਦੇ ਆ, ਜਗ੍ਹਾ ਹੁੰਦੀ ਹੈ। ਬਹੁਤ ਸਾਰੇ ਤਿਉਹਾਰ ਐਸੇ ਹੁੰਦੇ ਜਦੋਂ ਸਾਡੀਆਂ ਸੜਕਾਂ ਗਲੀਆਂ ਟੋਟਲ ਬੰਦ ਕਰਦੇ ਨੇ, ਤੁਸੀਂ ਜਾ ਹੀ ਨਹੀਂ ਸਕਦੇ। ਉਹ ਬਕਾਇਦਾ ਉਸਤਾਦ ਜੀ ਸਟੇ ਲੈਣਾ ਪੈਂਦਾ ਹੈ। ਕੁਛ ਨਹੀਂ, ਤੁਹਾਡੇ ਸਪੀਡ ਬ੍ਰੇਕਰ ਜਿਹੜੇ ਆ ਤੁਸੀਂ ਨਹੀਂ ਬਣਾ ਸਕਦੇ। ਕਾਨੂੰਨ ਇਹ ਹੋਣਾ ਚਾਹੀਦਾ ਕਿ ਤੁਸੀਂ ਗਵਰਨਮੈਂਟ ਦੀ ਇਜਾਜ਼ਤ ਤੋਂ ਬਗੈਰ ਸਪੀਡ ਬ੍ਰੇਕਰ ਨਹੀਂ ਬਣਾ ਸਕਦੇ। ਕਿਉਂ ਬਣਾਓ ਤੁਸੀਂ? ਤੁਹਾਡੀ ਪ੍ਰਾਪਰਟੀ ਨਹੀਂ ਹੈਗੀ ਸੜਕ। ਅਗਰ ਸੜਕ ਪੁੱਟਣ ਤੇ ਤੁਹਾਡੇ ਤੇ ਕੇਸ ਹੋ ਸਕਦਾ ਤੇ ਬਣਾਉਣ ਤੇ ਕਿਉਂ ਤੁਹਾਨੂੰ ਇਜਾਜ਼ਤ? ਇੱਥੇ ਜਿਹਦਾ ਦਿਲ ਕਰਦਾ ਵਾ ਉਹ ਆਪਣੇ ਮੈਂ ਕਹਿੰਦਾ, ਮੈਂ ਐਸੀ ਇੱਕ ਸੜਕ ਦੇਖੀ ਹੈ, ਤੂੰ ਉੱਤੇ ਜਾ ਜਿਹੜਾ ਵਾ ਅਲ ਅਜ਼ੀਜ਼ ਹੋਟਲ ਤੋਂ ਅੱਗੇ ਕੁਆਟਰ ਮੰਡੀ ਵਾਲਾ ਰੋਡ, ਕੁਆਟਰ ਮੰਡੀ ਵਾਲਾ, ਹਾਂਜੀ ਹਾਂਜੀ, ਸਪੀਡ ਬ੍ਰੇਕਰ ਕਿੱਥੇ ਬਣੇ ਹੁੰਦੇ? ਸੜਕਾਂ ਤੇ ਨਹੀਂ, ਸੜਕਾਂ ਤੇ ਨਹੀਂ, ਗਲੀਆਂ 'ਚ। ਨਹੀਂ ਸੜਕ ਤੇ ਹੀ ਬਣੇ ਹੁੰਦੇ ਨਾ, ਰਸਤੇ 'ਚ ਬਣੇ ਹੁੰਦੇ ਨਾ, ਜਿੱਥੇ ਯੂ ਟਰਨ ਹੋਵੇ ਜਾਂ ਨਹੀਂ ਜਿੱਥੇ ਵੀ। ਤੂੰ ਸਿਰਫ ਨਾ ਇੱਧਰੋਂ ਮੰਡੀ ਕੁਆਟਰ ਵਾਲੀ ਸੜਕ ਵੜਨਾ ਵਾ ਤੇ ਐਂਡ ਤੱਕ ਜਾਣਾ ਵਾ, ਤੇ ਤੈਨੂੰ ਇੰਝ ਲੱਗਣਾ ਕਿ ਇਹਨਾਂ ਨੇ ਸਾਰੇ ਸਪੀਡ ਬ੍ਰੇਕਰ ਬਣਾ ਕੇ ਨਾ, ਸਪੀਡ ਬ੍ਰੇਕਰ ਵਿੱਚ ਥੋੜੀ ਥੋੜੀ ਸੜਕ ਲਾਈ। ਹਾਂ ਏਦਾਂ ਟੋਟਿਆਂ ਦੀ ਲੈ ਸਾਰੇ ਜੰਪ ਬਣਾ ਕੇ ਕਹਿੰਦੇ ਯਾਰ ਚਲੋ ਕਿਤੋਂ ਕਿਤੋਂ ਪੱਧਰੀ ਕਰ ਦੋ। ਮੈਂ ਤੁਹਾਨੂੰ ਜੈਨੂਅਨ ਗੱਲ ਕਰ ਰਿਹਾ। ਲੇਕਿਨ ਉਸਤਾਦ ਜੀ ਸਪੀਡ ਬ੍ਰੇਕਰ ਤੇ ਆਲਰੇਡੀ ਹੋਣੇ ਚਾਹੀਦੇ, ਕਿਉਂਕਿ ਬੰਦਾ ਸਲੋ ਹੋ ਜਾਂਦਾ। ਅਗਰ ਕੋਈ ਸਪੀਡ ਬ੍ਰੇਕਰ ਫੋਰ ਐਗਜ਼ਾਮਪਲ ਮੇਰੇ ਘਰ ਦੇ ਬਾਹਰ ਗੱਡੀ ਤੇਜ਼ ਲੰਘਦੀ ਹੈ। ਸਲਮਾਨ ਸਾਹਿਬ ਦੁਬਈ ਸਪੀਡ ਬ੍ਰੇਕਰ ਹੈਗੇ? ਅਗਰ ਸਪੀਡ ਬ੍ਰੇਕਰ ਹੈਗੇ ਵੀ ਹੈ ਨਾ, ਉਹ ਪਤਾ ਕਿੱਡੇ ਵੱਡੇ ਨੇ, ਉਹ ਸਪੀਡ ਬ੍ਰੇਕਰ ਨਹੀਂ ਹੈਗੇ। ਹਾਂ, ਬੇਸਿਕਲੀ ਉਹਦੇ ਤੇ ਭਾਵੇਂ ਤੂੰ 50 ਦੀ ਸਪੀਡ ਤੋਂ ਵੀ ਲੰਘ ਜਾ, ਉਹ ਏਡੇ ਏਡੇ ਵੱਡੇ ਨੇ। ਇੱਥੇ ਸਪੀਡ ਬ੍ਰੇਕਰ ਸਸਪੈਂਸ਼ਨ ਦੀ ਮਾਂ ਭੈਣੇ ਕਰ ਦਿੰਦੇ। ਆ ਜਿਹੜਾ ਸਟੀਲ ਜਿਹਦਾ ਆ ਛੋਟਾ, ਹਾਂ, ਪਾਇਣ ਜਿੱਦਾਂ ਦਵਾਈ ਦੇ ਥੋੜਾ ਜਿਹਾ ਤੁਸੀਂ ਸਪੀਡ 'ਚ ਹੋਵੋ ਤੇ। ਉਹ ਲੇਕਿਨ ਕਾਨੂੰਨ ਵੀ ਤਾਂ ਫਿਰ ਉਂਝ ਦਾ ਲੈ ਕੇ ਆਉਣਾ ਇੱਥੇ ਉਸਤਾਦ ਜੀ। ਮੈਂ ਪਹਿਲੇ ਬਕਵਾਸ ਕੀਤੀ ਸੀ, ਇਹ ਗੱਲ ਛੱਡ ਦਿਓ, ਆਪੇ ਹੀ ਸ਼ੁਰੂ ਕਰਕੇ ਹੁਣ ਵੀ ਮੈਨੂੰ ਕਹਿੰਦੇ ਕਾਨੂੰਨ ਇਹੋ ਜਿਹਾ ਲੈ ਕੇ। ਭਾਜੀ ਇੰਨਾ ਤੁਸੀਂ ਦੁਬਈ ਦਾ ਛੋਟਾ, ਕਹਿੰਦੇ ਹੋ, ਮੈਂ ਕਹਿੰਦਾ ਵਾਂ ਕਿ ਇੱਥੇ ਜਿਸ ਤਰ੍ਹਾਂ ਦਾ ਸਿਸਟਮ ਹੈਗਾ ਸਾਡਾ, ਸੜਕ ਤੇ ਸਪੀਡ ਨਾ ਜਾਣ। ਮੈਂ ਇਹੀ ਤੈਨੂੰ ਬਕਵਾਸ ਕੀਤੀ ਸੀ ਕਿ ਛੱਡ ਦੇ ਇਸ ਗੱਲ ਨੂੰ, ਛੱਡੋ ਤੁਸੀਂ ਛੱਡ ਦੇ ਇਸ ਗੱਲ ਨੂੰ। ਕਿਹੜੀ ਦੁਕਾਨ ਵਾਲੇ, ਇੱਥੇ ਮੇਰੀ ਦੁਕਾਨ ਦੀ ਬਾਉਂਡਰੀ ਆ, ਉੱਥੇ ਤੱਕ ਮੈਂ ਮਾਲ ਲਾਇਆ ਵਾ, ਕਿਹੜੀ ਗੱਲ ਇੱਥੇ ਤੂੰ ਦੇਖੇਗਾ? ਕਿਹੜੀ ਦੇਖੇਗਾ? ਛੱਡ ਦੇ ਤੂੰ ਇਸ ਗੱਲ ਨੂੰ। ਆਹੋ, ਤੇ ਇਹ ਸਕੂਲ ਆ, ਹਾਂ, ਸਕੂਲ ਬਣਾਇਆ ਜਿੱਥੇ ਬੱਚੇ ਤਾਲੀਮ ਹਾਸਲ ਕਰਦੇ ਆ। ਛੁੱਟੀ ਟਾਈਮ ਉੱਥੇ ਐਂਬੂਲੈਂਸਾਂ ਵੀ ਫਸੀਆਂ ਨੇ। ਤੂੰ ਆ ਸੂਸਾ ਰੋਡ ਤੇ ਜਾ, ਆਹੋ, ਬੜਾ ਵੱਡਾ ਸਕੂਲ ਆ, ਕਬਾਬਿਸ਼ ਦੇ ਬਾਹਰ ਜਿਹੜਾ ਵਾ ਦੂਜਾ ਜਿਹੜਾ, ਉਹਦੇ ਸਾਹਮਣੇ ਸਕੂਲ ਆ, ਠੀਕ ਆ ਜੀ। ਤੂੰ ਦੁਪਹਿਰ ਨੂੰ ਉੱਥੇ ਵੇਖੀ ਕੀ ਹਾਲ ਹੁੰਦਾ ਵਾ। ਟ੍ਰੈਫਿਕ ਰੁਕੀ ਉੱਥੇ ਤੂੰ ਕਿਸੇ ਨੂੰ ਹਸਪਤਾਲ ਲੈ ਕੇ ਜਾ ਰਿਹਾ, ਤੂੰ ਕਿਤੇ ਮਰੀਜ਼ ਲੈ ਕੇ ਜਾ ਰਿਹਾ, ਤਾਂ ਕੁਛ ਤੂੰ ਉੱਥੇ ਲੰਘ ਨਹੀਂ ਸਕਦਾ। ਕਿਹੜੀ ਤਰਬੀਅਤ ਹੋ ਰਹੀ ਅੰਦਰ? ਬਾਹਰ ਤੁਸੀਂ 2 ਘੰਟੇ 1.5 ਘੰਟਾ ਤੁਸੀਂ ਉਸ ਰੋਡ ਤੇ ਜ਼ਲੀਲ ਹੋ ਰਹੇ ਹੋ। ਕਿਹੜੀ ਤਾਲੀਮ ਆ ਜੀ? ਬੱਚਿਆਂ ਨੂੰ ਕੀ ਤਾਲੀਮ ਦੇ ਰਹੇ? ਬਾਹਰ ਤੋਂ ਛੁੱਟੀ ਹੁੰਦੀ ਤੁਸੀਂ ਜ਼ਲੀਲ ਕਰ ਦਿੱਤਾ ਆਵਾਮ ਨੂੰ। ਜੇ ਤੂੰ ਇਸ ਪਾਸੇ ਰਸਤਾ ਬੰਦ ਕਰਨ ਵਾਲੇ ਪਾਸੇ ਆਵੇਂ ਤੇ ਬਈ ਕੁਰਬਾਨੀ ਕਰਦੇ ਆ ਰਸਤਾ ਬੰਦ, ਤੇ ਚਲੋ ਇੱਕ ਕੁਛ ਹੱਦ ਤੱਕ ਰੀਜ਼ਨ ਸਮਝ ਆਉਂਦੀ ਕਿ ਯਾਰ ਉਹਨਾਂ ਦੇ ਘਰ ਅੰਦਰ ਨਹੀਂ ਸੀ ਹੈਗਾ, ਕੁਰਬਾਨੀ ਹੋ ਰਹੀ, ਇੱਕ ਤਿਉਹਾਰ ਆ, ਇਹਦੇ ਵੀ ਹੋ ਰਹੀ, ਉਹਦੇ ਵੀ ਹੋ ਰਹੀ, ਉਹਦੇ ਵੀ ਹੋ ਰਹੀ, ਉਹਦੇ ਉਸ ਗਲੀ 'ਚ 40 ਜਾਣੇ ਹੋ ਰਹੇ ਆ, ਇੱਕ ਸਿਲਸਿਲਾ ਬਣ ਗਿਆ। ਲੰਘਣ ਵਾਲੇ ਨੇ ਵੀ ਪਤਾ ਯਾਰ ਕੁਰਬਾਨੀ ਹੋ ਰਹੀ। ਇੱਕ ਸਕੂਲ ਆ, ਉਹ ਇੱਕੋ ਹੀ ਆ, ਉਹਨੇ 2 ਘੰਟੇ ਰਸਤਾ ਉਹਨੇ ਰੋਜ਼ 1:30 ਵਜੇ ਬੰਦ ਕੀਤਾ ਉਹਨੇ, ਔਰ ਗਾਰਡ ਖੜੇ ਹੁੰਦੇ ਕਿ ਉਧਰ ਨੂੰ ਚੱਲੋ। ਉਹ ਯਾਰ ਕਿਉਂ ਉਧਰ ਨੂੰ ਚੱਲੋ? ਅੱਛਾ ਹੁਣ ਦੂਸਰੀ ਗੱਲ, ਰਕਸ਼ੇ ਖੜੇ। ਦੂਸਰੀ ਗੱਲ, ਤੁਸੀਂ ਐਡਾ ਸਕੂਲ ਬਣਾਇਆ, ਤੁਸੀਂ 2 ਗਾਰਡ ਵੱਧ ਰੱਖੋ। ਤੁਸੀਂ ਉਹਨਾਂ ਨੂੰ ਕਹੋ ਬਾਹਰ ਗਾਰਡਾਂ ਨੂੰ, ਜਿਹੜੇ ਬੱਚੇ ਲੈਣ, ਹੁੰਦਾ ਕੀ ਆ, ਇਧਰੋਂ ਕਾਰ ਵਾਲਾ ਆ ਗਿਆ, ਆਪਣੀ ਉਹਨੇ ਗੱਡੀ ਖੜੀ ਵੀ ਮੇਰਾ ਬੱਚਾ ਆਵੇ ਜਾਂ ਬੱਚੀ ਆਵੇ ਤੇ ਮੈਨੂੰ ਭਾਵਾਂ ਇੱਧਰ ਲੈਣ, ਆਪਣੇ ਉੱਕੜ ਮੱਸ ਜਿਹਾ ਵੱਜ ਜਾਂਦਾ ਉੱਥੇ। ਉਹ ਤਰਤੀਬ ਖਰਾਬ ਕਰ ਦਿੰਦੇ ਵਿੱਚੇ ਰਕਸ਼ਾ। ਅੱਛਾ ਸਾਰਿਆਂ ਦੀ ਕੋਸ਼ਿਸ਼ ਹੁੰਦੀ ਵੀ ਅਸੀਂ ਗੇਟ ਦੇ ਅੱਗੇ ਜਾ ਕੇ ਲਾਈਏ ਤੇ ਉੱਥੋਂ ਚੁੱਕੀਏ ਤੇ ਨਿਕਲੀਏ, ਪਰ ਇਹ ਗੱਡੀਆਂ ਵੀ ਖੜੀਆਂ ਨੇ। ਤੁਸੀਂ ਪੂਰਾ ਰੋਡ ਆ, ਤੁਸੀਂ ਉਹਦੀ ਮੈਨੇਜ ਕਰੋ ਕਿ ਭਾਈ ਜਿਹਨੇ ਹੋਣਾ ਇਸ ਲਾਈਨ 'ਚ ਖੜਾ ਹੋਵੇ, ਇਸ ਲਾਈਨ 'ਚ ਖੜਾ ਹੋਵੇ, 10-10 20-20 ਬੱਚੀਆਂ ਕਰਕੇ ਬਾਹਰ ਕੱਢੋ। ਸਹੀ ਗੱਲ। ਤੁਸੀਂ ਜੋ ਗੇਟ ਖੋਲ ਕੇ ਹਾਲਾ ਲਾਲਾ ਪਾ ਦਿੰਦੇ ਸਾਰੇ, ਅੰਦਰ ਕੀ ਸਿਖਾ ਰਹੇ ਤੁਸੀਂ? ਡਿਸਿਪਲਿਨ ਕੀ ਸਿਖਾ ਰਹੇ ਹੋ ਤੁਸੀਂ? ਉਹਨੂੰ ਕਹੋ ਭਾਈ 2-2 ਮਿੰਟ ਬਾਅਦ, ਪੂਰੇ 2-2 ਮਿੰਟ ਬਾਅਦ 15-15 20-20 ਬੱਚੇ ਬਾਹਰ ਕੱਢੀ। ਔਰ ਬੱਚਿਆਂ ਨੂੰ ਕਹੋ ਕਿ ਬੇਟਾ ਜਿਹੜਾ ਕੱਲ ਤੋਂ ਲੈਣ ਆਵੇ ਉਹਨੂੰ ਕਿਹੜਾ ਇਸ ਲਾਈਨ 'ਚ ਖਲੋ ਜਾ, ਤੇ ਇੱਧਰ ਨੂੰ ਹੀ ਤੁਸੀਂ ਜਾਣਾ ਵਾ, ਤਾਂ ਆਪਣੀ ਗੱਡੀ ਪਛਾਣ ਕੇ, ਰਕਸ਼ਾ ਪਛਾਣ ਕੇ ਬਈ ਜਾਣਾ, ਪਰੇ ਨਹੀਂ ਤੁਸੀਂ ਜਾਣਾ। ਰਸਤਾ ਨਾ ਬੰਦ। ਸਹੀ ਗੱਲ। ਤੇ ਇੱਥੇ ਕੀ ਕਰੇਗਾ ਤੂੰ? ਇੱਥੇ ਕੀ ਕਰੇਗਾ? ਫਰੀਦ ਸਾਹਿਬ ਛੱਡ ਦਿਓ ਗੱਲ ਤੁਸੀਂ। ਛੱਡੋ ਜੀ। ਸਾਜੀ ਉਹਦੇ ਚ ਇਹ ਵਾ ਨਾ, ਵੇਖੋ ਸਪੀਡ ਬ੍ਰੇਕਰ ਦੀ ਜਿੱਥੋਂ ਤੱਕ ਗੱਲ ਹੈ ਨਾ, ਸਿਰਫ ਸਪੀਡ ਬ੍ਰੇਕਰ ਤੱਕ ਇਹ ਐਸਾ ਇਹਦੇ ਫੈਸਲ ਦੇ ਘਰ ਦੇ ਅੱਗੋਂ ਨਾ, ਮੈਂ ਪਰਸੋਂ ਚੌਥ ਵੇਖਿਆ 2 ਕੁ ਮੁੰਡੇ ਡੰਗੇ ਨੇ। ਸਾਜੀ ਗੱਡੀ ਕਿੱਦਾਂ, ਮਤਲਬ ਅਸੀਂ ਗੱਲਾਂ ਕਰਨ ਡਏ ਨਾ ਤੇ ਇੰਜ ਕਰ ਓਕੇ, ਤੋਂ ਪਤਾ ਲੱਗਿਆ ਜਨਾਬ ਇੱਕ ਮੁੰਡਾ ਗੱਡੀ ਦੇ 125 ਤੇ ਇੰਜ ਫਲੈਟ ਲੰਮੇ ਪਿਆ,
ਇੱਕ ਹੱਥ ਨਾਲ ਉਹਨੇ ਉਹ ਰੇਸ ਦੇ ਰਿਹਾ ਤੇ ਇੱਕ ਹੱਥ ਨਾਲ ਉਹ ਇੰਜ ਕਰ ਰਿਹਾ, ਠੀਕ ਹੈ। ਤੇ ਹੁਣ ਐਸੇ ਲੋਕਾਂ ਲਈ ਜਿਹੜੇ ਉਹਦੇ ਨਾਲ ਨੁਕਸਾਨ ਕੀ, ਉਹ ਇੱਕ ਗੱਡੀ ਨਹੀਂ ਫਿਰ ਵੱਜਦੀ, ਉੱਥੇ ਜਦੋਂ ਵੱਜਣੀਆਂ ਨੇ ਨਾ 10-15 ਗੱਡੀਆਂ ਵੀ ਵੱਜ ਸਕਦੀਆਂ। ਨਹੀਂ ਫਰੀਦ ਸਾਹਿਬ, ਕਾਨੂੰਨ ਇਹ ਹੋਣਾ ਚਾਹੀਦਾ ਹੈ, ਤੁਸੀਂ ਇੱਦਾਂ ਰੋਕ ਨਹੀਂ ਸਕਦੇ। ਉਹ ਰੋਡ ਤੇ ਜਿੰਨੇ ਉਹਨੇ ਕਰਨਾ ਨਾ, ਘਰੋਂ ਨਿਕਲਿਆ ਨਾ ਉਹ ਐਟਮ ਕਰਨ, ਉਹਨੇ ਦੇਖਣਾ ਵੀ ਇਹ ਰੋਡ ਤੇ ਸਪੀਡ ਬ੍ਰੇਕਰ ਨੇ, ਉਹਨੇ ਮੇਨ ਤੇ ਚਲੇ ਜਾਣਾ, ਉਹਨੇ ਉੱਥੇ ਕਰ ਲੈਣਾ। ਸਮਝ ਆ ਰਹੀ ਗੱਲ ਦੀ? ਕੁਛ ਹੱਦ ਤੱਕ ਇਹ ਆ ਕਿ ਵੀ ਹਾਂ ਸ਼ੋਖੇ ਜਿਹੜੇ ਉਸ ਕਿਉਂਕਿ ਬਾਜ਼ਾਰ ਆ, ਹੁੰਦਾ ਕਿੱਥੇ ਜ਼ਿਆਦਾ ਗੰਜ ਕਰਕੇ ਬਾਜ਼ਾਰ ਨਿਕਲ ਰਿਹਾ ਤਾਂ ਉੱਥੇ ਸਪੀਡ ਬ੍ਰੇਕਰ ਕਿ ਇੱਧਰੋਂ ਇੱਕਦਮ ਨਿਕਲ ਕੇ ਵੱਜ ਨਾ ਜਾਣ। ਸਭ ਤੋਂ ਹੱਲ ਕੀ ਹੈ ਭਾਵੇਂ ਨਾ, ਤੁਹਾਡੀ ਠੋਕਾ ਠਾਕੀ ਇਸ ਕਿਸਮ ਦੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਸਾਰੀ ਉਮਰ ਤੁਸੀਂ ਤੁਹਾਨੂੰ ਜਾਂ ਕੀ ਕਹਿੰਦੇ ਨੇ ਦੁਬਈ ਦੇ ਵਿੱਚ ਕਿ ਤੂੰ ਇੰਝ ਕੰਧ ਨਾਲ ਅਗਰ ਕੋਈ ਐਟਮ ਕਰਦਾ ਫੜਿਆ ਗਿਆ ਨਾ, ਠੀਕ ਹੈ ਨਾ, ਤੇ ਉਹਨਾਂ ਨੇ ਫੜ ਲੈਣਾ ਤੇ ਉਹਦਾ 7 ਦਿਰਹਮ ਉਹਦਾ ਜੁਰਮਾਨਾ ਵਾ। 7 ਦਿਰਹਮ, ਸਿਰਫ 7 ਦਿਰਹਮ ਚਾਹ ਹੁੰਦੀ ਇੱਕ ਉੱਥੇ। ਤੁਸੀਂ ਬੈਂਕ 'ਚ ਜਮ੍ਹਾਂ ਕਰਾਉਣ ਜਾਣਾ, ਉਹਨਾਂ ਨੇ 1 ਦਿਰਹਮ ਜਮ੍ਹਾਂ ਕਰਕੇ 6 ਦਿਰਹਮ ਤੁਹਾਨੂੰ ਬਾਕੀ ਦੇ ਦੇਣੇ। ਉਹਨੇ ਕਹਿਣਾ 7 ਸਟੇਟਾਂ ਨੇ 7 ਸੂਬੇ, 7 'ਚ 1 ਦਿਰਹਮ ਜਮ੍ਹਾਂ ਕਰਾ ਕੇ ਆ। ਤੇਰਾ ਇੱਥੇ ਚਲਾਨ ਹੋਵੇ, ਤੈਨੂੰ 5 ਰੁਪਏ ਜੁਰਮਾਨਾ ਹੋਵੇ, ਤੂੰ ਕੋਲ 5 ਰੁਪਏ ਹੈ, ਤੂੰ ਬੈਂਕ 'ਚ ਜਾਣਾ, ਉਹਨੇ ਰੁਪਈਆ ਕੱਟ ਕੇ 4, ਉਹਨੇ ਕਹਿਣਾ 1 ਸੂਬਾ ਸਿੰਧ 'ਚ ਜਮ੍ਹਾਂ ਕਰਾ ਕੇ ਆ, 1 ਬਲੋਚਿਸਤਾਨ 'ਚ, 1 KPK 'ਚ, 1 ਸਰਹੱਦ 'ਚ। 10 ਗੁਣਾ ਖਰਚਾ। ਕੀ ਆਲਮ ਹੋਏਗਾ ਤੇਰਾ? ਕਿਆ ਬਾਤ। ਅੱਗੇ ਤੋਂ ਬੈਠੇਗਾ ਤੂੰ ਕੰਧ ਨਾਲ, ਤੂੰ ਮਸਤਾਨਾ ਭਾਲ ਲੈਣਾ ਆਪਣਾ, ਤੂੰ ਕੰਧ ਨਾਲ ਨਹੀਂ ਬੈਠੇਗਾ। ਸਹੀ ਹੈ। ਜਿਹੜੇ ਇਹੋ ਹੀ ਸਮਝ ਆ ਰਹੀ ਗੱਲ ਦੀ? ਕਾਨੂੰਨ ਇਹ ਆ, ਕਾਨੂੰਨ ਸਖਤ ਕਰ ਦਿਓ ਨਾ। ਅੱਛਾ ਕਾਨੂੰਨ ਹੈ ਨੇ, ਅਮਲ ਨਹੀਂ ਹੈਗਾ ਕਾਨੂੰਨ ਦਾ, ਅਮਲ ਨਹੀਂ ਹੈਗਾ ਕਾਨੂੰਨ। ਇੱਕ ਬੰਦਾ ਅਗਰ ਵੀਲਿੰਗ ਕਰਦਾ ਫੜਿਆ ਗਿਆ, ਉਹਨੂੰ ਮਿਸਾਲ ਬਣਾ ਦਿਓ ਨਾ, ਉਹਦਾ ਜੁਰਮਾਨਾ ਹੀ ਇੰਨਾ ਪਾ ਦਿਓ, ਪਹਿਲੇ ਤਾਂ ਉਹਦੀ ਮੋਟਰਸਾਈਕਲ, ਫਿਰ ਉਹਦਾ ਹਿਸਾਬ, ਫਿਰ ਉੱਪਰ 15 ਲੱਖ ਰੁਪਈਆ, ਕਿ 15 ਲੱਖ ਰੁਪਏ ਜੁਰਮਾਨਾ ਦੇ ਦਿਓ ਤੇ ਬੱਚਾ ਲੈ ਜਾਓ। ਜਿਹੜੇ ਉਹਦੇ ਬਾਕੀ 7 ਨੇ ਨਾਲ, ਜਦੋਂ ਉਹਨਾਂ ਨੂੰ ਪਤਾ ਲੱਗਣਾ ਉਹ ਭਾਈ ਗੱਡੀ ਵੀ ਗਈ, ਛਿੱਤਰ ਲੈਦਾ, 15 ਲੱਖ ਰੁਪਏ ਦੇਣਾ ਤੇ ਬਾਹਰ ਆਉਣਾ। ਦੁਨੀਆ ਦੀ ਕੋਈ ਤਾਕਤ, ਕੋਈ ਸਿਫਾਰਿਸ਼ ਉਹਨੂੰ ਬਾਹਰ ਨਹੀਂ ਕੱਢ ਸਕਦੀ। ਹਾਂਜੀ। ਉਹ ਜਿਹੜੇ ਨਾਲ ਦੇ ਹੋਣਗੇ ਉਹਨਾਂ ਨੂੰ ਕਿਸ ਕਿਸਮ ਦੀ ਸੂਰਤ ਆਏਗੀ, ਹਿਸਾਬ ਲਾ। ਲੇਕਿਨ ਜਿਹੜੇ ਉੱਤੇ ਵੱਡੇ ਲੋਕ ਸਾਡੇ ਬੈਠੇ ਆ, ਗੱਲ ਕਰਨ ਦਾ ਮਕਸਦ ਹੈ ਯਾਰ, ਗੱਲ ਇਹ ਨਹੀਂ, ਗੱਲ ਕਰਨ ਦਾ ਮਕਸਦ ਹੈ ਕਿ ਇਹੀ ਤੇ ਕਹਿ ਰਿਹਾ ਹੈ ਕਿ ਭੈਣ ਸਪੀਡ ਬ੍ਰੇਕਰ ਬਣਾਉਣਾ ਹੱਲ ਨਹੀਂ ਹੈਗਾ। ਜਿਹਨੇ ਵੀਲਿੰਗ ਕਰਨੀ ਉਹਨੂੰ ਪਤਾ ਮੈਂ ਕਿਹੜੇ ਰੋਡ ਤੇ ਜਾ ਕਰਨੀ, ਕਿੱਥੇ ਸਪੀਡ ਬ੍ਰੇਕਰ ਨਹੀਂ ਹੈਗਾ। ਸਮਝ ਆ ਰਹੀ ਗੱਲ ਦੀ? ਜਿਸ ਰੋਡ ਦੇ ਉੱਤੇ ਇਹਨਾਂ ਨੇ ਸਪੀਡ ਬ੍ਰੇਕਰ ਨੂੰ ਬਣਾਏ ਨੇ, ਉੱਥੇ ਤੇ ਵੀਲਿੰਗ ਵੈਸੇ ਵੀ ਨਹੀਂ ਹੋ ਸਕਦੀ, ਕਿਉਂਕਿ ਉਹ ਰਸ਼ੀ ਇਲਾਕਾ ਬਹੁਤ ਜ਼ਿਆਦਾ। ਉਹਨਾਂ ਨੇ ਕਿਤੇ ਐਸੀ ਜਗ੍ਹਾ ਤੇ ਜਾਣਾ ਜਿੱਥੇ ਐਟਮ ਕਰਨ, ਉੱਥੇ ਸਪੀਡ ਬ੍ਰੇਕਰ ਮੇਨ ਰੋਡ ਤੇ ਜਾ ਕੇ ਕਰ ਰਹੇ ਨੇ। ਤੇ ਉਹ ਇਸ ਤੋਂ ਸਪੀਡ ਬ੍ਰੇਕਰ, ਅੱਛਾ ਫਿਰ ਮੈਂ ਇਹ ਨਹੀਂ ਕਹਿ ਰਿਹਾ ਸਪੀਡ ਬ੍ਰੇਕਰ ਨਾ ਬਣਨ, ਲੇਕਿਨ ਗੌਰਮੈਂਟ ਦੇਖ ਕੇ ਬਣਾਵੇ। ਇਹ ਨਹੀਂ ਕਿ ਤੂੰ ਵੀ 3-3 ਹਜ਼ਾਰ ਰੁਪਈਆ 4 ਦੁਕਾਨਦਾਰ ਪਾਓ ਤੇ ਅੱਗੇ 2 ਸਪੀਡ ਬ੍ਰੇਕਰ ਬਣਾ ਲੈ। ਇਹ ਨਹੀਂ ਕੰਮ ਹੋਣਾ ਚਾਹੀਦਾ। ਗੌਰਮੈਂਟ ਹੋਣਾ ਚਾਹੀਦਾ ਕਿ ਭਾਵੇਂ ਸਾਨੂੰ ਇੱਥੇ ਸਪੀਡ ਬ੍ਰੇਕਰ ਚਾਹੀਦਾ, ਉਹ ਦੇਖਣ ਕਿ ਹਾਂ ਇੱਥੇ ਬਣਦਾ, ਇੱਥੇ ਰਸ਼ ਹੈਗਾ, ਇੱਥੇ ਹੈਗਾ, ਔਰ ਕਿਸ ਸਾਈਜ਼ ਦਾ ਹੋਣਾ ਚਾਹੀਦਾ, ਕਿੰਨੀ ਕੁ ਸਪੀਡ, ਅਸੀਂ ਕਿੰਨੀ ਕੁ ਸਪੀਡ ਇਹਨਾਂ ਦੀ ਰਿਡਿਊਸ ਕਰਨੀ ਹੈ ਇੱਥੇ। ਸਮਝ ਆ ਰਹੀ? ਕਿੰਨੀ ਘੱਟ ਕਰਨੀ ਆ, ਕਿੰਨੀ ਸਪੀਡ ਬਿਲਕੁਲ ਸਲੋ ਕਰਨਾ, ਰਸ਼ੀ ਜ਼ਿਆਦਾ ਵਾ ਜਾਂ ਹਲਕੀ ਜੀ ਬ੍ਰੇਕ ਮਾਰਨੀ, ਉਸ ਹਿਸਾਬ ਨਾਲ ਉਹਦੇ ਸਾਈਜ਼ ਹੋਣ। ਫਿਰ ਸਪੀਡ ਬ੍ਰੇਕਰ ਐਸਾ ਹੋਵੇ। ਤੂੰ ਮੈਨੂੰ ਇੱਕ ਗੱਲ ਦੱਸ ਫਰੀਦ ਖਾਂ, ਤੇਰੀ ਗਲੀ 'ਚ ਤੇਰਾ ਮਕਾਨ ਹੈ, ਇੱਕ ਗਲੀ 'ਚ ਤੇਰਾ ਮਕਾਨ ਆ, ਉਹਦੀ ਕੁਰਸੀ 2.5 ਫੁੱਟ ਉੱਚੀ ਹੈ, 3 ਵਾਰੀ ਸੜਕ ਬਣਦੀ ਹੈ ਨਾ, ਤੁਹਾਡੀ ਕੁਰਸੀ ਜ਼ਮੀਨ ਤੇ ਆ ਜਾਂਦੀ। ਸਹੀ ਗੱਲ। ਮਕਾਨ ਤੇਰਾ ਕਰੋੜ ਵਾਲਾ ਜਿਹੜਾ ਨਾ 60 ਲੱਖ ਦਾ ਰਹਿ ਜਾਂਦਾ ਇਦਾਂ ਹੀ। ਯਾਨੀ ਕਿ ਅਗਰ ਰੇਟ ਨਾ ਵਧੇ, ਤੇਰਾ ਮਕਾਨ ਹੈਗਾ ਵਾ 1 ਕਰੋੜ ਰੁਪਏ ਦਾ ਗਲੀ ਦੇ ਵਿੱਚ, ਉਹਦੀ ਕੁਰਸੀ 2 ਫੁੱਟ ਉੱਚੀ ਹੈ, 2 ਵਾਰੀ 3 ਵਾਰੀ ਸੜਕ ਬਣੀ, ਰੇਟ ਨਾ ਵਧੇ ਪਾਕਿਸਤਾਨ 'ਚ, ਯਾਨੀ ਉਨਾ ਹੀ ਰੇਟ ਆ ਪ੍ਰਾਪਰਟੀ ਦਾ, ਤੇ 3 ਵਾਰੀ ਕੁਰਸੀ ਬਣਨ ਤੋਂ ਬਾਅਦ ਤੇਰਾ ਮਕਾਨ 60 ਲੱਖ ਦਾ। ਇਦਾਂ ਹੀ। ਹੁਣ ਉਹ 40 ਲੱਖ ਰੁਪਏ ਦਾ ਨੁਕਸਾਨ ਤੇਰਾ ਉਹ ਕੌਣ ਜ਼ਿੰਮੇਦਾਰ ਉਹਦਾ? ਹੱਕ ਇਹ ਬਣਦਾ, ਅਗਰ ਤੁਸੀਂ ਸੜਕ ਬਣਾਉਣੀ, ਉਹ ਸੜਕ ਪੁੱਟੋ ਨਹੀਂ, ਅੱਧਾ ਫੁੱਟ ਸੜਕ ਬਣਾਉਣੀ, ਅੱਧਾ ਫੁੱਟ ਉਹ ਪੁੱਟੋ, ਉਹਦੇ ਤੇ ਮਿਹਨਤ ਆ, ਉਹਦੇ ਤੇ ਖੱਪ ਖਪਈਆ ਵਾ। ਤੇਰਾ ਮਕਾਨ ਤੂੰ ਕੇਸ ਕਰਨ ਦਾ ਹੋ ਸਕਦਾ ਕਿ ਜੀ ਇਹ ਸੜਕ 'ਚੋਂ ਬਣੀ ਆ, ਮੇਰੀ ਕੁਰਸੀ ਫੁੱਟ ਨੀਵੀਂ ਆ ਗਈ ਆ, ਮੇਰੇ ਮਕਾਨ ਦੀ ਕੀਮਤ 10 ਲੱਖ ਘਟ ਗਈ ਆ, ਮੈਨੂੰ ਕਾਹਦੀ ਸਜ਼ਾ ਵਾ? ਸਹੀ ਗੱਲ। ਇਹਦੀ ਰਿਪੋਰਟ ਬਣਦੀ ਹੈ। ਇੱਥੇ ਕੀ ਕਰਦੇ ਨੇ, ਉਹਦੇ ਉੱਤੇ ਹੀ ਪਾਉਂਦੇ ਨੇ, ਭਾਵੇਂ ਤੁਹਾਡਾ ਪੌਣਾ ਫੁੱਟ ਮਕਾਨ ਸਾਰੀ ਗਲੀ ਨੀਵੀਂ ਕਰ ਦਿੰਦੇ। ਸਹੀ ਗੱਲ। ਆ ਜਿਹੜੇ ਮਕਾਨ ਥੱਲੇ ਵੜੇ ਨੇ, ਇਹ ਕੋਈ ਥੱਲੇ ਤਾਂ ਨਹੀਂ ਚਲੇ ਗਏ, ਸੜਕਾਂ ਉੱਚੀਆਂ ਹੋ ਗਈਆਂ ਨੇ, ਉਹ ਨਹੀਂ ਚੁੱਕਣਾ, ਉਹਨੂੰ ਸਿਰਫ ਹਲਕਾ ਜਿਹਾ ਸਾਫ਼ ਕਰਨਾ, ਉਹਦੇ ਤੇ ਲੁੱਕ ਪਾਉਣੀ, ਉੱਤੇ ਹੀ ਅੱਗੇ ਅੱਧਾ ਫੁੱਟ ਚੀਰਾ ਪਾ ਕੇ ਉਹਨੂੰ ਬਣਾ ਦੇਣਾ। ਪਤਾ ਲੱਗਦਾ ਤੁਹਾਡੀ ਇੱਕ ਥੜੀ ਉਹਦੇ ਵਿੱਚ ਚਲੀ ਗਈ, ਤੇ 3 ਵਾਰੀ ਸੜਕ ਬਣਦੀ ਹੈ, ਤੁਹਾਡਾ ਮਕਾਨ ਜ਼ਮੀਨ ਨਾਲ ਲੱਗ ਗਿਆ, ਤੁਹਾਡੇ ਉਹ ਜਿਹੜੀ ਅਰਬਾਂ ਰੁਪਏ ਦੀ ਉਸ ਗਲੀ ਦੇ ਵਿੱਚ ਜਿਹੜਾ ਨੁਕਸਾਨ ਹੋ ਗਿਆ, ਥੋੜਾ ਕਿਉਂਕਿ ਤੁਹਾਨੂੰ ਫੀਲ ਨਹੀਂ ਹੋ ਰਿਹਾ ਨਾ, 10 ਲੱਖ ਦਾ ਤੇਰਾ ਘਟ ਗਿਆ, 6 ਲੱਖ ਦਾ ਉਹਦਾ ਘਟ ਗਿਆ, ਉਹ ਪੂਰੀ ਸੜਕ ਜਿਹੜੀ ਗਲੀ ਆ, ਉਹ ਤਾਂ ਪਤਾ ਲੱਗੇ 1.5 ਕਰੋੜ ਰੁਪਏ ਦੀ ਪ੍ਰਾਪਰਟੀ ਥੱਲੇ ਆ ਗਈ, ਤੇ ਸੜਕ ਤੇ 2 ਕਰੋੜ ਵੀ ਨਹੀਂ ਲੱਗਾ।
ਇਹੋ ਜੀ ਸੜਕ ਨੂੰ ਕੀ ਕਰਨਾ? ਹਾਂਜੀ ਹੁਣ ਠੀਕ ਹੈ ਜੀ ਉਸਤਾਦ ਰੁਸਤਮ ਜੀ। ਬ੍ਰੇਕਰ ਸਾਹਿਬ। ਤੇ ਹੋਣਾ ਕੀ ਚਾਹੀਦਾ ਹੈ ਕਿ ਭਾਵੇਂ ਨੂੰ ਇਹ ਪੁੱਟੋ, ਲੈਵਲ ਉੱਤੇ ਨਾ ਹੋਵੇ ਸੜਕ ਦਾ, ਉੱਥੇ ਹੀ ਸੜਕ ਬਣਾਓ ਤਾਂ ਕਿ ਮਕਾਨ ਖਸਾਰੇ 'ਚ ਨਾ ਜਾਣ। ਕੋਈ ਪਤਾ ਨਹੀਂ। ਲੇਕਿਨ ਰਸਤਾ ਨਹੀਂ ਨਾ ਹੈਗਾ, ਕਿ ਆਵਾਮ ਨੂੰ ਪਤਾ ਹੀ ਨਹੀਂ ਕਿ ਕਰਨਾ ਕੀ। ਫਰੀਦ ਸਾਹਿਬ ਤੁਹਾਡੇ ਘਰ ਦੇ ਵਿੱਚ ਝਾਤੀ ਮਾਰਨਾ ਨਾ ਵਾਹ ਵਾਹ ਵਾਹ, ਗਲਤ ਗੱਲ ਆ। ਤੇਰਾ ਅਗਰ ਦਰਵਾਜ਼ਾ ਖੁੱਲਾ ਵਾ, ਮੈਂ ਲੰਘਦਾ ਅੰਦਰ ਵੇਖ ਕੇ ਜਾਵਾਂ, ਗਲਤ ਗੱਲ ਬੁਰੀ ਹੈ। ਬਾਤ ਹੈ। ਅੰਦਰ ਤੇਰੀਆਂ ਫੀਮੇਲਸ ਆ, ਉਹਨਾਂ ਤੇ ਮੇਰੀ ਨਜ਼ਰ ਪੈ ਜੇ, ਗਲਤ ਗੱਲ ਹੈ। ਬਿਲਕੁਲ ਗਲਤ ਗੱਲ ਆ। ਹਾਂਜੀ, ਸੇਮ ਲਾਈਕ ਇਦਾਂ ਹੀ ਕਾਰ ਦੇ ਵਿੱਚ ਅਗਰ ਫੈਮਿਲੀ ਬੈਠੀ ਨਾ, ਉਹਦਾ ਵੀ ਉਨਾ ਹੀ ਜੁਰਮ। ਉਹਨਾਂ ਹੀ ਹੈ, ਬਿਲਕੁਲ। ਤੇ ਤੂੰ ਕਾਰ 'ਚ ਆਪਣੀ ਫੈਮਿਲੀ ਲੈ ਕੇ ਜਾ, ਆਪਣੇ ਇਰਦ ਗਿਰਦ ਕਿਸੇ ਮੋਟਰਸਾਈਕਲ ਸਾਈਕਲ ਵਾਲਿਆਂ ਨੂੰ ਵੇਖ ਲਈ, ਉਹਦੀ ਨਜ਼ਰ ਤੇਰੀ ਪਿਛਲੀ ਸੀਟ ਤੇ ਹੋਏਗੀ। ਬਿਲਕੁਲ ਸਹੀ। ਇਹ ਮੈਂ ਤੈਨੂੰ ਕਹਿ ਰਿਹਾ ਪ੍ਰੈਕਟੀਕਲੀ ਕਰਕੇ ਨਹੀਂ ਦੇਖੀ। ਹਰ ਕੋਈ ਨਹੀਂ ਇਦਾਂ। ਹਰ ਕੋਈ ਤੋਂ ਮੁਰਾਦ ਏ ਤੂੰ ਹਮੇਸ਼ਾ ਨਾ ਉਹ ਜਿਹੜਾ ਇੱਕ ਮੈਂ ਛੱਡ ਦੇਣਾ ਨਾ, ਉਹਦੀ ਗੱਲ ਨਾ ਕਰਿਆ ਕਰ, ਅਕਸਰੀਅਤ ਦੀ ਗੱਲ ਕਰਿਆ ਕਰ। ਫੀਮੇਲ ਤੂੰ ਗੱਡੀ 'ਚ ਬਿਠਾ ਲਾ ਅੱਗੇ ਤੇ ਜਾਂ ਪਿੱਛੇ, ਠੀਕ ਆ? ਤੇ ਤੂੰ ਮੈਨੂੰ ਦੱਸੀ ਕਿ ਕਿਹੜਾ ਵੇਖ ਕੇ ਇੰਜ ਕਰਕੇ ਇੰਜ ਕਰਦਾ ਕਿ ਨਹੀਂ ਕਿਸੇ ਦੀ ਧੀ ਭੈਣ, ਦੱਸੀ ਮੈਨੂੰ। ਅੱਜ ਕੋਈ ਤੂੰ ਆਪ ਨਹੀਂ ਘੱਟ ਕਰਦਾ, ਤੂੰ ਹਰ ਕੋਈ ਨੂੰ ਕੀ ਕਹਿਣਾ? ਉਹ ਬੱਸ ਕਰ ਦੇ। ਮੈਂ ਕਹਿ ਰਿਹਾ ਜਿੱਦਾਂ ਕਿਸੇ ਦੇ ਘਰ 'ਚ ਝਾਤੀ ਮਾਰਨਾ ਜੁਰਮ ਆ ਨਾ, ਐਵੇਂ ਹੀ ਕਾਰ ਦੇ ਵਿੱਚ ਮਾਰਨਾ ਵੀ ਜੁਰਮ। ਲੇਕਿਨ ਕਾਰ 'ਚ ਰਕਸ਼ਿਆਂ ਦੇ ਵਿੱਚ ਇੰਜ ਮੋਟਰਸਾਈਕਲ ਵਾਲਾ ਜਾ ਰਿਹਾ, ਰਕਸ਼ੇ ਵਾਲਾ ਜਾ ਰਿਹਾ, ਉਹਨੂੰ ਦੇਖ ਲਿਆ ਕਿ ਉਹਨੇ ਪੂਰਾ ਮੁੜ ਕੇ ਸ਼ੂਟ ਕਰਕੇ ਜਾਣਾ ਵਾ। ਹਾਂਜੀ ਜਿੱਦਾਂ ਕੁਛ ਹੈ ਗਵਾਚੀ ਜੀ ਅੱਲਾ ਮਾਫ਼। ਕਿੱਥੇ ਤੁਰੇ ਫਿਰਦੇ ਫਰੀਦ ਸਾਹਿਬ? ਤੁਸੀਂ ਕਿੱਥੇ ਕਿਹੜੀ ਗੱਲ ਕਰਨੇ? ਕਾਨੂੰਨ ਕਿਹੜਾ? ਐਵੇਂ ਨਹੀਂ ਕਾਨੂੰਨ। ਉਹ ਸਿਰਫ ਇੰਨਾ ਅਗਲੇ ਕਹਿੰਦੇ ਨੇ, ਕੁੜੀ ਜਾ ਕੇ ਰਾਤ ਦੇ 3 ਵਜੇ ਕੁੜੀ ਸਕਰਟ ਪਾ ਕੇ ਫਿਰ ਰਹੀ ਸੜਕਾਂ ਤੇ, ਸਿਰਫ ਇੰਨਾ ਕਹਿੰਦੀ ਹੈ। ਇਹਨੇ ਮੈਨੂੰ ਦੇਖਿਆ ਉੱਥੇ ਖਲੋ ਕੇ, ਔਰ ਇਹਨੇ ਮੈਨੂੰ ਮੁਸਲਸਲ ਦੇਖਿਆ। ਅਗਲੇ ਉਹ ਹਾਲ ਕਰਦੇ, ਤੇਰੀ ਸੋਚ ਹੋਣੀ ਹੈ, ਲਾਗੇ ਆਉਣਾ, ਹੱਥ ਲਾਉਣਾ, ਗੱਲ ਕਰਨੀ ਤੇ ਬਹੁਤ ਦੂਰ ਆ। ਉਹ ਕਹਿੰਦੀ ਸਿਰਫ ਇਹ ਮੈਨੂੰ ਬਾਰ-ਬਾਰ ਦੇਖ ਰਿਹਾ ਵਾ। ਮੈਨੂੰ ਹਰਾਸਾ, ਮੈਂ ਟੈਨਸ਼ਨ 'ਚ ਆ ਰਹੀ ਕਿ ਮੈਨੂੰ ਕਿਉਂ ਦੇਖ ਰਿਹਾ, ਮੈਨੂੰ ਜ਼ਹਿਨੀ ਅਜ਼ੀਅਤ ਕਿਉਂ ਦੇ ਰਿਹਾ, ਮੈਨੂੰ ਕਿਉਂ ਦੇਖ ਰਿਹਾ। ਉਹ ਜਿੰਨਾ ਮਰਜ਼ੀ ਕਿ ਜਿਵੇਂ ਮੈਂ ਤੈਨੂੰ ਦੇਖਿਆ, ਮੈਂ ਤੈਨੂੰ ਦੇਖਿਆ, ਇੰਝ ਹੁੰਦੀ ਹੈ ਸੈਕਿੰਡਸ ਦੇ ਵਿੱਚ ਗੱਡੀ। ਤੇ ਜਦੋਂ ਗੱਡੀ ਨਹੀਂ ਨਾ ਆਉਣੀ, ਤੂੰ ਕਹਿਣਾ ਲਾ ਵੀ ਇੱਥੇ ਤੇ ਪੌਣਾ ਘੰਟਾ ਗੱਡੀ ਨਹੀਂ ਆ ਸਕਦੀ, ਜੋ ਇੱਥੇ ਸਨਾਟੇ ਨੇ। ਤੇ ਜਦੋਂ ਕਾਲ ਜਾਣੀ ਤੇ ਤੂੰ ਕਹਿਣਾ ਇਹ ਆਏ ਕਿੱਥੋਂ ਆ, ਇਹ ਨਿਕਲੇ ਕਿੱਥੋਂ ਏਡੀ ਛੇਤੀ? ਸ਼ੂਟਰ ਹੀ ਆ ਰਹੇ। ਸਮਝ ਆ ਰਹੀ ਗੱਲ ਦੀ? ਵਾਹ ਤੈਨੂੰ ਮੈਂ ਦੱਸਣ ਡਿਆ, ਅਸੀਂ ਦੁਬਈ ਪਹਿਲੀ ਵਾਰੀ ਜਦੋਂ ਮੈਂ ਗਿਆ ਨਾ ਜ਼ਿਸ਼ਾਨ ਭਾਈ ਦੇ ਨਾਲ, ਅਸੀਂ ਰੋਡ ਦੇ ਇੱਧਰ ਬੈਠੇ ਹਾਂ, ਅਸੀਂ ਤੁਰੇ ਜਾ ਰਹੇ ਹਾਂ ਤੇ ਨਹੀਂ ਅਸੀਂ ਬੈਠੇ ਹਾਂ ਤੇ ਇੱਕ ਬੰਦਾ ਆ ਰਿਹਾ ਤੇ ਉਹਨੇ ਮੈਨੂੰ, ਜਾਨੀ ਭਾਈ? ਮੈਂ ਕਿਹਾ ਹਾਂਜੀ। ਉਹ ਉੱਥੇ ਬਹਿ ਗਿਆ ਸੀ, ਉਹਨਾਂ ਗੱਲਾਂ ਕਰ ਰਹੇ। ਸਾਹਮਣੇ ਇੱਕ ਲੜਕੀ ਖੜੀ ਹੈ, ਉਹਦੇ ਪਿੱਛੇ ਹਾਈ ਡਰੈਸਰ ਸੀ, ਕੱਲੀ ਲੜਕੀ ਖੜੀ, ਉਹਦੇ ਨਾਲ ਕੋਈ ਮੁੰਡਾ ਨਹੀਂ ਆਇਆ, ਕੋਈ ਗੱਲਬਾਤ ਨਹੀਂ। ਅਸੀਂ ਇੰਜ ਬੈਠੇ ਨਾ ਰੋਡ ਵੱਲ ਮੂੰਹ ਕਰਕੇ, ਤੇ ਮੈਂ ਦੇਖ ਰਿਹਾ ਉਹਨੇ ਨਾ ਬੜਾ ਸ਼ਾਰਟ ਜਿਹਾ ਲਿਬਾਸ ਪਾਇਆ। ਥੋੜੀ ਦੇਰ ਬਾਅਦ ਉੱਥੇ ਡਾਲਾ ਆ ਗਿਆ ਉੱਪਰ, ਇੱਕ ਜਿਸ ਤਰ੍ਹਾਂ ਬੱਸਾਂ ਦਾ ਨਹੀਂ ਸਟੈਂਡ ਬਣਿਆ ਹੁੰਦਾ, ਉੱਥੋਂ ਉਹਨਾਂ ਨੇ ਕਰੈਕਟਰ ਚੁੱਕਿਆ ਵਾ, ਤੈਪੜ। ਉਹ ਬਸ ਉਹਨਾਂ ਨੇ ਉਹ ਸੁਣੀ ਨਹੀਂ ਉਹਦੀ ਗੱਲ। ਮੈਨੂੰ ਹੁਣ ਬੜਾ ਨਾ ਉਹ ਤਜੱਸਸ ਟੈਪ, ਯਾਰ ਇਹ ਕੀ? ਅਸੀਂ ਸੜਕ ਟੱਪੀ ਤੇ ਪਾਰ, ਉਹ ਨਾਈ मतलब या इंडियन से, उर्दू बोलता ਸੀ। भाई क्या हुआ? वो कहना भाई ये लड़की को देख रहा था, लड़का उधर बैठा। ਉਹਨੇ ਦੇਖਿਆ ਇੱਕ ਵਾਰੀ, ਦੂਜੀ ਵਾਰੀ, ਤੀਜੀ ਵਾਰੀ, ਉਹ ਕੁੜੀ ਕਿਤੇ ਆਪਣੀ ਕਿਤੇ ਟੈਨਸ਼ਨ 'ਚ ਸੀ, ਉਹਨੂੰ ਜ਼ਰਾ ਜੀ ਫੀਲਿੰਗ ਹੋਈ ਆ ਕਿ ਯਾਰ ਇਹਨੂੰ ਕੀ ਤਕਲੀਫ ਆ। ਉਹਨੇ ਫੋਨ ਕੀਤੀ, ਉਹਨੇ ਕਿਹਾ ਮੈਨੂੰ ਉਹ ਕਰ ਰਿਹਾ ਵਾ, ਟੌਰਚਰ ਕਰ ਰਿਹਾ ਜ਼ਹਿਨੀ ਮੈਂਟਲੀ। ਉਹਨਾਂ ਨੇ ਚੁੱਕਿਆ ਲੈ ਗਏ। ਲਓ ਜੀ ਫਰੀਦ ਸਾਹਿਬ, ਟਾਈਮ ਪੂਰਾ ਹੋ ਗਿਆ। ਤੁਹਾਨੂੰ ਆਖਰੀ ਮੈਂ ਆਪਣਾ ਇੱਕ ਮਿਸਾਲ ਦੇ ਦਿੰਦਾ ਸਾਰਿਆਂ ਨੂੰ। ਕਿਸੇ ਦਾ ਕੋਈ ਕਸੂਰ ਨਹੀਂ, ਨਾ ਸਪੀਡ ਬ੍ਰੇਕਰ ਬਣਾਉਣ ਵਾਲਿਆਂ ਦਾ, ਨਾ ਗਲਤ ਗੱਡੀ ਲਾਉਣ ਵਾਲਿਆਂ ਦਾ, ਕਿਸੇ ਦਾ ਨਹੀਂ। ਤੂੰ ਇੱਕ ਬਾਪ ਆ, ਤੇਰੇ 10 ਪੁੱਤਰ ਨੇ, 8 ਪੁੱਤਰ ਨੇ ਤੇਰੇ ਘਰ 'ਚ, ਤੂੰ ਬਾਪ ਆ। ਉਹ ਪੈਦਾ ਹੋਏ ਨੇ, ਤੂੰ ਉਹਨਾਂ ਦੇ ਸਿਰ 'ਤੇ ਆ। ਤੂੰ ਉਹਨਾਂ ਨੂੰ ਕੁਛ ਨਹੀਂ ਕਹਿ ਰਿਹਾ ਕਿ ਬੇਟਾ ਐ ਕਰਨਾ, ਬਾਹਰ ਲੜਨਾ ਨਹੀਂ, ਖਬਰਦਾਰ, ਰੋਟੀ ਤੋਂ ਪਹਿਲੇ ਹੱਥ ਧੋਣੇ, ਬਾਅਦ 'ਚ ਤੂੰ ਕੁਛ ਨਹੀਂ ਕਹਿ ਰਿਹਾ। ਉਹ ਜਾਨਵਰ ਬਣ ਗਏ ਨੇ। ਉਹ ਜਦੋਂ 20-20 ਸਾਲ ਦੇ ਹੋਏ ਆ, ਉਸ ਤੋਂ ਬਾਅਦ ਤੂੰ ਉਹਨਾਂ ਨੂੰ ਸਿੱਧਾ ਨਹੀਂ ਕਰ ਸਕਦਾ। ਉਹਨਾਂ ਦਾ ਕੋਈ ਕਸੂਰ ਨਹੀਂ, ਉਹਨਾਂ ਦੀ ਤਰਬੀਅਤ ਨਹੀਂ ਹੋਈ। ਸਮਝ ਆ ਰਹੀ ਗੱਲ ਦੀ? ਸਾਡੇ ਸਿਰ 'ਤੇ ਪਿਓ ਹੀ ਕੋਈ ਨਹੀਂ ਜਿਹੜਾ ਸਾਨੂੰ ਗਲਤੀ ਕਰਨ 'ਤੇ ਮਾਰੇ, ਜਿਹਨੇ ਸਾਨੂੰ ਗਲਤੀ ਕਰਨ 'ਤੇ ਜੁਰਮਾਨਾ, ਸਾਡਾ ਖਰਚਾ ਬੰਦ ਕੀਤਾ। ਖਰਚਾ ਬੰਦ ਹੀ ਹੈ ਨਾ। ਪਿਓ ਕੀ ਕਰਦਾ? ਓਏ ਇਹਨੂੰ ਖਰਚਾ ਬੰਦ ਕਰੋ 6 ਮਹੀਨੇ ਦਾ, ਇਹਨੂੰ ਪਤਾ ਲੱਗੇ, ਭੁੱਖਾ ਫਿਰੇ। ਸਜ਼ਾ ਨਹੀਂ ਹੈ, ਸਜ਼ਾ ਯਾਨੀ ਪਨਿਸ਼ਮੈਂਟ ਕੋਈ ਨਹੀਂ, ਸਾਡੀ ਪਨਿਸ਼ਮੈਂਟ ਕੋਈ ਨਹੀਂ। ਫਿਰ ਪਿਓ ਮਤਲਬ ਦਿਲ ਕਰੇ ਚਾਚਾ ਆ ਕੇ ਕਹਿ ਦੇਵੇ, ਓਏ ਚੱਲ, ਇੱਕ ਮੁੰਡਾ ਜਾਵੇ ਚਾਚੇ ਦੇ ਕੋਲ, ਤੇਰੇ ਕੋਲ ਆਬੂ ਮੈਨੂੰ ਮਾਰਨ ਦਿਆ, ਮੇਰੇ ਕੋਲ ਰਾਤੀ ਗਲਤੀ ਹੋ ਗਈ, ਉਹ ਤੇਰੇ ਕੋਲ ਆਵੇ, ਉਹ ਕਹੇ ਚੱਲ ਜਾ, ਤੂੰ ਮੇਰਾ ਭਰਾ ਹੋਏਗਾ, ਘਰ ਹੋਏਗਾ, ਇਹਨੂੰ ਸਜ਼ਾ ਮਿਲਣੀ ਹੈ। ਸਾਡਾ ਜਿਹੜਾ ਪਿਓ ਨਾ, ਸਾਡੇ ਇਹਨੂੰ ਮੈਂ ਸਿਫਾਰਿਸ਼ ਦੀ ਗੱਲ ਕਰਨੇ,
ਕਿ ਅਗਰ ਗੌਰਮੈਂਟ ਨੇ ਗਿਆ ਤੂੰ ਥਾਣੇ ਗਿਆ ਉੱਥੇ ਤੇਰਾ ਤੱਲਾ ਗਾਣਾ ਨਿਕਲਿਆ ਉਹ ਮਹੱਲੇ ਵਾਲਾ ਹੀ ਉਹਨੂੰ ਫੋਨ ਕਰਾਤਾ ਫਾਰਗ, ਠੀਕ ਹੈ ਨਾ। ਅਸਲ 'ਚ ਸਾਡਾ ਕੋਈ ਕਸੂਰ ਨਹੀਂ, ਅਸੀਂ ਉੱਦਾਂ ਦੇ ਇਨਸਾਨ ਆ ਜਿੱਦਾਂ ਦੇ ਦੁਬਈ ਵਾਲੇ ਅਰਬੀ ਹੈ, ਜਿੱਦਾਂ ਦੇ ਯੂਕੇ ਦੇ ਗੋਰੇ ਨੇ, ਅਸੀਂ ਉੱਦਾਂ ਦੇ ਇਨਸਾਨ ਆ। ਉਹਨਾਂ ਨੂੰ ਵੀ ਸ਼ੈਤਾਨੀਆਂ ਜ਼ੇਨ 'ਚ ਆਉਂਦੀਆਂ, ਉਹਨਾਂ ਦਾ ਵੀ ਦਿਲ, ਕਈ ਚੋਰ ਨੇ ਉੱਥੇ ਵੀ ਡਕੈਤੀਆਂ ਹੁੰਦੀਆਂ ਬੜੀਆਂ ਬੜੀਆਂ, ਜ਼ਾਲਮ ਉੱਥੇ ਵੀ ਮਰਡਰ ਹੁੰਦੇ ਨੇ। ਸਾਰਾ ਅਸੀਂ ਬਲਕਿ ਹੋ ਸਕਦਾ ਉਹਨਾਂ ਨਾਲੋਂ ਚੰਗੇ ਹੋਈਏ, ਲੇਕਿਨ ਸਾਡੇ ਸਿਰ ਤੇ ਪਿਓ ਕੋਈ ਨਹੀਂ, ਕੋਈ ਨਹੀਂ, ਡਰ ਨਹੀਂ ਆ। ਸਾਡੇ ਡਾਢਾ ਪਿਓ, ਅੱਜ ਡਾਢਾ ਪਿਓ ਆ ਜਾਵੇ ਸਾਡੇ ਸਿਰ ਤੇ, ਡਾਢਾ ਪਿਓ ਜਿਹਨੂੰ ਕਹਿੰਦੇ ਨੇ, ਜਿਹੜਾ ਕਵੇ ਮਾਫੀ ਹੈ ਨਹੀਂ। ਯਾਰ ਫਰੀਦ ਸਾਹਿਬ, ਤੂੰ ਆਪਣੇ ਮੁੰਡੇ ਨੂੰ ਕਹੇ ਪੁੱਤਰ ਉੱਤੇ ਜਾ ਕੇ ਗੁੱਡੀ ਨਹੀਂ ਡਾਉਣੀ, ਤੂੰ ਜੇ ਗੁੱਡੀ ਡਾਉਣੀ ਆ ਤੇ ਕੰਨਾਂ ਉੱਚੀਆਂ ਕਰਾ ਪਹਿਲੇ, 10-10 ਫੁੱਟ ਕੰਨਾਂ ਕਰਾ ਲਾ, ਗੁੱਡੀ ਡਾਲਾ। ਇੱਦਾਂ ਤੂੰ ਗੁੱਡੀ ਨਹੀਂ ਡਾਉਣੀ ਕਿਉਂਕਿ ਕੰਨਾਂ ਨਹੀਂ ਹੈਗੀਆਂ, ਤੂੰ ਡਿੱਗ ਪਏਗਾ। ਤੇ ਜੇ ਤੂੰ ਗੁੱਡੀ ਡਾਈ ਤੇ ਮੈਂ ਮਾਰ ਤੇਰੀ ਚਮੜੀ ਲਾ ਦੇਣੀ ਆ, ਤੇ ਉਹਨੂੰ ਪਤਾ ਲੱਗ ਜੇ ਤੂੰ ਗੁੱਡੀ ਉਡਾ ਰਿਹਾ ਤੇ ਉਹਦਾ ਦਿਲ, ਉਹਦਾ ਫਿਰ ਹੱਕ ਬਣਦਾ ਤੇਰੀ ਚਮੜੀ ਲਾ ਦੇਵੇ। 15 ਦਿਨ ਤੂੰ ਪੁੱਠਾ ਪਿਆ ਰਵੇਂ ਨਾ, ਉਸ ਤੋਂ ਬਾਅਦ ਤੂੰ ਉੱਤੇ ਜਾਣ ਲੱਗੇ ਡਰੇਗਾ। ਉਹ ਕੀ ਕਰਦੇ ਨੇ, ਦੁਬਈ ਨੇ ਕੀ ਕੀਤਾ, ਯੂਕੇ ਨੇ ਕੀ ਕੀਤਾ, ਉਹਨੇ ਕਿਹਾ ਤੁਸੀਂ ਆਹ ਕੰਮ ਕਰਨਾ, ਤੁਸੀਂ ਗੁੱਡੀ ਉਡਾਉਣੀ ਉੱਤੇ ਜਾ ਕੇ, ਐ ਅਸੀਂ ਕੰਧਾਂ ਖੜੀਆਂ ਕਰ ਦਿੱਤੀਆਂ ਨੇ, ਇੱਥੇ ਸਿਕਿਉਰਿਟੀ ਹੈ, ਇੱਥੇ ਡਾਓ, ਇੱਧਰ ਨਹੀਂ ਡਾਉਣੀ। ਜਿੱਦਾਂ ਹੀ ਤੂੰ ਇੱਧਰ ਆਇਆ ਉੱਥੇ ਤੈਨੂੰ ਚਿੱਤਰ ਪੈਣੇ। ਸਾਨੂੰ ਸਾਡੀ ਬਾਉਂਡਰੀ ਕਿਹਨੇ ਬਣਾਉਣੀ ਹੁੰਦੀ, ਅਸੀਂ ਨਹੀਂ ਬਣਾਉਣੀ ਆਪਣੇ ਆਪ। ਆਪ ਗੱਲ ਗਲਤ ਆ ਕਿ ਤੁਸੀਂ ਆਪਣਾ ਤੇ ਜਿੰਨਾ ਕੁ ਹੋ ਸਕਦਾ ਕਰੋ ਨਾ, ਤੁਸੀਂ ਆਪ ਤੇ ਕਰੋ ਨਾ। ਉਹ ਯਾਰ ਮੈਂ ਇਕੱਲਾ ਕੀ ਕਰ ਲਵਾਂ, ਮੈਂ ਇੱਕ ਮੋਟਰਸਾਈਕਲ ਸਹੀ ਤਰ੍ਹਾਂ ਲਾਤੀ ਇੱਕ ਜਗ੍ਹਾ ਤੇ, ਮੈਂ ਬਾਹਰ ਆਇਆ ਮੇਰੇ ਪਿੱਛੇ 4 ਐਸ ਰੋਕ ਲੱਗੀਆਂ ਨੇ, ਮੈਂ ਕੀ ਕਰੂੰਗਾ, ਨੋਕ ਲੱਗ ਜਾ, ਮੈਂ ਤੇ ਫਸ ਗਿਆ। ਸਮਝ ਆ ਰਹੀ ਗੱਲ ਦੀ? ਗੱਡੀ ਤੁਹਾਡੀ ਵੱਜਦੀ ਆ, ਉਹ ਬੰਦਾ ਉਤਰ ਕੇ ਕਸਮ ਹੀ ਖਾ ਲੈਂਦਾ, ਕਹਿੰਦਾ ਮੇਰਾ ਕਸੂਰ ਹੀ ਨਹੀਂ, ਤੂੰ ਆਇਆ ਇਹਨੂੰ। ਇੱਦਾਂ ਹੀ। ਹਾਂਜੀ, ਕਿਹੜੀ ਗੱਲ, ਸਾਡਾ ਕੋਈ ਕਸੂਰ ਨਹੀਂ, ਅਸੀਂ ਬਿਲਕੁਲ ਸਹੀ ਹਾਂ, ਅਸੀਂ ਬਹੁਤ ਦੁਨੀਆ ਦੇ ਮੁਲਕਾਂ ਨਾਲੋਂ ਸਹੀ ਹਾਂ। ਮੈਂ ਤੈਨੂੰ ਜੈਨੂਇਨ ਗੱਲ ਕਹਿ ਰਿਹਾ। ਸਾਡੇ ਸਿਰ ਤੇ ਪਿਓ ਕੋਈ ਨਹੀਂ ਗਾ ਜਿਹੜਾ ਸਾਨੂੰ ਕਹੇ ਓਏ ਪੁੱਤਰ ਇੱਧਰ ਨਹੀਂ ਜਾਣਾ। ਔਰ ਹੱਕ ਲਾਲ ਤੈਨੂੰ ਵੀ ਪਤਾ ਹੈ ਮੈਨੂੰ ਸਹੀ ਕਹਿ ਰਿਹਾ, ਤੈਨੂੰ ਇਹ ਨਹੀਂ ਕਹਿਣਗੇ ਓਏ ਤੂੰ ਨਮਾਜ਼ ਨਹੀਂ ਪੜ੍ਹਨ ਜਾਣਾ, ਖਬਰਦਾਰ ਇੱਥੇ ਨਮਾਜ਼ ਪੜ੍ਹੀ, ਮਸਜਿਦ 'ਚ ਨਹੀਂ ਜਾਣਾ। ਗਲਤ ਗੱਲ ਆ, ਮੁਸਲਮਾਨਾਂ ਦਾ ਮੁਲਕ ਆ, ਨਮਾਜ਼ ਪੜ੍ਹਨੀ ਹੈ। ਅਗਰ ਤੈਨੂੰ ਕਹਿ ਦੇਣ ਕਿ ਇੱਥੇ ਹੁਣ ਸ਼ਰਾਬ ਮਨਾ, ਸਾਡੇ ਇੱਥੇ ਮੁਲਕ 'ਚ ਮਤਲਬ ਖੁੱਲ੍ਹੇ ਆਮ ਤੁਸੀਂ ਸ਼ਰਾਬ ਨਹੀਂ ਵੇਚ ਸਕਦੇ, ਸ਼ਰਾਬ ਦੀ ਦੁਕਾਨ ਨਹੀਂ ਪਾ ਸਕਦੇ, ਨਹੀਂ ਨਾ ਪਾ ਸਕਦੇ, ਮਨਾ ਵਾ। ਸ਼ਰਾਬ ਦੇ ਨੁਕਸਾਨ ਨੇ, ਸ਼ਰਾਬ ਉਹ ਚੀਜ਼ ਆ ਜਿਹੜੇ ਮਜ਼ਹਬ 'ਚ ਹਲਾਲ ਆ ਨਾ, ਉਹ ਵੀ ਮੰਨਦੇ ਨੇ ਕਿ ਇਹ ਨੁਕਸਾਨ ਦੇ ਚੀਜ਼। ਲਾਈਕ ਪਾਨ ਹਲਾਲ ਆ ਸਾਡੇ, ਪਾਨ ਅਸੀਂ ਖਾਂਦੇ ਨਾ, ਨੁਕਸਾਨ ਦੇ, ਡਾਕਟਰ ਕਹਿੰਦੇ ਪਾਨ ਛੱਡ ਦਿਓ। ਕੁਝ ਚੀਜ਼ਾਂ ਫਿਜ਼ੀਕਲੀ ਤੁਹਾਡੇ ਨਹੀਂ ਸਹੀ ਹੁੰਦੀਆਂ, ਇਸ ਤਰ੍ਹਾਂ ਸ਼ਰਾਬ ਦੇ ਵੀ ਐਕਸਟਰਾ ਡੋਜ਼ ਕੋਈ ਵੀ ਚੀਜ਼ ਖਾਓ, ਲੇਕਿਨ ਇੱਥੇ ਮਨਾ ਵਾ। ਲੇਕਿਨ ਤੈਨੂੰ ਅਗਰ ਕਹਿਣ ਪਾਏ ਨੇ ਇੱਥੇ ਮਨਾ ਵਾ, ਤੈਨੂੰ ਪਤਾ ਮੇਰੇ ਮੁਲਕ ਦੇ ਵਿੱਚ ਕਾਨੂੰਨ ਆ ਕਿ ਮੈਂ ਸ਼ਰਾਬ ਨਹੀਂ ਵੇਚ ਸਕਦਾ। ਤੈਨੂੰ ਕਹਿ ਰਿਹਾ ਅਗਰ ਤੂੰ ਸ਼ਰਾਬ ਵੇਚੀ ਤੈਨੂੰ 50 ਲੱਖ ਰੁਪਏ ਜੁਰਮਾਨਾ ਪਾਵਾਂਗੇ, 30 ਸਾਲ ਤੈਨੂੰ ਸਜ਼ਾ ਦੇਵਾਂਗੇ, ਤੂੰ ਬਾਹਰ ਨਹੀਂ ਆ ਸਕਦਾ। ਤੈਨੂੰ ਯਕੀਨ ਹੋਵੇ ਕਿ ਜੋ ਇਹਨਾਂ ਨੇ ਕਹਿ ਦਿੱਤਾ ਇਹਨਾਂ ਨੇ ਕਰਨਾ ਵਾ, ਠੀਕ ਆ, ਇਹਦੇ ਉਹਨਾਂ ਨੇ ਰੋਕਤਾ, ਤੂੰ ਐਗਰੀ ਕਰ ਲਿਆ ਕਿ ਓਕੇ ਜੀ ਇਹ ਕਾਨੂੰਨ ਹੋ ਗਿਆ, ਉਸ ਤੋਂ ਬਾਅਦ ਤੂੰ ਫੜਿਆ ਜਾਏ ਤੇ ਕਾਹਦਾ ਰਹਿਮ ਤੇਰੇ ਤੇ, ਤੇਰੇ ਤੇ ਕਾਹਦਾ ਰਹਿਮ? ਕਿੱਦਾਂ ਤੂੰ ਸਿਫਾਰਿਸ਼ ਕਰਾ ਸਕਦਾ? ਜਿਹੜਾ ਤੇਰੀ ਸਿਫਾਰਿਸ਼ ਕਰੇਗਾ ਉਹ ਫਿਰ ਕਿੰਨਾ ਕੁ ਮੁਖਲਸ ਹੋਏਗਾ ਕਾਨੂੰਨ ਦੇ ਨਾਲ, ਉਹ ਵੱਡਾ ਬੰਦਾ। ਦੁਬਈ ਦੇ ਬਾਦਸ਼ਾਹ ਦੇ ਸਕੇ ਮੁੰਡੇ ਕੋਲੋਂ ਕਤਲ ਹੋ ਗਿਆ ਸੀ, ਕਾਜ਼ੀ ਨੇ ਕਿਹਾ ਸਜ਼ਾਏ ਮੌਤ, ਦੂਜੀ ਪਾਰਟੀ ਨੇ ਕਿਹਾ ਨਹੀਂ ਜੀ ਅਸੀਂ ਕੋਈ ਉਹ ਨਹੀਂ ਲੈਣਾ, ਕਸਾਸ ਕਸੂਸ ਅਸੀਂ ਦਵਾਉਣਾ। ਉਹਨੂੰ ਕਿਹਾ ਲੋਕਾਂ ਨੇ ਕਿ ਯਾਰ ਤੇਰਾ ਪੁੱਤਰ ਆ, ਤੂੰ ਕੁਛ ਵੀ, ਉਹਨੇ ਕਿਹਾ ਕਾਜ਼ੀ ਨੇ ਕਹਿਤਾ ਸਜ਼ਾਏ ਮੌਤ ਹੋਈ, ਉਹਦੇ ਮੁੰਡੇ ਨੂੰ ਸਜ਼ਾਏ ਮੌਤ ਹੋਈ, ਉੱਥੇ ਦੇ ਬਾਦਸ਼ਾਹ ਦੇ ਮਾਲਕ ਦੇ, ਉਹਦੇ ਮੁੰਡੇ ਨੂੰ ਸਜ਼ਾਏ। ਉਹਨੇ ਕਿਹਾ ਕਾਜ਼ੀ ਨੇ ਕਹਿਤਾ ਮੈਂ ਕੁਛ ਨਹੀਂ ਕਰ ਸਕਦਾ, ਮੈਂ ਇਹ ਕਰ ਸਕਦਾ ਕਿ ਮੈਂ ਦੂਜੀ ਪਾਰਟੀ ਨੂੰ ਕਹਾਂ ਕਿ ਮੈਂ ਬੁਰਜ ਖਲੀਫਾ ਤੇਰੇ ਨਾਂ ਲਾ ਦਿੰਦਾ। ਉਹਨੇ ਕਿਹਾ ਨਹੀਂ ਲਵਾਉਣਾ, ਅਸੀਂ ਬਦਲਾ ਲੈਣਾ, ਕਤਲ ਦਾ ਬਦਲਾ। ਉਹਨੇ ਕਿਹਾ ਠੀਕ ਹੈ, ਜਦੋਂ ਮੈਂ ਤਾਂ ਇਹੀ ਕਰ ਸਕਦਾ ਨਾ ਕਿ ਤੁਸੀਂ ਉਹਨਾਂ ਨੂੰ ਮਨਾ ਲਓ, ਮਨਾਇਆ ਵੀ ਹੋਊਗਾ। ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਉਹੀ ਲੈਣਾ। ਕਈ ਮਾਫ ਕਰ ਦਿੰਦੇ ਨੇ, ਜਿਹੜੇ ਨਹੀਂ ਕਰਦੇ ਉੱਥੇ ਇਹ ਨਹੀਂ ਹੁੰਦਾ। ਹਰ ਜਗ੍ਹਾ ਤੇ ਬੜਾ ਕੁਛ ਹੈ, ਡੀਪਲੀ ਬਹੁਤ ਕੁਛ ਹੁੰਦਾ ਹਰ ਜਗ੍ਹਾ, ਲੇਕਿਨ ਇੰਨੀ ਰੇਸ਼ੋ ਨਹੀਂ ਹੁੰਦੀ, ਇੰਨਾ ਹਿਸਾਬ ਕਿਤਾਬ ਨਹੀਂ ਹੁੰਦਾ। ਭੇਡ ਬੱਕਰੀਆਂ ਨਾ ਅਸੀਂ, ਇਹਨਾਂ ਨੂੰ ਉਹਨਾਂ ਨੇ ਕਾਬੂ ਕੀਤਾ। ਉਹ ਵੱਡੇ ਮਗਰਮੱਛ ਵਾਧੇ ਘਾਟੇ ਕਰਦੇ ਰਹਿੰਦੇ ਨੇ ਗੇੜਾ, ਲੇਕਿਨ ਉਹਨਾਂ ਦੀ ਰੇਸ਼ੋ ਸਾਡੇ ਤੇ ਹਰ ਕੋਈ ਵਿਗੜਿਆ ਪਿਆ ਵਾ। ਇਸ ਤੋਂ ਸਾਡਾ ਕੋਈ ਕਸੂਰ ਨਹੀਂ ਹੈਗਾ, ਸਾਡੀ ਤਰਬੀਅਤ ਹੀ ਨਹੀਂ ਹੋਈ, ਸਾਨੂੰ ਬਹਿਣ ਉੱਠਣ ਹੀ ਨਹੀਂ ਦੱਸਿਆ ਗਿਆ, ਸਾਨੂੰ ਰੂਲਸ ਹੀ ਨਹੀਂ ਦੱਸੇ ਗਏ, ਸਾਡੀ ਅਲਾਈਨਮੈਂਟ ਹੀ ਨਹੀਂ ਬਣਾਈ ਗਈ ਕਿ ਇੱਥੇ ਖਲੋਣਾ, ਇੱਥੇ ਬਹਿਣਾ, ਇੱਥੋਂ ਆਹ ਚੀਜ਼ ਖਾਣੀ ਆ। ਸਾਡੇ ਦੁਕਾਨਦਾਰਾਂ ਨੂੰ ਦੱਸਿਆ ਹੀ ਨਹੀਂ ਗਿਆ ਕਿ ਤੁਹਾਡੀਆਂ ਨਸਲਾਂ ਤੱਕ ਬਰਬਾਦ ਕਰ ਦਿਆਂਗੇ, ਮੇਰੀ ਆਵਾਮ ਨੂੰ, ਮੇਰੇ ਦੂਜੇ ਪੁੱਤਰਾਂ ਨੂੰ ਤੂੰ 2 ਨੰਬਰ ਚੀਜ਼ ਖਵਾਈ। ਸਾਡਾ ਇੱਦਾਂ ਦਾ ਪਿਓ ਹੋਣਾ ਚਾਹੀਦਾ ਸੀ। ਸਮਝ ਆ ਰਹੀ? ਸਾਡਾ ਕੋਈ ਵੀ ਨਹੀਂ ਕਿ ਦੁੱਧ 'ਚ ਪਾਣੀ ਪਾਇਆ ਆ ਜਾ ਬਾਹਰ, ਇਸ ਕਿਸਮ ਦਾ ਉਹਦਾ ਨਿਜ਼ਾਮ ਹੋਵੇ
ਕਿ ਉਹਦੀਆਂ ਆਉਣ ਵਾਲੀਆਂ ਨਸਲਾਂ ਵੀ ਸੋਚਣ ਕਿ ਮਰ ਜਾਣਾ, ਦੁੱਧ 'ਚ ਪਾਣੀ ਨਹੀਂ ਪਾਉਣਾ। ਮਿਲਾਵਟ ਕਰ ਹਾਂ ਕਿਸੇ ਮੁਲਕ 'ਚ ਫੜਿਆ ਜਾਏ ਬੰਦਾ ਮਿਲਾਵਟ ਕਰਦਾ ਨਾ, ਹਾਂ ਉੱਥੇ ਨਸ਼ਾ ਸਾਰਾ ਵਿਕਦਾ ਵਾ, ਹਰ ਕਿਸਮ ਦਾ ਨਸ਼ਾ ਵਿਕਦਾ, ਲੇਕਿਨ ਮਤਲਬ ਉਹ ਇਨਲੀਗਲ ਵਿਕਦਾ ਵਾ, ਯਾਨੀ ਸਿੱਧਾ ਸਿੱਧਾ ਜੁਰਮ ਆ ਕਿ ਵਿਕਦਾ ਚੋਰੀ ਛੁਪੇ। ਇੱਕ ਬੰਦਾ ਸਿੱਧੀ ਮਿਲਾਵਟ ਨਹੀਂ ਕਰ ਸਕਦਾ, ਯਾਨੀ ਤੂੰ ਉੱਥੇ ਨਸ਼ਾ ਹੀਰੋਇਨ ਵੇਚ ਸਕਦਾ ਲੁਕ ਛੁਪ ਕੇ, ਲੇਕਿਨ ਸਾਹਮਣੇ ਤੇਰੀ ਇੱਕ ਦੁਕਾਨ ਆ ਨਾ ਤੇ ਤੂੰ ਇੱਕ ਚੀਜ਼ 'ਚ ਇੰਨੀ ਕੁ ਮਿਲਾਵਟ ਕਰਕੇ ਨਹੀਂ ਵੇਚ ਸਕਦਾ, ਕਿਉਂਕਿ ਤੂੰ ਉੱਥੇ ਬੈਠਾ, ਉਹ ਜਦੋਂ ਉਹਨਾਂ ਨੇ ਆਉਣਾ ਵਾ ਉਹਨਾਂ ਨੇ ਫੜਨਾ ਫਾਰਗ। ਹਾਂਜੀ, ਨਸ਼ਾ ਵੇਚਣ ਵਾਲਿਆਂ ਲਈ ਵੀ ਉਹਨਾਂ ਨੇ ਬਣਾਇਆ ਯਾਰ ਉਹ ਤੇ ਜਦੋਂ ਫੜੇ ਜਾਂਦੇ ਨਾ, ਮੈਂ ਉਹ ਗੱਲ ਕਰ ਰਿਹਾ, ਉਹ ਤੇ ਹੋਰ ਗੇਮ ਨਾ। ਲੇਕਿਨ ਇਦਾਂ ਨਹੀਂ ਕਿ ਹੁਣ ਤੂੰ ਇੱਥੇ ਕਿਸੇ ਕਰਿਆਨੇ ਵਾਲੇ ਸਰੀਨ ਤੈਨੂੰ ਪਤਾ ਹੋਊਗਾ ਆ ਬੰਦਾ 2 ਨੰਬਰ ਪੈਪਸੀ ਵੇਚਦਾ ਵਾ, 30 ਸਾਲ ਤੋਂ ਤੈਨੂੰ ਪਤਾ ਹੋਊਗਾ ਕਿ 2 ਨੰਬਰ ਪੈਪਸੀ ਵੇਚਦਾ, ਉਹ ਉੱਥੇ ਹੀ ਉਹਨੂੰ ਕੋਈ ਨਹੀਂ ਫੜਨ ਆ ਰਿਹਾ, ਵੇਚ ਹੀ ਰਿਹਾ, ਉਹ ਵੇਚ ਰਿਹਾ। ਅੱਡਿਆਂ ਤੇ ਚਲੇ ਜਾਓ, ਲਾਰੀ ਅੱਡੇ ਚਲੇ ਜਾਓ, ਗਰੰਟੀ ਨਾਲ ਹਰ ਚੀਜ਼ 2 ਨੰਬਰ ਹੁੰਦੀ, ਨਹੀਂ ਫੜਨ ਵਾਲਾ। ਸਾਡਾ ਕੋਈ ਕਸੂਰ ਨਹੀਂ, ਅਸੀਂ ਆਪਣੀ ਫਿਤਰਤ ਤੇ ਚੱਲ ਰਹੇ ਹਾਂ ਜਿਹੜੀ ਰੱਬ ਨੇ ਬਣਾਈ, ਕਿ ਸਾਨੂੰ ਜਿੱਦਾਂ ਦਾ ਥੋੜਾ ਜਿਹਾ ਮਿਲਿਆ ਅਸੀਂ ਉਧਰ ਨੂੰ ਢਲ ਗਏ। ਫਿਤਰਤ ਤੋਂ ਮੁਰਾਦ ਇਹ ਕਿ ਮੈਂ ਤੇਰੇ ਰੰਗ 'ਚ ਰੰਗਿਆ ਗਿਆ, ਮੈਂ ਤੇਰੇ ਵਰਗਾ ਹੋ ਗਿਆ, ਠੀਕ ਹੈ ਨਾ, ਤੂੰ ਮੈਨੂੰ ਆਪਣੇ ਪਾਸੇ ਲਾ ਲਿਆ, ਮੈਂ ਜਿਹੜੀ ਗੈਦਰਿੰਗ 'ਚ ਬੈਠਾ ਮੈਂ ਉਹਦੇ ਵਰਗਾ ਹੋ ਗਿਆ, ਮੈਂ ਵੀਲਰਾਂ ਦੇ ਨਾਲ ਬੈਠਾ, ਮੈਂ ਗੱਡੀ ਲਈ, ਮੈਂ ਵੀ ਵੀਲਰ ਹੋ ਗਿਆ, ਸਮਝ ਆ ਰਹੀ, ਮੈਂ ਨਮਾਜ਼ੀਆਂ ਦੇ ਨਾਲ ਬੈਠਾ, ਉਹ ਮੈਨੂੰ ਲੈ ਕੇ ਜਾਂਦੇ ਰੁਪਏ, ਮੈਂ ਨਮਾਜ਼ੀ ਹੋ ਗਿਆ। ਸਾਡੀ ਫਿਤਰਤ ਹੈ ਨਾ, ਇਨਸਾਨ ਰਲ ਜਾਂਦਾ, ਲੇਕਿਨ ਸਾਡੀ ਉਹ ਉੱਤੋਂ ਕਿਸੇ ਨੇ ਨਹੀਂ ਸਾਨੂੰ ਫੜਿਆ, ਸਾਨੂੰ ਉੱਤੋਂ ਫੜ ਕੇ ਸਾਨੂੰ ਸਾਡਾ ਪਿਓ ਕੋਈ ਨਹੀਂ ਬਣਿਆ ਜਿਹਦੀ ਅਸੀਂ ਪੁੱਤਰ ਔਲਾਦ ਆ। ਹੁਣ ਇਮਰਾਨ ਖਾਨ ਸਾਹਿਬ ਕਹਿੰਦੇ ਨਾ ਤੁਸੀਂ ਮੇਰੇ ਮਤਲਬ ਮੇਰਾ ਕੌਮ ਆ, ਮੇਰੇ ਬੇਟਾ ਨਵਾਜ਼ ਸ਼ਰੀਫ ਸਾਹਿਬ ਦੇ ਵੀ ਅਸੀਂ ਪੁੱਤਰ ਹਾਂ, ਜ਼ਰਦਾਰੀ ਸਾਹਿਬ ਦੇ ਵੀ ਅਸੀਂ ਪੁੱਤਰ ਹਾਂ, ਅਸੀਂ ਇਮਰਾਨ ਖਾਨ ਸਾਹਿਬ ਦੇ ਵੀ ਪੁੱਤਰ ਹਾਂ। ਜਿਹੜਾ ਲੀਡਰ ਬਣਨਾ ਜਾਂ ਬਣ ਰਿਹਾ, ਉਹਨੂੰ ਪਤਾ ਹੋਣਾ ਚਾਹੀਦਾ ਕਿ ਇਹ ਇੱਕ ਜਣਾ ਮੇਰਾ ਪੁੱਤਰ ਆ, ਮੇਰੀ ਧੀ ਆ, ਮੇਰੀ ਮਾਂ ਆ, ਤੇ ਸਾਡੀ ਤਰਬੀਅਤ ਕਿੰਨੇ ਕਰਨੀ? ਸਾਡੇ ਕੋਲ ਸਿਰਫ ਵੋਟ ਲੈਣੇ ਆ, ਤਰਬੀਅਤ ਕਿੰਨੇ ਕਰਨੀ ਹੈ? ਮੈਂ ਅਗਰ ਇੱਕ ਗਲਤ ਜਗ੍ਹਾ ਤੇ ਮੋਟਰਸਾਈਕਲ ਲਾ ਰਿਹਾ ਤੇ ਅਗਰ ਨਵਾਜ਼ ਸ਼ਰੀਫ ਸਾਹਿਬ ਸਦਰ ਨੇ, ਨਵਾਜ਼ ਸ਼ਰੀਫ ਸਾਹਿਬ ਨਾ ਕਹਿਣ, ਨਵਾਜ਼ ਸ਼ਰੀਫ ਸਾਹਿਬ ਨੇ ਮੇਰੇ ਹਲਕੇ 'ਚ ਇੱਕ ਪੁਲਿਸ ਵਾਲਾ ਤਾਂ ਐਸਾ ਲਾਇਆ ਹੋਵੇ ਜਿਹਨੂੰ ਉਹ ਕਹਿਣ ਕਿ ਜਦੋਂ ਸਜਾਦ ਗੱਡੀ ਗਲਤ ਲਾਵੇ ਇਹਨੂੰ ਸਜ਼ਾ ਦੇਣੀ, ਤੇ ਨਵਾਜ਼ ਸ਼ਰੀਫ ਸਾਹਿਬ ਨੂੰ ਇਹ ਵੀ ਪਤਾ ਹੋਵੇ ਕਿ ਅਗਰ ਇਹ ਪੁਲਿਸ ਵਾਲਾ ਰਿਸ਼ਵਤ ਲੈ ਰਿਹਾ ਤੇ ਫੜਿਆ ਗਿਆ ਤੇ ਇਹਦੇ ਨਾਲ ਮੈਂ ਕੀ ਐਟਮ ਕਰਨੀ ਆ ਕਿ ਇਹ ਆਲੇ ਦੁਆਲੇ ਵਾਲੇ ਸਾਰੇ ਪੁਲਿਸ ਵਾਲੇ ਇੱਕ ਵਾਰੀ ਹਿੱਲ ਜਾਣਗੇ, ਉਹ ਭਾਈ ਨੈਕਸਟ ਜ਼ਿੰਦਗੀ ਰਿਸ਼ਵਤ ਨਹੀਂ ਲੈਣੀ। ਨਹੀਂ ਹੈਗਾ, ਸਾਡਾ ਮਾਂ ਪਿਓ ਹੀ ਕੋਈ ਨਹੀਂ ਹੈਗਾ। ਨਹੀਂ ਤੇ ਲਾਮਾ ਸਾਹਿਬ ਨੇ ਏਡੀ ਵੱਡੀ ਕਿਤਾਬਾਂ, ਉਹਨਾਂ ਨੂੰ ਅਸੀਂ ਫੋਲੋ ਵੀ ਨਹੀਂ ਘੱਟ ਕੀਤਾ। ਲਾਮਾ ਇਕਬਾਲ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ, ਉਹ ਯਾਰ ਮੈਂ ਉਹੀ ਗੱਲ ਕਰ ਰਿਹਾ ਨਾ, ਇਹ ਤੇ ਮੈਨੂੰ ਨਹੀਂ ਪਤਾ, ਮੈਂ ਤਾਂ ਆਪਣੇ ਦਿਮਾਗ ਨਾਲ ਗੱਲ ਕਰ ਰਿਹਾ ਨਾ, ਇਹ 'ਚੋਂ ਕਈ ਗਲਤ ਵੀ ਹੋ ਸਕਦੀਆਂ, ਕਈ ਮੈਂ ਤਾਂ ਮੈਨੂੰ ਇਹ ਲੱਗ ਰਿਹਾ ਕਿ ਸਾਡੀ ਇਹ ਗੱਲ ਗਲਤ ਆ ਕਿ ਇਹ ਬੰਦਾ ਨਹੀਂ ਚੰਗਾ, ਇੰਨੇ ਕਿਉਂ ਮੋਟਰਸਾਈਕਲ ਗਲਤ ਲਾਈ, ਉਹ ਤੈਨੂੰ ਅਕਲ ਨਹੀਂ ਹੈਗੀ, ਤੂੰ 92 ਹੀ ਆਉਂਦੇ ਆ, ਉਹ ਭਾਈ ਉਹਨੂੰ ਨਹੀਂ ਅਕਲ ਹੈਗੀ, ਤੁਸੀਂ ਟੈਕਸ ਲੈਂਦੇ ਹੋ, ਤੁਸੀਂ ਕਹਿੰਦੇ ਅਸੀਂ ਤੁਹਾਡੇ ਮਾਲਕ ਹਾਂ, ਇਹ ਸਾਡੀ ਵਾਮ ਆ, ਇਹਨਾਂ ਨੂੰ ਬਿਹਤਰੀ ਅਸੀਂ ਕਰਨੀ ਆ, ਕਰੋ ਨਾ ਬਿਹਤਰੀ ਕੀ ਕਰਨੀ ਆ? ਮੈਂ ਕੀ ਕਰਨਾ ਵਾ ਬਿਲਡਿੰਗ ਨੂੰ, ਮੈਂ ਬੁਰਜ ਖਲੀਫੇ ਨੂੰ ਕੀ ਕਰਨਾ, ਮੇਰੇ ਪਾਕਿਸਤਾਨ 'ਚ ਬਣਾ ਦਿਓ। ਜੇ ਮੇਰੇ ਮੁੰਡੇ ਨੂੰ ਪੁੱਤਰ ਨੂੰ ਬਾਹਰ ਕੋਈ ਐਟਮ ਕੀਤੀ, ਉਹਨੂੰ ਤੁਸੀਂ ਅਕਲ ਹੀ ਨਹੀਂ ਦਿੱਤੀ, ਤੁਹਾਨੂੰ ਬਹਿਣ ਉੱਠਣ ਦਾ ਤਰੀਕਾ ਨਹੀਂ ਦੱਸਿਆ, ਤੁਹਾਨੂੰ ਖਾਣ ਪੀਣ ਦਾ ਨਹੀਂ ਦੱਸਿਆ, ਹਰਾਮ ਮਿਲਾਵਟ ਦਾ ਕੋਈ ਚੱਕਰ ਨਹੀਂ, ਗਲਤ ਪਾਰਕਿੰਗ ਦਾ ਕੋਈ ਚੱਕਰ ਨਹੀਂ, ਜੋ ਰੂਲ ਹੀ ਕੋਈ ਨਹੀਂ ਸਾਡੇ ਤੇ ਮੈਂ ਕੀ ਕਰਨਾ ਵਾ ਕਿ ਤੂੰ ਮੈਨੂੰ ਸੜਕਾਂ ਨਵੀਆਂ ਬਣਾਤੀਆਂ, ਮੈਂ ਕੀ ਕਰਨੀਆਂ ਸੜਕਾਂ? ਮੇਰੇ ਤੇ ਕਾਨੂੰਨ ਨੂੰ ਪਾਵਰ 'ਚ ਲਿਆ, ਸਹੀ ਗੱਲ, ਉਹਦੇ ਤੇ ਅਮਲ ਹੋਵੇ, ਬਹੁਤ ਅੱਛੀ। ਗਰੀਬ ਅਮੀਰ ਦਾ ਇੱਕੋ ਜਿਹਾ ਕਰ ਦਿਓ, ਗਰੀਬ ਆਦਮੀ ਨੂੰ ਦਿਲ 'ਚ ਇਹ ਨਾ ਹੋਵੇ ਕਿ ਮੈਂ ਥਾਣੇ ਗਿਆ ਮੇਰੀ ਸੁਣਨੀ ਨਹੀਂ ਕਿਸੇ ਨੇ, ਉਹ ਇੱਦਾਂ ਜਾਵੇ ਜਿਵੇਂ ਸਕੇ ਪਿਓ ਕੋ ਚਾਹੀਦਾ ਵਾ, ਤੇ ਅੱਗੋਂ ਇੱਦਾਂ ਦੀ ਉਹਨੂੰ ਹੋਵੇ ਕਿ ਉਹਨੂੰ ਇਹ ਬੰਦੇ ਨੂੰ ਇਹ ਨਾ ਹੋਵੇ ਕਿ ਇਹ ਜਨਾਬ ਜੀ MNA MPA ਜਾਂ ਸਦਰ ਦਾ ਮੁੰਡਾ ਵਾ, ਇਹਦਾ ਨੇ ਮਾਰਿਆ, ਭਾਵੇਂ ਬੰਦਾ ਹੀ ਮਾਰਤਾ ਉਹਦਾ ਤੇ ਉਹਨੂੰ ਗਿੜਾ ਨਹੀਂ, ਉਹ ਕਵੇ ਭਾਈ ਉਹ ਆ ਕੇ ਉਹਨੇ ਇੱਥੇ ਦੇਤੀ ਤੇ ਮੈਂ ਨਹੀਂ ਦੇਖਣਾ ਵੀ ਤੂੰ ਕੌਣ ਆ, ਇੱਦਾਂ ਦੇ ਥਾਣੇਦਾਰ ਹੋਣ। ਇੱਧਰ ਗੌਰ ਨਹੀਂ, ਕੋਈ ਵੀ ਚੱਕਰ ਹੀ ਨਹੀਂ। ਜਿੰਨੇ ਸਾਡੇ ਨਿਜ਼ਾਮ ਨੇ ਵੱਡੇ ਤਲਕਾਤਾਂ ਦੇ ਅਸੀਂ ਮਾਰੇ ਆ, ਅਗਰ ਮੈਂ ਪੁਲਿਸ ਵਾਲਾ ਲੱਗ ਗਿਆ ਵਾਂ ਤੇ ਤੇਰਾ ਹੁਣ ਮੇਰਾ ਇੰਨਾ ਤਲਕ ਆ, ਮੇਰੇ ਕੋਲ ਕੋਈ ਬੰਦਾ ਆ ਗਿਆ, ਤੂੰ ਆ ਗਿਆ, ਮੈਂ ਤੈਨੂੰ ਨਾ ਹੀ ਨਹੀਂ ਕਰਨੀ। ਅਸੀਂ ਤੇ ਇੱਕ ਦੂਜੇ ਦੇ ਇੰਝ, ਅਸੀਂ ਕਾਨੂੰਨ ਆ ਸਾਡਾ। ਸਹੀ ਗੱਲ, ਮੁਜਰਮ ਨੂੰ ਸ਼ੋਰ ਹੈ ਕਿ ਮੈਨੂੰ ਕੁਝ ਨਹੀਂ ਹੋਣਾ, ਮੈਂ ਆ ਜਾਣਾ ਵਾ। ਇਸ ਤੋਂ ਦੁਆ ਕਰੋ ਕਿ ਸਾਡਾ ਨਾ ਪਿਓ ਮਿਲ ਜੇ ਸਾਨੂੰ, ਕੋਈ ਚੰਗਾ ਨਸਲੀ ਟੋਟੇ ਵਾਲਾ। ਹਾਂ, ਸਾਨੂੰ ਸੜਕਾਂ ਨਹੀਂ ਚਾਹੀਦੀਆਂ ਨਵੀਆਂ, ਸਾਨੂੰ ਪੁਲ ਨਹੀਂ ਚਾਹੀਦੇ, ਸਾਨੂੰ ਤਰਬੀਅਤ ਚਾਹੀਦੀ, ਔਰ ਉਹ ਤਰਬੀਅਤ ਸਾਨੂੰ ਡੰਡੇ ਤੇ ਜ਼ੋਰ ਨਾਲ ਕਰਾਉਣੀ ਚਾਹੀਦੀ, ਕਿਉਂਕਿ ਹੁਣ ਅਸੀਂ ਵਿਗੜੀ ਉਸ ਹੱਦ ਤੱਕ ਗਏ। ਹਾਂਜੀ, ਹੁਣ ਰੌਲਾ ਬਣ ਗਿਆ ਨਾ, ਅਸੀਂ ਆਤਾਂ ਨਹੀਂ, ਅਸੀਂ ਹੋ 500 ਰੁਪਇਆ ਜੁਰਮਾਨਾ ਕਾਰ ਦਾ, ਕਾਰ ਤੇ ਤੂੰ ਇਸ਼ਾਰਾ ਤੋੜੇ 500 ਰੁਪਇਆ ਜੁਰਮਾਨਾ, ਚੇਦਾ ਕਰਕੇ ਤੋੜੇਗਾ ਤੂੰ।
ਸਹੀ ਗੱਲ ਹੈ। ਅਗਰ ਤੂੰ ਲੱਖਾਂਪਤੀ ਪਿਓ ਦਾ ਪੁੱਤਰ ਆ ਨਾ, 50 ਲੱਖ ਦੀ ਤੂੰ ਗੱਡੀ ਰੱਖੀ, ਤੂੰ ਚੇਜ਼ੇ ਨਾ ਤੋੜੇਗਾ ਕਿ ਨਾ ਜੂ 10 ਜੁਰਮਾਨੇ ਆ ਜਾਣਗੇ 5000 ਰੁਪਇਆ, ਖੈਰ ਆ ਕੁਛ ਨਹੀਂ ਹੁੰਦਾ, ਅੱਜ ਜਾਣ ਦਿਓ ਤੋੜੋ। ਤੇ ਜੇ ਉੱਥੇ 50,000 ਜੁਰਮਾਨਾ ਹੋਵੇ ਤੇ ਬ੍ਰੇਕ ਵੱਜੂਗੇ ਨਾ, ਤੇ ਲਵੇ ਵੀ ਗਵਰਨਮੈਂਟ। ਇਹ ਨਾ ਹੋਵੇ ਕਿ 50,000 ਆ ਗਿਆ, ਕੋਈ ਨਹੀਂ ਮੈਂ ਪਾਪਾ ਕੋ ਕਹਿ ਕੇ ਡਿਲੀਟ ਕਰਵਾ ਦੂੰਗਾ, ਨਹੀਂ, ਪਾਪਾ ਵੀ ਕਹੇ ਪੁੱਤਰ ਭਾਵੇਂ ਤੇਰੇ ਮੇਰਾ ਵੀ ਪਾਪਾ ਹੋਵੇ, ਦੇਣੇ ਹੀ ਪੈਣੇ ਆ। ਲੱਖ ਰੁਪਇਆ 50,000 ਜੁਰਮਾਨਾ ਹੋਵੇ। ਅਗਰ ਕੀ ਜੁਰਮਾਨਾ, ਲਾਇਸੈਂਸ ਮੇਰੇ ਕੋਲ ਆ, ਮੈਂ ਇਸ਼ਾਰਾ ਤੋੜ ਕੇ ਅੱਗੇ ਬੰਦਾ ਮਾਰ ਦੇਣਾ, ਕਿਸੇ ਦਾ ਮਰ ਜਾਂਦਾ, 500 ਰੁਪਇਆ ਜੁਰਮਾਨਾ, ਤੇ ਕੇਸ ਮੇਰੇ ਕੋਲ ਲਾਇਸੈਂਸ ਹੈਗਾ, ਮੈਂ ਬਰੀ। ਸਮਝ ਆ ਰਹੀ ਗੱਲ ਦੀ? ਯਾਨੀ ਜਾਨ ਦੀ ਗੱਲ ਆ, ਜਾਨ ਕਿਸੇ ਦੀ ਜ਼ਿੰਦਗੀ ਮੌਤ ਦੀ ਗੱਲ ਆ, ਇਸ਼ਾਰਿਆਂ ਦੀ ਜਿਹੜੀ ਗੱਲਬਾਤ ਕਰਨੀ, ਇਹ ਜ਼ਿੰਦਗੀ ਮੌਤ ਦਾ ਸਵਾਲ ਆ। ਤੇ 500 ਰੁਪਇਆ ਜੁਰਮਾਨਾ ਕਾਰ ਦਾ, ਤੇ ਮੋਟਰਸਾਈਕਲ ਦਾ 200 ਰੁਪਇਆ। ਦੂਸਰੇ ਮੁਲਕਾਂ ਨੇ ਵੈਸੇ ਵੀ ਇਸ਼ਾਰਾ ਤੋੜਨਾ ਮਰਡਰ ਅਟੈਂਪਟ ਦਾ ਨਾ ਉਹਨਾਂ ਨੇ ਕਰ ਦਿੱਤਾ, ਕੇਸ ਕਰ ਦਿੱਤਾ ਹੈ। ਤੈਨੂੰ ਮੈਂ ਦੱਸਣ ਆ, ਉਹ ਜਿਹੜਾ ਉਹਦਾ ਭਰਾ ਸੀ ਐਸਨ ਦਾ, ਉਹ ਭਾਈ, ਉਹ ਕਹਿੰਦਾ ਮੈਂ ਗੱਡੀ ਲਈ ਆ ਤੇ ਮੈਂ ਘਰੋਂ ਨਿਕਲਿਆ। ਉਹ ਕਹਿੰਦਾ ਮੈਂ ਗੱਡੀ ਲਈ 6,000 ਦੀ, ਕਿ 5,000 ਕਿ 5,500 ਦੀ ਗੱਡੀ ਲਈ ਸੀ ਕਹਿੰਦਾ ਉਦੋਂ, ਤੇ ਕਹਿੰਦਾ ਮੈਂ ਘਰੋਂ ਨਿਕਲਣਾ ਤੇ ਇੱਕ ਪੁਲਿਸ ਵਾਲਾ ਖੜਾ, ਤੇ ਉਹਨੇ ਮੇਰੇ ਵੱਲ ਵੇਖ ਕੇ ਹੱਸਣਾ। ਕਹਿੰਦਾ ਮੈਂ ਕਿਹਾ ਯਾਰ ਆ ਤਬੀਅਤ ਕੈਸੀ ਅੱਛੀ ਹੈ ਇਹਦੀ, ਹੈ ਨਾ। ਮੈਂ ਦੂਜੇ ਦਿਨ ਨਿਕਲਿਆ ਤੇ ਉਹਨੇ ਫਿਰ ਮੈਂ ਕਿਹਾ ਲੈ ਵੀ ਵਾਕਫ, ਫ੍ਰੀ ਹੋ ਗਿਆ, ਦੋਸਤ ਬਣ ਗਿਆ ਮੇਰਾ। ਕਹਿੰਦਾ ਭਾਜੀ ਉਹ 11 ਕਹਿੰਦਾ ਮੈਨੂੰ ਜੁਰਮਾਨੇ ਆਏ। ਉਹ ਹੱਸ ਰਿਹਾ ਸੀ, ਕਹਿੰਦੇ ਬੈਲਟ ਨਹੀਂ ਲਾਈ। ਮੇਰਾ ਦੇਖ ਕੇ ਮੇਰਾ ਚੇਤਾ ਕਰਦਾ ਸੀ ਕਿ ਬੈਲਟ ਨਹੀਂ ਲਾਈ। ਕਹਿੰਦਾ ਮੈਂ ਵੀ ਈਜ਼ੀ ਲੰਘ ਰਿਹਾ, ਘਰੋਂ ਨਿਕਲਿਆ, ਹਲੇ ਬੈਲਟ ਅੱਗੇ ਜਾ ਕੇ ਲਾ ਲਾਂਗੇ, ਜਾਂ ਉਹ ਜਿਹੜਾ ਇਲਾਕਾ ਵੀ ਇੱਦਾਂ ਦਾ ਸੀ, ਲੇਕਿਨ ਉਹ ਕਰੈਕਟਰ ਖੜਾ ਉੱਥੇ, ਉਹਨੇ ਹੱਸਣਾ ਵੀ ਲੈ ਵੀ ਆਇਆ। 500 ਦਿਰਮ, 1000 ਦਿਰਮ, 2000। ਕਹਿੰਦਾ ਭਾਜੀ ਮੈਂ 5400 ਦੀ 5,500 ਦੀ ਗੱਡੀ ਵੇਚੀ ਹੈ, ਤੇ 1000-1200 ਕੋਲੋਂ ਪਾ ਕੇ ਤੇ ਮੈਂ ਜੁਰਮਾਨੇ ਦਿੱਤੇ। 500 ਰੁਪਇਆ, 500 ਦਿਰਮ ਜੁਰਮਾਨਾ, ਇੱਕ ਮਿਸਾਲ ਆ। ਤੇ ਭਾਣ ਹੋਣੀ ਰੋਜ਼ ਲੰਘ ਰਹੇ ਨੇ ਤੇ ਆਪਣੀ ਉਹਨੂੰ ਇੰਜੋਏ ਕਰ ਰਿਹਾ ਵੀ ਪੁਲਿਸ ਵਾਲਾ ਮੇਰਾ ਯਾਰ ਬਣ ਗਿਆ, ਹੁਣ ਕੋਈ ਟੈਨਸ਼ਨ ਨਹੀਂ। ਤੇ ਜਦੋਂ ਜੁਰਮਾਨੇ ਆਏ ਤੇ ਕਹਿੰਦਾ ਗੱਡੀ ਵੇਚ ਕੇ ਹੋਰ ਪੈਸੇ ਪਾ ਕੇ ਜੁਰਮਾਨੇ ਦਿੱਤੇ ਨੇ। ਤੇ ਇੱਥੇ 500 ਰੁਪਇਆ ਜੁਰਮਾਨਾ ਵਾ ਸਿਰਫ ਪਾਕਿਸਤਾਨੀ। ਨਾਜ਼ਰੀਨ ਗੱਲ ਇਹ ਹੈ, ਮੈਂ ਕੋਈ ਸਪੀਕਰ ਨਹੀਂ, ਕੋਈ ਗੱਲਬਾਤ ਨਹੀਂ, ਕੋਈ ਚੱਕਰ ਨਹੀਂ, ਮੈਂ ਜੋ ਸੋਚਦਾ ਮੈਂ ਗੱਲ ਕਰਦਾ। ਤੁਸੀਂ ਕਮੈਂਟਸ ਦੇ ਵਿੱਚ ਦੱਸਣਾ, ਤੇ ਆਰਾਮ ਨਾਲ ਪਿਆਰ ਨਾਲ ਦੱਸਣਾ, ਸਮਝਾਉਣ ਵਾਲੇ ਗੱਲ ਨਾ ਕਿ ਨਹੀਂ ਜਾਨੀ ਭਾਈ ਇੰਜ ਨਹੀਂ ਇੰਜ ਸੀ, ਠੀਕ ਹੈ ਨਾ। ਉਹ ਇਸ ਤਰ੍ਹਾਂ ਇੱਦਾਂ ਹੀ ਦੱਸਣਗੇ। ਤੇ ਤੁਸੀਂ ਵੀ ਨਾ, ਹਾਂ ਮਤਲਬ ਮੈਂ ਕੋਈ ਤੁਹਾਡੇ ਤੇ ਕੋਈ ਮੈਂ ਸਪੀਕਰ ਬਣ ਕੇ ਹੁਕਮ ਨਹੀਂ ਦੇ ਰਿਹਾ ਵੀ ਜੋ ਕਹਿ ਰਿਹਾ ਸਹੀ ਕਹਿ ਰਿਹਾ। ਮੈਨੂੰ ਜੋ ਲੱਗਾ ਮੈਂ ਕਹਿਤਾ, ਇਹਦੇ 'ਚ ਤੁਸੀਂ ਮੇਰੀ ਇਸਲਾਹ ਵੀ ਕਰ ਸਕਦੇ ਆ, ਔਰ ਬੜੇ ਪਿਆਰ ਨਾਲ ਅੱਛੇ ਤਰੀਕੇ ਨਾਲ ਤੁਸੀਂ ਮੈਨੂੰ ਦੱਸ ਸਕਦੇ ਆ ਉਰਦੂ 'ਚ। ਇੰਗਲਿਸ਼ ਦੀ ਮੈਨੂੰ ਸਮਝ ਨਹੀਂ ਆਉਂਦੀ। ਹਾਂਜੀ, ਫੈਸਲ ਭਾਈ ਗੋਸ਼ਤ ਮਿਲੂ ਮੈਨੂੰ ਬੱਕਰੇ 'ਚ, ਤੇ ਦੱਸ ਦੇਣਾ ਕਦੇ ਨਹੀਂ ਜਾਨੀ ਭਾਈ ਤੁਸੀਂ ਸਹੀ ਗੱਲ ਕੀਤੀ ਆ ਜਾਂ ਤੁਸੀਂ ਗਲਤ ਕਰ ਰਹੇ ਆ। ਸਵਾਲ ਤੁਹਾਨੂੰ ਇਹ ਹੈ ਜਿਹਦਾ ਤੁਸੀਂ ਜਵਾਬ ਦੇਣਾ ਕਿ ਸਾਡੇ ਉੱਤੇ ਇੱਕ ਸਾਡਾ ਘਰ ਆ ਪਾਕਿਸਤਾਨ, ਸਾਡੇ ਤੇ ਇੱਕ ਪਿਓ ਹੋਣਾ ਚਾਹੀਦਾ ਜਿਹਨੂੰ ਆਪਣੇ ਬੱਚਿਆਂ ਦੀ ਫਿਕਰ ਹੋਵੇ, ਉਹਦੀ ਤਰਬੀਅਤ ਦੀ ਫਿਕਰ ਹੋਵੇ, ਕਿ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਜਾਂ ਇੱਕ ਸਦਰ ਹੋਣਾ ਚਾਹੀਦਾ, ਜਾਂ ਵਜ਼ੀਰ ਆਜ਼ਮ ਹੋਣਾ ਚਾਹੀਦਾ, ਜਾਂ ਇੱਕ ਵਾਕਈ ਪਿਓ ਹੋਣਾ ਚਾਹੀਦਾ। ਸਮਝ ਆ ਰਹੀ ਨਾ? ਹਾਂ ਲੋ ਜੀ, ਆਪਣਾ ਬਹੁਤ ਖਿਆਲ ਰੱਖਣਾ। ਥੈਂਕ ਯੂ। ਕੱਲ ਫਿਰ ਮੁਲਾਕਾਤ ਹੋਏਗੀ।